ਅੱਛਾ ਇਹ ਰਾਣਾ ਨਾ ਪਹਿਲਾਂ ਖਲੀਆਂ ਕੱਢੂਗਾ ਫਿਰ ਉੱਤੇ ਪੱਤੇ ਆਣਗੇ। ਹਾਂ ਇਹਦਾ ਅਸਲ ਪੂਰਾ ਕਿ ਪਹਿਲੇ ਬੋਲ ਆਉਂਦੇ ਆ ਫਿਰ ਫੁੱਲਾਂ ਤੋਂ ਬਾਅਦ ਨਾ ਅੰਡੀਆਂ ਫੜੀਆਂ ਤੇ ਤੁਸੀਂ ਚੜੋ ਉੱਤੇ। ਜਿਹੜਾ ਖਾਲੀ ਘਰ ਆ ਨਾ ਉਹਨੂੰ ਗਰਮੀ ਨਹੀਂ ਲੱਗਦੀ, ਉਹਦੇ ਪੱਤੇ ਬਹੁਤ ਜ਼ਿਆਦਾ, ਉਹ ਅਸੀਂ ਕੱਟ ਦਿੱਤਾ। ਚਲਾ ਲੈ। ਹਾਂ ਉਹ ਦੱਸਿਓ ਜੀ ਉੱਧਰ। ਆ ਬਸ ਜਿਹੜਾ ਨਰਮ ਰੁਈਆਂ ਜਿਹੜੀਆਂ ਨਾ ਉਹ ਲਾਉਣੀਆਂ ਬਹੁਤ ਹੀ ਕਿਵੇਂ ਇਹਦੇ ਬੀਜ ਬਣ ਜਾਣਾ ਇਹਨਾਂ ਦਾ। ਮੇਰਾ ਟੋਕਰੀ ਪਈ। ਹਾਂ ਸਾਰੀਆਂ ਦਾ ਨਾ ਕੁਛ ਦਿਨਾਂ ਤੱਕ ਇਹ ਬੀਜ ਵੀ ਸਾਹਮਣਾ ਆਉਣਾ। ਦੱਸੋ ਜੀ ਉਹ ਵੀ ਉਹ ਕੀ ਕਰਨ ਲੱਗੇ। ਹਾਂ ਇਹ ਸੁਹਾਂਜਣੇ ਦੀ ਸੁਹਾਂਜਣੇ ਦਾ ਰੱਖਦਾ ਇਹਦੀਆਂ ਫਲੀਆਂ ਵਾ। ਸੁਹਾਂਜਣਾ ਯਾਰ ਇੱਕ ਐਸਾ ਪੌਦਾ ਵਾ ਜਿਹੜਾ ਜੜ ਤੋਂ ਲੈ ਕੇ ਨਾ ਸਿਰ ਤੱਕ ਇਹ ਇਸਤੇਮਾਲ ਚ ਆਉਂਦਾ ਵਾ। ਇਹਦੀ ਇਹ ਜੜਾਂ ਜਿਹੜੀਆਂ ਵਾ ਉਹ ਮੂਲੀਆਂ ਜਿਹਨਾਂ ਨੂੰ ਕਹਿੰਦੇ ਆ ਉਹਨਾਂ ਦਾ ਅਚਾਰ ਪੈਂਦਾ ਵਾ ਤੇ ਪੱਤੇ ਜਿਹੜੇ ਇਹਦੇ ਉਹਦਾ ਪਾਊਡਰ ਚਾਹ ਦੇ ਤੌਰ ਤੇ ਇਸਤੇਮਾਲ ਹੁੰਦਾ। ਹੋਰ ਬਥੇਰੇ ਕੰਮਾਂ 'ਚ ਫਿਰ ਇਹਦੇ ਪੱਤੇ ਜਾਨਵਰਾਂ ਲਈ ਵੀ ਇੱਕ ਕਿਸਮ ਦਾ ਵੰਡੇ ਵਾਲਾ ਹੀ ਕੰਮ ਆ। ਫਿਰ ਆ ਜਿਹੜੀਆਂ ਫਲੀਆਂ ਵਾ ਪਕਾਉਣ ਦੇ ਕੰਮ ਆਉਂਦੀਆਂ ਵਾ। ਅਚਾਰ ਵੀ ਪੈਂਦਾ। ਹਾਂ ਅਚਾਰ ਵੀ ਪੈਂਦਾ। ਫਿਰ ਜਦੋਂ ਇਹ ਬੀਜ ਪੱਕ ਜਾਂਦਾ ਵਾ ਉਹਦੇ ਚੋਂ ਜਿਹੜਾ ਤੇਲ ਨਿਕਲਦਾ ਉਹ ਬੜਾ ਮਹਿੰਗਾ ਤੇਲ ਆ। ਨਹੀਂ ਇਹ ਤੁਸੀਂ ਅੱਜ ਇਹ ਫੱਕੀ ਬਣਾਣੀ ਆ? ਇਹ ਫੱਕੀ ਨਹੀਂ ਬਣਾਉਣੀ, ਇਹ ਸਾਲਣ ਬਣਾਵਾਂਗੇ। ਕੁਛ ਜਿਹੜੇ ਸਾਲਣ ਆ ਨਾ ਬੜੇ ਰਵਾਇਤੀ ਜਿਹੇ ਆਪਣੇ ਇੱਕ ਡੇਲੇ ਤੋਂ ਦੇਖੇ ਹੋਣੇ ਗੋਲ ਗੋਲ ਜਿਹੜੇ ਹੁੰਦੇ ਆ। ਉਹ ਪਹਿਲਾਂ ਡੇਲੇ ਬੜੇ ਹੁੰਦੇ ਸੀ। ਜੰਗਲੀ ਕਰੇਲੇ ਜਿਹੜੇ ਗੋਲ ਜਿਹੇ ਆ ਉਹ ਇਸ ਤਰ੍ਹਾਂ ਬਹੁਤ ਸਾਰੇ ਪੁਰਾਣੇ ਉਹ ਡੇਲੇ ਕਹੀ ਜਾ ਰਿਹਾ, ਤੁਸੀਂ ਕਰੇਲੇ ਕਹੀ। ਨਹੀਂ ਡੇਲੇ ਆ। ਅਲੱਗ ਚੀਜ਼ ਆ, ਡੇਲੇ ਅਲੱਗ ਚੀਜ਼ ਆ। ਡੇਲੇ ਛੋਟੇ ਛੋਟੇ ਹੁੰਦੇ, ਕਰੇਲੇ ਗੋਲ ਜਿਹੇ ਜਿਹੜੇ ਆ ਨਾ ਜੰਗਲੀ। ਸ਼ੂਗਰ ਵਾਲੇ ਬੰਦੇ ਲੱਭਦੇ ਆ ਬੜੀ ਦੂਰੋਂ ਦੂਰੋਂ ਉਹਨਾਂ ਨੂੰ, ਡੇਲਿਆਂ ਨੂੰ, ਕਰੇਲਿਆਂ ਨੂੰ ਜਿਹੜੇ ਕਰੇਲੇ ਨਹੀਂ ਹੁੰਦੇ। ਮੈਨੂੰ ਇਸ ਤਰ੍ਹਾਂ ਯਾਦ ਆ ਕਿ ਮੇਰੇ ਨਾਲ ਇੱਕ ਮੈਨੇਜਰ ਸੀ ਉੱਥੇ ਜੋਰਾਬਾਦ, ਉਹ ਬੜੀ ਦੂਰੋਂ ਅਸੀਂ ਜਾ ਕੇ ਲਿਆਈਦਾ ਸੀ 15-20 ਕਿਲੋਮੀਟਰ ਦਾ। ਅੰਮਾ ਸੀ ਫਿਲਮ ਬਣਾਣੀ। ਅੰਮਾ ਤੂੰ ਆ ਗਈ ਆ ਫਿਲਮ ਚ ਚੱਲਦੀ। ਤੂੰ ਫਿਲਮ ਚ ਆ ਗਈ ਆ ਹੁਣ ਤੂੰ ਚੱਲਦੀ। ਇਧਰ ਫਿਲਮ ਚੱਲ ਰਹੀ ਆ ਤੂੰ ਵਿੱਚ ਆ ਗਈ। ਉਹ ਨਿਕਲ ਕੇ ਦਿਖਾ ਵਿੱਚੋਂ। ਉਹ ਕਹਿੰਦੀ ਵੀ ਮੈਂ ਕੱਲ ਪਕਾਈ ਵੀ ਕੌੜੀ ਪੱਕੀ ਆ। ਹਾਂ ਮੈਂ ਕਿਹਾ ਵੀ ਤੂੰ ਉਬਾਲੀ ਨਹੀਂ ਹਾਂ ਪੁੱਛ ਉਬਾਲਾਂਗੇ। ਇਹਦਾ ਪੁੱਛੀ ਬਾਲੀ ਕਿ ਕੋਈ ਨਹੀਂ? ਅੰਮਾ ਜਦੋਂ ਤੂੰ ਪਕਾਈਆਂ ਤੂੰ ਉਬਾਲੀਆਂ ਸੀਗੀਆਂ? ਹਾਂ ਕਹਿੰਦੀ ਉਬਾਲੀਆਂ ਕੋਈ ਨਹੀਂ। ਹਾਂ ਇਹ ਦੋ ਹੀ ਤਰੀਕੇ ਹੁੰਦੇ, ਜਾਂ ਤਾਂ ਇਹਨਾਂ ਨੂੰ ਨਾ ਭੁੰਨਿਆ ਜਾਵੇ। ਨਹੀਂ ਭੁੰਨ ਕੇ ਦੀ ਕੜੱਤਣ ਨਹੀਂ ਜੀ ਖਤਮ ਹੁੰਦੀ ਹੈ ਗੱਲ। ਪੱਕੀ ਆ ਰਾਣਾ ਜੀ ਤੂੰ ਆਪਣੀ ਗੱਲ ਤੇ ਜਿਵੇਂ ਮਰਜ਼ੀ ਅੜਿਆ ਰਹਿ। ਚਲੋ ਇਹ ਵੀ ਦੇਖ ਲਾਂਗੇ, ਹਾਂ 2 ਵਾਰੀ ਉਬਾਲਾਂਗੇ ਇਹਨਾਂ ਨੂੰ। 2 ਵਾਰੀ ਇਸ ਰੋਇਆ ਸਾਹਿਬ, 1 ਵਾਰੀ ਨਹੀਂ ਬਾਲਣੀਆਂ। ਹਾਂ ਇਹ 2 ਵਾਰੀ ਬਾਲਣੀਆਂ ਪੈਣੀਆਂ ਇਹਨਾਂ ਦਾ ਕੜੱਤਣ ਖਤਮ ਕਰਨ ਵਾਸਤੇ। ਮੈਂ ਦੇਖ ਰਿਹਾ ਥੋੜੀਆਂ ਜਿਹੀਆਂ ਨਰਮ ਨਰਮ। ਹਾਂ ਇਹ ਅਸਲ ਚੀਜ਼ ਦੇ ਚੱਕਰ 'ਚ ਆਪਾਂ ਥੋੜਾ ਜਿਹਾ ਨਾ। ਲਓ ਜੀ ਉਧਰੋਂ ਨਵੀਂ ਇੱਕ ਗੱਲ ਆ ਗਈ। ਹਾਂ ਨਵੀਂ ਤਾਂ ਨਹੀਂ ਖਾ ਰਿਹਾ ਤਾਂ ਪੁਰਾਣੀ। ਅੰਮਾ ਕਹਿੰਦੀ ਵੀ ਜਿਹੜੀਆਂ ਫੁੱਲਾਂ ਦੀਆਂ ਡੋਡੀਆਂ ਸੀ ਨਾ ਹਾਂ ਉਹਨਾਂ ਦੀ ਭੁੱਜੀ ਬਹੁਤ ਸੋਹਣੀ ਪੱਕੀ। ਹਾਂ ਹਾਂ ਜਿਸ ਤਰ੍ਹਾਂ ਕਚਨਾਰ ਪੱਕਦੀ। ਹਾਂ ਅਸਲ ਦੇ ਵਿੱਚ ਨਾ ਬਹੁਤ ਆ ਜੀ ਇਹਦੀਆਂ ਹਾਂ ਇਹ। ਇਹ ਇੰਨੀਆਂ ਇੰਨੀ ਅੱਗ ਨਾਲ ਕਿਆ ਬਣਨਾ ਹੈ। ਉਹ ਅੱਲਾ ਦੇ ਬੰਦੇ ਇਹ ਨਹੀਂ ਇੰਨੀਆਂ ਕੋਰ ਦਾ ਬਰੀਕ ਆ ਯਾਰ, ਬੜੀ ਸੈੱਟ ਆ ਦੇਖੀ ਐਵੇਂ ਕਰੀ ਜਾ ਯਾਰ। ਦੇਖ ਨਾ ਆਹਾ ਹਾਂ ਬਿਲਕੁਲ ਠੀਕ। ਇਹਨੇ ਠੀਕ ਤੋੜੀਆਂ ਤਕਰੀਬਨ, ਆ ਦੇਖ ਨਾ ਉਹ ਵੱਡੀ ਨਹੀਂ ਬੰਦਾ ਤਾਂ ਸਿਆਣਾ ਹੈ। ਹਾਂ ਨਹੀਂ ਲੋਕਾਂ ਦੇ ਧੀਆਂ ਪੁੱਤ ਸਿਆਣੇ, ਇਹ ਆਪ ਸਿਆਣਾ। ਇਹ ਆਪ ਸਿਆਣਾ। ਅਸਲਾਮ ਵਾਲੇਕਮ। ਸਿਆਣੇ ਕਹਿੰਦੇ ਵੀ ਕੌੜੀ ਸ਼ਹਿਦ ਦੇ ਵਿੱਚ ਸ਼ਫਾ ਹੁੰਦੀ ਹੈ। ਹਾਂ ਤੇ ਅੱਜ ਅਸੀਂ ਕੌੜੀ ਸ਼ਹਿਦ ਪਕਾਉਣ ਲੱਗੇ ਆ, ਪਰ ਬੰਦੇ ਕੌੜੀ ਸ਼ਹਿਦ ਤੋਂ ਭੱਜਦੇ ਆ। ਪਰ ਅਸੀਂ ਕੌੜੀ ਸ਼ਹਿਦ ਨੂੰ ਤੁਹਾਨੂੰ ਦੱਸਾਂਗੇ ਵੀ ਕੌੜੀ ਸ਼ਹਿਦ ਕਿੱਦਾਂ ਕਰਕੇ ਪਕਾਣੀ ਆ ਵੀ ਉਹ ਖਾ ਹੋ ਜੇ। ਸ਼ੂਗਰ ਤੋਂ, ਸਿਹਤ ਤੋਂ, ਹਰ ਸ਼ਹਿਦ ਤੋਂ ਇਹ ਚੰਗੀ ਸ਼ਹਿਦ। ਜੇ ਤਾਂ ਤੁਹਾਨੂੰ ਫੁੱਲ ਲੱਭ ਜਾਣ ਸੁਹਾਂਜਣੇ ਦੇ ਤਾਂ ਉਹਦੀ ਭੁੱਜੀ ਬੜੀ ਸਵਾਦੀ ਬਣਦੀ। ਜੇ ਫੁੱਲਾਂ ਤੋਂ ਬੰਦੇ ਰਹਿ ਗਏ ਆ, ਹੁਣ ਫਲੀਆਂ ਲੱਗੀਆਂ, ਫਲੀਆਂ ਤੇ ਰਹਿ ਗਿਆ ਦਿਹਾੜੀ ਡਾਂਗੀ, ਫਿਰ ਪੱਕ ਜਣੀਆਂ ਇਹ ਲੰਮੀਆਂ ਤੇ ਹੁਣ ਫਲੀਆਂ ਤੇ ਪਹੁੰਚ ਜਾਓ। ਫਲੀਆਂ ਦੀ ਉਹ ਭਾਜੀ ਸਾਲਣ ਪਕਾਓ ਜੋ ਕਿੱਦਾਂ ਕਰਕੇ ਜੋੜੀ ਤੁੰਬੇ ਵਾਲਾ ਪਕਾਉਂਦਾ ਦਿਖਾਉਂਦਾ ਉਹ ਖਲੋਤਾ ਹੈ। ਵੈਸੇ ਹੈ ਤਾਂ ਬਹੁਤ ਆ ਯਾਰ ਜਿਹੜੀਆਂ ਮੈਂ ਨਹੀਂ ਇੰਨੀਆਂ ਖੋਰ ਬਰੀਕ ਦੀਆਂ ਜਿਹੜੀਆਂ ਨਾ ਬਰੀਕ ਤੋੜ ਲਾ ਯਾਰ। ਤੂੰ ਕਿਹੜਾ ਬੀਜ ਵੇਚਣਾ ਵਾ? ਤੂੰ ਤੇ ਇੰਜ ਲੱਗਾ ਐ ਕਰਨ। ਬਰੀਕ
ਤਾਂ ਆਇਆ ਨਾ ਮੈਂ ਕਿਹਾ ਨਹੀਂ ਇੱਥੋਂ ਦੇਖ ਆ ਯਾਰ, ਆ ਦੇਖ ਲੈ ਵੀ ਖਾਂਦੇ ਨੂੰ ਮੈਂ ਵੀ ਬਰੀਕ ਹੋ ਜਾਣਾ ਨਾ ਜੇ ਹੱਥ ਉੱਤੇ ਲੱਗੇ। ਨਹੀਂ ਯਾਰ ਆ ਉੱਥੇ ਦੇਖ ਬਹੁਤ ਇੱਥੇ ਆ ਦੇਖ ਨਾ ਇੱਥੇ ਖਾਵਾਂਗੇ ਆ ਦੇਖੋ ਇੱਥੇ। ਇਹ ਤਾਂ ਮੋਟੀਆਂ ਨਾ ਲਾਣਾ। ਰਾਣਾ ਕੌੜਾ ਬੰਦਾ ਕੌੜੀ ਹੈ ਦੋਨੇ ਫਾਇਦਾ ਨਾ ਜੀ ਨਾ, ਕੋੜੀ ਮੱਝ ਦਾ ਦੁੱਧ ਹਾਂ ਉਹ ਸਿਆਣੇ ਕਹਿੰਦੇ। ਘੋੜੀ ਵੀ ਜਿਹੜੀ ਆ ਹਾਂ ਉਹ ਵੀ ਜ਼ਿਆਦਾ ਜਿਹੜੀ ਕੌੜੀ ਹੋਊਗੀ ਉਹੀ ਤੋਂ ਅੰਜਮਾ ਤੇਰੇ ਉੱਤੇ ਖੜੇ ਆ ਵੇ ਬਹੁਤ ਬਰੀਕ। ਆਓ ਪਰਾਂ 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 ਸੱਜੇ ਪਾਸੇ ਚੜ੍ਹਦੇ ਪਾਸੇ ਦੇਖ ਮਾੜਾ ਜਿਹਾ ਅੱਗੇ ਹੱਥ ਕਰਕੇ। ਹਾਂ ਆ ਦੇਖ ਨਾ ਆਹ ਚਰੈਤਾ ਹੈ ਔਰ ਤੁੰਬਾ ਕਰੇਲਾ। ਚਲੋ ਆ ਜਾਓ। ਇਹ ਜੀ ਜਦੋਂ ਆਪਾਂ ਇਹਨਾਂ ਨੂੰ ਕਰਨਾ ਟੋਟੇ ਟੋਟੇ ਇਹ ਨਹੀਂ ਹੋ ਜਾਣੀਆਂ। ਮਾਂ ਮੇਰੀ ਕਹਿੰਦੀ ਹੈ ਵੀ ਸਾਨੂੰ ਆ ਜਾਊਗਾ ਸਵਾਦ ਵੀ ਇਹ ਇੰਨੀਆਂ ਕੌੜੀਆਂ। ਤੇ ਮੈਂ ਕਿਹਾ ਵੀ ਇਹ ਅਸੀਂ ਅੱਜ ਨਵੇਂ ਉਹੀ ਤਾਂ ਦੱਸਣਾ ਲੋਕਾਂ ਨੂੰ ਹਾਂ ਵੀ ਇਹਦੀ ਕੜਤਣ ਕਿਸ ਤਰ੍ਹਾਂ ਮਾਰਨੀ ਆ। ਕੜਤਣ ਕਿੱਦਾਂ ਮਾਰਨੀ ਆ। ਬੰਦੇ ਕਹਿੰਦੇ ਨੇ ਵੀ ਇਹ ਜ਼ਹਿਰ ਬੱਤੀ। ਬਿਸਮਿਲ੍ਲਾ। ਇਹ ਰਾਣਾ ਸਾਹਿਬ ਜੋ ਕਹਿੰਦੇ ਵੀ ਕੌੜੀ ਸ਼ਾਹ 'ਚ ਸ਼ਫਾ ਹਾਂ ਤੇ ਫਿਰ ਜ਼ਹਿਰ ਨੂੰ ਤੜਕਾ ਲਾ ਲਈਏ। ਜ਼ਹਿਰ ਕੌੜਾ ਨਹੀਂ ਹੁੰਦਾ ਹੈ। ਕਿਸੇ ਟਾਈਮ ਆਵੀਂ ਤੈਨੂੰ ਪੱਠੇ ਵਢਾਣੇ ਆ ਥੋੜੀਆਂ ਸਾਈਡਾਂ ਅਸੀਂ ਛੱਡੀਆਂ ਸੀ ਤੈਨੂੰ ਸਾਫ਼ ਕਰਾ ਦਾਂਗੇ। ਹੁਣ ਮਾਸ਼ਾਅੱਲਾ ਗਾਂ ਠੀਕ ਹੈ। ਆ ਦੇਖ ਨਾ ਦੇਸੀ ਬੋਰਡ ਬਣਾਇਆ ਹੈ ਲੱਕੜੀ ਵਾਲਾ ਦੇਸੀ ਬੋਰਡ ਬਣਾਇਆ। ਅਸਲ 'ਚ ਮੈਨੂੰ ਉਹਨੇ ਕੱਟਣਾ ਨਹੀਂ ਆਉਂਦਾ। ਉਸ ਹੱਥ ਨਾਲ ਮੈਨੂੰ ਸ਼ੱਕ ਰਹਿੰਦਾ ਵੀ ਕਿਤੇ ਨਾ ਗੁੱਠਾ ਗਾਠਾ ਨਾ ਕਟਾ ਲਈਏ। ਇੰਨੀ ਦੂਰੋਂ ਗੁੱਠਾ ਤੇਰਾ ਨਹੀਂ ਉਹ ਜਦੋਂ ਇਸ ਤਰ੍ਹਾਂ ਕਰਕੇ ਇੰਜ ਕਰਕੇ ਕੱਟਣਾ ਹੁੰਦਾ ਨਾ ਤੇ ਇਹਦੇ ਨਾਲ ਫਿਰ ਆਸਾਨ ਹੋ ਜਾਂਦਾ ਕੰਮ। ਬਸ ਇਹਦੇ 'ਚ ਇੱਕੋ ਹੀ ਚੀਜ਼ ਆ ਇਹਦੀ ਨਾ, ਬਸ ਕੜਤਣ ਮਾਰਨ ਵਾਲਾ ਕੰਮ ਆ। ਬਸ ਉਹ ਜਿਸ ਤਰ੍ਹਾਂ ਕਰੇਲੇ ਜਿਹੜੇ ਆ, ਹੁਣ ਜਿਹੜੇ ਬੰਦੇ ਕਰੇਲਿਆਂ ਨੂੰ ਨਹੀਂ ਉਹਦਾ ਕੱਢਦੇ ਹੈ ਪਾਣੀ, ਉਹ ਫਿਰ ਕੌੜੇ ਰਹਿ ਹੀ ਜਾਂਦੇ ਆ। ਫਿਰ ਉਹ ਕਹਿੰਦੇ ਜੀ ਕੌੜੇ ਕਰੇਲੇ ਤਾਂ ਹੁੰਦੇ ਹੀ ਬਹੁਤ ਕੌੜੇ ਆ। ਉਹ ਕਹਿੰਦੇ ਨਾਚ ਨਾ ਜਾਣੇ ਆਂਗਣ ਟੇੜਾ। ਚੀਜ਼ ਤਾਂ ਹੁੰਦਾ ਹੈ ਨਹੀਂ ਇਲਮ, ਬਸ ਉਹਦੇ ਤੇ ਕਸੂਰ ਕੱਢ ਦਿੰਦੇ ਆ। ਹੁਣ ਜਿਸ ਤਰ੍ਹਾਂ ਜ਼ਿਮੀਂਦਾਰ ਆ ਉਹ ਹੁਣ ਰੋਣਾ ਪਿੱਟਣਾ ਪਾਉਂਦੇ ਰਹਿੰਦੇ ਆ, ਆਪਣੀ ਛਾਵਾਂ ਆਪ ਵੇਚਦੇ ਕੋਈ ਨਹੀਂ ਹੈ। ਵੀ ਆਪਣੀ ਕਹਿੰਦੇ ਜੀ ਸਾਡੀ 7 ਰੁਪਏ ਦੀ ਸ਼ੈ ਆ, ਅੱਗੇ 60 ਦੀ ਵਿਕਦੀ ਆ, ਵੀ ਯਾਰ ਤੁਸੀਂ ਆਪ 30 ਦੀ ਵੇਚ ਲਓ। ਹਾਂ ਇਹ ਜੀ ਜਿਹੜੀਆਂ ਰੱਖਣੀਆਂ ਨਹੀਂ ਇਹ ਹਲੇ ਛਿੱਲਣੀਆਂ ਛੋਟੀਆਂ, ਫਿਰ ਉਸ ਤੋਂ ਬਾਅਦ ਛੋਟੀਆਂ ਕਰਾਂਗੇ। ਥੋਮ ਛਿੱਲਾਂ ਜੀ ਹੈਂ ਥੋਮ ਤਾਂ ਛਿੱਲਿਆ ਗਿਆ। ਆ ਜਿਹੜੀ ਇੱਧਰ ਛੁਰੀ ਮੇਰੇ ਕੋਲ ਆ ਤੇ ਤੂੰ ਛਿੱਲਾ ਥੋੜਾ ਜਿਹਾ। ਆਪਣੇ ਕੋਲ ਮਸ਼ੀਨ ਆ ਹਾਂ ਆ ਭਾਈ। ਨਹੀਂ ਉਹ ਮਸ਼ੀਨ ਨਾਲ ਤਾਂ ਉਹ ਵੈਸੇ ਕਰਾਂਗੇ ਨਾ, ਤੂੰ ਵੈਸੇ ਆ ਪਰਲਾ ਛਿੱਲਾ ਥੋੜਾ ਜਿਹਾ ਉਹਦੇ 'ਚ ਥੋਮ ਜਿਹੜਾ ਬਹੁਤੇ ਸਵਾਦ ਦੀ ਗੱਲ ਦੱਸਾਂ ਜੀ। ਉਹ ਦਿਖਾਇਆ ਜੀ ਉਧਰ ਅਸੀਂ ਤਾਜ਼ੇ ਟਮਾਟਰ ਪਾਣੇ ਆ, ਦੱਸਿਓ ਜੀ। ਹਾਂ ਤਾਜ਼ੇ ਟਮਾਟਰ ਤੋੜ ਕੇ ਲਿਆ ਤੇ ਆ ਦੇਖਦਾ ਨਾਲ ਤਾਜ਼ੇ ਖੀਰੇ ਵੀ ਪਏ ਆ।
ਹਾਂ ਤਾਜ਼ੇ ਖੀਰੇ ਖੀਰਿਆਂ ਦਾ ਨਾਂ ਨਹੀਂ ਲੈਂਦਾ ਹੈ ਸਰੋਇਆ ਹਾਂ ਵੀ 2-2 4-4 ਜਿਹੜਾ ਨਾ ਲੈ ਲਾਲ ਸੂਹੇ ਹੈ ਲੈ ਦੇਖ ਕਿੱਡਾ ਕੁ ਟਮਾਟਰ ਸੋਹਣੇ ਆ ਕੋਈ ਕਾਣਾ ਪਿੱਲਾ ਨਹੀਂ ਹੈਗਾ ਉਹ ਬੇਬੇ ਨੂੰ ਪੁੱਛਦੇ ਬੇਬੇ ਕਿੰਨੇ ਕੇ ਕਰਨੇ ਟਮਾਟਰ 5-6 ਦਫੇ ਹੋ ਗਏ ਕੋਈ ਲਾਲ ਸੂਆ ਜਿਹਾ ਦਿਖਾਵਾਂ ਤੋੜ ਕੇ ਲਾਲ ਸੂਆ ਲੈ ਆ ਜਾ ਹੁਣ ਧੋ ਆਈਏ Dice que, dice que muy mato de acá, ¿no? ਆ ਜਿਹੜਾ ਨਾ ਆ ਇਦਾਂ ਆ ਚੁੱਲ੍ਹਾ ਬਣਾ ਆ ਮਿੱਟੀ ਕੱਢ ਕੇ ਇੱਧਰ ਥਾਪੜ ਕੇ ਉੱਤੇ ਸਿੱਧੀ ਹਾਂਡੀ ਆ ਜੀ ਆਹੋ ਇੱਥੇ ਹੀ ਬਣਾ ਚੁੱਲ੍ਹਾ ਚੋਰ ਜੀ ਬਣਾ ਆ ਨਾ ਮੇਰੇ ਲੀੜੇ ਸੁੱਕ ਜਾਣ ਬਾ ਮੁੰਡੇ ਨੂੰ ਕਰਾਂ ਫਿਰ ਆਪਾਂ ਖਾਂਗੇ ਨਹੀਂ ਮੈਂ ਕੋਈ 10 ਮਿੰਟ ਦੁਕਾਨ ਤੇ ਜਾਣਾ ਵਾ ਅੱਛਾ ਚਲੋ ਠੀਕ ਹੋਇਆ ਮੁੰਡੇ ਕੋ ਪੈਸੇ ਲੈਣੇ ਨਾਲੇ ਥੋੜਾ ਜਿਹਾ ਕੰਮ ਕਰਨਾ ਹੈ 10 ਮਿੰਟ ਛੋਟੀਆਂ ਗੱਲ ਕਰਾ ਦੇਖ ਤਾਂ ਹੁਣ ਅੰਮਾ 10 ਰੁਪਏ ਦੇਈ ਸ਼ੈ ਲੈਣੀ ਆਹੋ ਸ਼ਹਿਰ ਲੈਣੀਆਂ ਅੰਮਾ। ਦਾਣੇ ਲੈ ਜਾ ਉੱਥੇ ਦਾਣੇ ਲੈ ਇਹ ਤਾਂ ਅੰਮਾ ਚੰਗੀ ਆ ਜੀ ਇਹ ਤਾਂ ਅੰਮਾ ਚੰਗੀ ਆ ਜਦੋਂ ਉਦੋਂ ਸ਼ਾਹ ਮੰਗਦੀ ਸੀ ਨਾ ਥਾਪਾ ਭੇੜਾ ਪੈਂਦਾ ਸੀ ਅੱਗੋਂ ਥਾਪਾ ਵਗਾਤਾ ਹਾਂ 10 ਰੁਪਏ ਤਾਂ ਇਦਾਂ ਹੁੰਦਾ ਸੀ ਵੀ ਜਿਵੇਂ ਅਸੀਂ ਜਦਾਦ ਮੰਗ ਲਈ ਕੋਈ ਜ਼ਮੀਨ ਦਾ ਕਿੱਲਾ ਮੰਗ ਲਿਆ 10 ਰੁਪਏ ਸਕੂਲ ਜਾਂਦੇ ਜੀ ਮਲੂਮ ਨਹੀਂ ਤਾਂ ਨਿਆਣੇ 20 ਰੁਪਏ ਲੈ ਜਾਂਦੇ 50 50 ਦਿਨ 50 ਅਗਲੇ 50 ਰੁਪਏ ਲੈ ਜਾਂਦੇ ਨਿਆਣੇ। ਉਹ ਕਹਿੰਦੇ ਨਿਆਣੇ ਕਹਿੰਦੇ 40 ਦਾ ਬਿਸਕੁਟ ਦਾ ਪੈਕਟ ਆਉਂਦਾ ਹਾਂ ਉਹਨਾਂ ਨੂੰ ਹੁਣ ਪਹਿਲੇ 20-30 ਵਾਲੇ ਚੋਂ ਕਹਿੰਦੇ ਵੀ ਬਿਸਕੁਟ ਦਾ ਪੈਕਟ ਨਹੀਂ ਆਉਂਦਾ ਇੰਨੇ ਦਾ ਉਹ ਟੋਇਆ ਕਾਹਨੂੰ ਬਣਾਈ ਜਾਂਦਾ ਉਹ ਇੰਜ ਲੰਬਾ ਚੁੱਲ੍ਹਾ ਬਣਾ ਦੇ ਇਦਾਂ ਅੱਛਾ ਤੂੰ ਤਾਂ 10 ਰੁਪਏ ਵਾਲੇ ਹਿਸਾਬ 'ਚ ਰਿਹਾ ਵਾ ਅਸੀਂ ਤਾਂ ਨਾ 10 ਪੈਸੇ ਵਾਲੇ ਹਿਸਾਬ ਵਿੱਚ ਸੀ ਪ੍ਰਾਇਮਰੀ ਸਕੂਲ 'ਚ ਤੁਹਾਡੇ ਦੌਰ 'ਚ ਪੈਸੇ ਹੁੰਦੇ ਸੀ ਹਾਂ 5 ਪੈਸੇ 10 ਪੈਸੇ ਪੈਸਾ 2 ਪੈਸੇ 10 ਪੈਸੇ ਮਿਲਦੇ ਸੀ ਸਕੂਲ ਜਾਣੇ ਦੇ ਇਹ ਤਾਂ ਮੋਰੀ ਵਾਲੇ ਪੈਸੇ ਦੇ ਜ਼ਮਾਨੇ ਦਾ ਹਾਂ ਆਹੋ ਮੋਰੀ ਵਾਲਾ ਪੈਸਾ ਦੇਖਿਆ ਮੋਰੀ ਵਾਲਾ ਸੁਣਿਆ ਦੇਖਿਆ ਨਹੀਂ ਹੈ ਲੇਕਿਨ ਇਹ ਹੈ ਕਿ 6 ਪੈਸੇ ਜਿਹੜੇ ਆ ਨਾ 6 ਪੈਸਿਆਂ ਦਾ ਅੰਨਾ ਹੁੰਦਾ ਸੀ ਫਿਰ ਉਹ 5 ਪੈਸੇ ਹੁੰਦੇ ਸੀ ਪੰਜੂ ਕਹਿੰਦੇ ਸੀ ਉਸ ਨੂੰ 10 ਪੈਸੇ ਦਸੂ ਤੇ 54-98 ਰੁਪਈਆ ਜੇ ਰੱਬ ਨੇ ਖੈਰ ਸੁੱਖ ਰੱਖਿਆ ਜੇ ਇਹ ਕੌੜੀਆਂ ਨਾ ਪੱਕੀਆਂ ਤਾਂ ਮੈਂ ਆਪਣੀ ਬੀਬੀ ਨੂੰ ਫਿਰ ਖਵਾਉਂਗਾ ਜਾ ਕੇ ਕਹੂੰਗਾ ਵੀ ਆ ਬਗੈਰ ਕੌੜੀਆਂ ਤੋਂ ਪਕਾ ਲੀਆਂ ਨਹੀਂ ਕੌੜੀਆਂ ਨਹੀਂ ਇਹਦੇ ਦੇਖੋ ਕੜੱਤਣ ਮਾਰਨ ਦਾ 2 ਹੀ ਸ਼ੈਵਾਂ ਹੁੰਦੀਆਂ ਜਾਂ ਤਾਂ ਉਹਨੂੰ ਘੀ 'ਚ ਜਿਹੜਾ ਵਾ ਨਾ ਭੁੰਨ ਲਓ ਜਿਹੜਾ ਕਿ ਸਾਡਾ ਕੈਮਰਾਮੈਨ ਨਹੀਂ ਜਿਸ ਥਿਊਰੀ ਨੂੰ ਮੰਨਦਾ ਤੇ ਇੱਕ ਹੁੰਦਾ ਕਿ ਸ਼ੈ ਨੂੰ ਉਬਾਲ ਲਓ ਜਦੋਂ ਉਬਾਲ ਲਓਗੇ ਨਾ ਉਹਦੇ 'ਚੋਂ ਵੀ ਇੱਕ ਇਹ ਹੁੰਦਾ ਕਿ ਉਹ ਜਿਸ ਪਾਣੀ ਕੱਢਣਾ ਹੁੰਦਾ ਜਿਸ ਤਰ੍ਹਾਂ ਨਮਕ ਕਰੇਲਿਆਂ ਨੂੰ ਨਮਕ ਲਾ ਦਿੰਦੇ ਆ ਤੇ ਉਹ ਪਾਣੀ ਨਿਕਲ ਜਾਂਦਾ ਆਓ ਜੀ ਇੱਥੇ ਤੁਹਾਨੂੰ ਦਿਖਾਈਏ ਚੁੱਲ੍ਹਾ ਦਿਖਾਈਏ ਥੋੜਾ ਹੁੰਦਾ ਇਹਨੂੰ ਸਾਈਡ ਤੇ ਬਿਠਾ ਆ ਮੇਰਾ ਪੁੱਤ ਹੈ ਬਾਹਰ ਵਾਲਾ ਹੀ ਛਿਲਕਾ ਹੁੰਦਾ ਆ ਸੱਬਲ ਦੇਖੋ ਜੀ ਹਾਂ ਕੱਲ ਵਾਲਾ ਆਪਣਾ ਆਬਦ ਲੋਹਾਰ ਮੁਲਤਾਨ ਤੋਂ ਹੂੰ ਉਹ ਕੀ ਦੱਸਿਆ ਸੀ ਉਹਨੇ ਆਪਣਾ ਨਾਂ ਨਹੀਂ ਉਹਦਾ ਚੈਨਲ ਆ ਟੈਕਨੀਕਲ ਲੋਹਾਰ ਵੈਸੇ ਤਾਂ ਉਹਦਾ ਨਾਮ ਆ ਆਬਦ ਉਹ ਮੁੰਡਾ ਵਾ 16 ਪੜਿਆ ਹਾਂ ਜਿਹੜਾ ਤੋਹਫੇ ਦੇ ਗਿਆ ਐਮਏ ਐਜੂਕੇਸ਼ਨ ਕੀਤਾ ਉਹਨੇ ਟੱਬਰ 'ਚ 2-3 ਡਾਕਟਰ ਵੀ ਹੈ ਆ ਗਿਆ ਨਾ ਯਾਦ ਜਦੋਂ ਵੀ ਤੁਸੀਂ ਇਹ ਕੁਝ ਕਰਨਾ ਹਾਂ ਉਹ ਯਾਦ ਆਇਆ ਕਰ ਆਹੋ ਬਾਬਾ ਸਖਿਆਈ ਬੜੀ ਬਣਾ ਗਿਆ ਬੜੀ ਸਖਿਆਈ ਬਣਾ ਗਿਆ
ਆ ਦੇਖ ਛੁਰੀ ਤਰ੍ਹਾਂ ਹੈ। ਅੱਛਾ ਵੈਸੇ ਸਰੋਇਆ ਹਾਂਜੀ ਤੂੰ ਜਦੋਂ ਵੀ ਇੱਥੇ ਚੀਜ਼ ਪਕਾਨਾ ਨਾ ਤੇ ਉਹ ਕਹਿੰਦਾ ਕਿ ਆ ਜਨਾਬ ਆ ਮੂੰਹ ਖੁੱਲਾ ਕਰ ਗਿਆ। ਖੀਰ ਪਕਾ ਲਓ ਹੈਂ ਆ ਸੁਹਾਂਜਣੇ ਦੀ ਫਲੀਆਂ ਪਕਾ ਲਓ, ਪਕੌੜੇ ਪਕਾ ਲਓ। ਦੇਸੀ ਮੁਰਗੇ ਦੇ ਬਾਰੇ 'ਚ ਤੈਨੂੰ ਕਿਉਂ ਨਹੀਂ ਖਿਆਲ ਆਉਂਦਾ? ਦੇਸੀ ਮੁਰਗਾ ਕੋਈ ਹੈਗਾ ਤੁਹਾਡੇ ਕੋਲ? ਅੱਲਾ ਦੇਸੀ ਮੁਰਗਾ ਸਾਡੇ ਕੋਲ ਹੈ, ਗੱਲ ਕਰਨ ਵਾਲੀ। ਫਿਰ ਅਸੀਂ ਆਪਣੇ ਡੇਰੇ ਪਕਾਵਾਂਗੇ ਤੇ ਟਿਕਾਣੇ ਆ ਮਿੱਟੀ ਨਾ ਪਕਾਵਾਂਗੇ। ਇੱਥੇ ਲਾ, ਇੱਥੇ ਇੱਥੇ। ਅੱਛਾ ਇਹ ਉਹ ਕਮਲਾ ਵਾ ਜਿਹੜਾ ਬਾਹਰੋਂ ਚੀਜ਼ਾਂ ਚੱਕ ਚੱਕ ਕੇ ਘਰ ਲਿਆਂਦਾ ਹੈ? ਉਹ ਕਹਿੰਦੇ ਨੇ ਸਾਡਾ ਮੁੰਡਾ ਕਮਲਾ, ਬਾਹਰ ਘਰ ਵਾਲੀ ਸ਼ਾਇਦ ਤਾਂ ਬਾਹਰ ਕੋਈ ਨਹੀਂ ਛੱਡਦਾ ਹੈ। ਯਾਰ ਇੱਟਾਂ ਰੱਖਾਂਗੇ ਇੱਥੇ। ਹੈ ਉਹ ਇਦਾਂ ਕਾਹਨੂੰ ਕਰਦਾ? ਤੈਨੂੰ ਕਿਹਾ ਇੱਥੇ ਖਿਲਾਰ ਕੇ ਰੱਖ, ਇੱਥੇ ਰੱਖ। ਥੋੜੀ ਮਿੱਟੀ ਇੱਥੇ ਸਿਰ। ਇੱਟਾਂ ਦੀ ਖਬਰੇ ਲੋੜ ਨਾ ਹੀ ਪਵੇ, ਰੱਖਣੀ ਪੈਣੀ ਆ। ਉਹ ਟੂਬਲ ਤੋਂ ਇੱਟਾਂ ਤੇ ਅੱਛਾ ਇਹਨੇ ਨਾ ਗਿੱਦੜਾਂ ਨੂੰ ਕੋਈ 4 ਮੁਰਗੇ ਦੇਸੀ ਖਵਾ ਲਏ ਆ, ਕੋਈ 8-10 ਮੁਰਗੀਆਂ ਖਵਾ ਲੀਆਂ ਹੈ। ਅੱਗ ਦਾ ਹਾਲਾਤ ਨਾ ਜਦੋਂ ਚਲਾਈਦਾ ਨਾ ਖੁਸ਼ੀ ਹੁੰਦੀ। ਤੇ ਤੂੰ ਚਾਹੇ ਹੁਣ ਦਬਲਾ ਬਟਨ ਝਟ। ਓਹੋ ਆ ਕੁੱਤਾ ਫਸ ਜਾਂਦਾ ਵਿੱਚ। ਆ ਦਿਖਾਈ, ਉਹ ਵਿੱਚ ਵੜਦਾ ਨਾ, ਜਾਲ ਲੱਗਾ ਖੀਰੇ ਵਾਲਾ, ਤੇ ਉਹਦੇ ਵਿੱਚ ਜਾ ਕੇ ਫਸ ਜਾਂਦਾ। 2 ਵਾਰੀ ਅੱਗੇ ਕੱਢਿਆ ਜਾਏਗਾ ਤੇ ਹੁਣ ਜਾਲ ਤੋੜ ਦੂਗਾ ਜਾਂ ਆਪਣੇ ਆਪ ਨੂੰ ਤੋੜਵਾ ਦੂਗਾ? ਭੱਜ ਪੈਣਾ ਬਸ। ਨਹੀਂ ਭੱਜ ਕਿਥੇ ਹੁੰਦਾ, ਉਹ ਤਾਂ ਉੱਥੇ ਲੇਟ ਜਾਂਦਾ ਜਦੋਂ। ਇਹ ਤਾਂ ਵੈਸੇ ਹੀ ਬੜੀ ਹੁੰਦੀ ਆ। ਚਲੋ ਸਿੱਧਾ ਅੱਲਾ ਕਰੇ ਕਿ ਹੋ ਗਿਆ ਸਿੱਧਾ। ਚਲੋ ਸਿੱਧਾ ਸਿੱਧਾ ਨਾ ਕਿੱਥੇ ਸਿੱਧਾ ਹੈ ਕੁੱਤਾ ਸਿੱਧਾ ਨਹੀਂ ਜਾਊ। ਹਾਂਜੀ ਕਰੋ ਗੱਲ, ਹਾਂਜੀ ਕਰੋ ਗੱਲ। ਹੈ ਅੱਛਾ ਕੀ ਪਕਾ ਰਿਹਾ ਅੱਜ? ਅੱਜ ਤੂੰ ਪੈਂਟ ਬੂਸ਼ਰਟ ਪਾਈ ਆ, ਅੱਗੇ ਤੂੰ ਪਾਣਾ ਕੁੜਤਾ ਸ਼ਲਵਾਰ। ਇਹ ਕੀ ਰੌਲਾ? ਅੱਛਾ ਹਲੇ ਉਹ ਆਪਣੇ ਆਪ ਨਹੀਂ ਬੰਦਾ ਹੈ, ਜੋ ਪਾ ਦਿੰਦੇ ਆ। ਅਸਲ ਕਿੱਥੇ ਤੱਕ ਪਹੁੰਚੇ? ਬਸ ਆ ਹਲੇ ਅਸਲ ਦੇਖ ਨਾ, ਜਿਹੜਾ ਪਹਿਲਾ ਮਰਲਾ ਹੁੰਦਾ ਨਾ ਕੱਟਣ ਦਾ, ਇਹ ਵੀ ਜ਼ਿਆਦਾ ਉਹ ਪਕਾਣੇ ਵਾਲਾ ਮਰਲਾ ਐਡਾ ਔਖਾ ਨਹੀਂ ਹੁੰਦਾ ਹੈ। ਜੇ ਇੱਕ ਚੀਜ਼ ਕੋਈ 2 ਘੰਟੇ ਲੱਗਦੇ ਨਾ, 1 ਘੰਟਾ ਉਹਦੀ ਚੀਜ਼ਾਂ ਕੱਟਣ 'ਚ ਲੱਗ ਜਾਂਦਾ, ਘੰਟਾ ਉਹਦੇ। ਹਾਂਜੀ ਕੱਟਣੇ ਆ ਜੀ ਬਹੁਤ ਔਖੀਆਂ ਸੀ। ਉਹ ਫਲੀਆਂ ਨੂੰ ਆਰੇ ਤੇ ਲੈ ਗਏ, ਆਰੇ ਤੇ ਜਾ ਕੇ ਚਰਾਈਆਂ ਟਰਾਲੀ ਤੇ ਉਹ ਫਿਰ ਆ ਟਰਾਲੀ ਤੇ ਲੱਦੀਆਂ, ਉਹਦੀਆਂ ਫਾਕੜਾਂ ਕਰਾਈਆਂ ਤੇ ਉਹ ਲਿਆ ਕੇ ਭਾਂਡੇ 'ਚ ਪਾਈਆਂ। ਅਸਲ 'ਚ ਸਭ ਤੋਂ ਸੌਖਾ ਕੰਮ ਆ ਨਾ ਜਿਹੜਾ, ਉਹ ਹੈ ਗੱਲਾਂ ਕਰਨਾ। ਹਾਂ ਉਹ ਕਈ ਨਾ ਤੇਰੇ ਵਰਗੀਆਂ ਸਵੇਰ ਤੋਂ ਸ਼ਾਮ ਤੱਕ ਨਾ ਘਰ 'ਚ ਡਿੱਕੇ ਦੇ 2 ਨਹੀਂ ਕਰਦੀਆਂ, ਗੱਲਾਂ ਸਭ ਤੋਂ ਜ਼ਿਆਦਾ ਕਰਦੀਆਂ। ਸਾਰੇ ਮਹੱਲੇ ਦੀ ਪਿੰਡ ਦੀ ਖਬਰਾਂ ਹੁੰਦੀਆਂ ਤੇਰੇ ਤਰ੍ਹਾਂ ਉਹਨਾਂ ਕੋਲ ਹੈਂ। ਤੇ ਕੰਮ ਉਹਨਾਂ ਨੇ ਆਨੇ ਦਾ, ਰੋਟੀ ਇੱਕ ਨਹੀਂ ਉਹਨਾਂ ਨੇ ਪਕਾਣੀ ਹੁੰਦੀ ਹੈ। ਬੜੀ ਸੋਹਣੀ ਬਾਲੂ ਵਾਲ ਇੱਥੇ। ਹਾਂ ਖਾਲੇ 'ਚ ਗੋਤੇ ਦਊਂਗਾ, ਟੂਬਲ ਚੱਲ ਰਿਹਾ। ਮੇਰੀ ਗੱਲ ਸੁਣ, ਇਹ ਤੇਰੇ ਆ ਫੈਨ, ਮੇਰੇ ਕੁਛ ਹੈਗੇ ਬੰਦੇ ਮੋਤਕਦੀਨ ਫੈਨ ਜਿਹੜੇ ਹੁੰਦੇ ਲੜਦੇ ਲੁੜਦੇ ਨਹੀਂ ਹੁੰਦੇ। ਮੇਰੇ ਕਿਸੇ ਮੋਤਕਦ ਨੇ ਆ ਕੇ ਨਾ ਤੈਨੂੰ ਨਾ ਕੁਛ ਦਾ ਕੁਛ ਬਣਾ ਦੇਣਾ। ਜਦ ਨੂੰ ਉਹਨਾਂ ਨੇ ਆਣਾ, ਜਦ ਨੂੰ ਅਸੀਂ ਛਿਲ ਮੁੱਛ ਦੇਣਾ, ਜਦ ਨੂੰ ਉਹ ਪਹੁੰਚਣਗੇ। ਹਾਂਜੀ ਜਾਮਣ ਦੀ ਛਾਂ ਜੀ, ਇਹਦੀ ਗਾੜੀ ਛਾਂ। ਹਾਂ ਹਾਂ ਇਹ ਪੱਤੇ ਵੀ ਰੱਬ ਰੱਬ ਕਰ ਰਹੇ ਆ। ਅੱਜ ਦੇਖੀ ਜਦੋਂ ਹਿਲਦੇ ਹਿਲਦੇ ਪੱਤੇ ਦਿਖਾ, ਤੂੰ ਮੇਰਾ ਬੂਥਾ ਦਿਖਾਈ ਜਾਂਦਾ। ਆ ਦੇਖ ਜਿਹੜੇ ਪੱਤੇ ਹਿਲ ਰਹੇ ਆ ਨਾ, ਤੇ ਇਹ ਰੱਬ ਰੱਬ ਕਰ ਰਹੇ। ਹਾਂ ਸਿਆਣਿਆਂ ਤੋਂ ਸੁਣਿਆ, ਰੁੱਖ ਜਦੋਂ ਤੱਕ ਹਰਾ ਰਹਿੰਦਾ ਨਾ, ਉਹ ਰੱਬ ਰੱਬ ਕਰਦਾ। ਜਿੱਦਣ ਸੁੱਕ ਜਾਂਦਾ ਨਾ, ਬਸ ਮੁੱਕ ਗਿਆ। ਹਾਏ ਹਾਏ। ਹਾਂਜੀ ਇਦਾਂ ਹੀ ਬੰਦਾ ਜਦੋਂ ਤੱਕ ਉਹਨੂੰ ਚੇਤੇ ਰੱਖੇ ਨਾ, ਹਾਂ ਹਰਾ ਰਹਿੰਦਾ। ਹਾਂ ਉਦੋਂ ਤੱਕ ਹਰਾ ਰਹਿੰਦਾ। ਜਦੋਂ ਕਵੇ ਨਾ ਵੀ ਮੈਂ ਹੀ ਮੈਂ ਆ, ਭੁੱਲ ਜਵੇ ਉਹਨੂੰ, ਬਸ ਉੱਥੇ ਮੁੱਕ ਗਿਆ। ਨਾਲੇ ਇੱਕ ਵਾਰ ਹੁੰਦਾ ਨਾ, ਧੱਕੇ ਇੱਕ ਲੈਵਲ ਹੁੰਦਾ, ਬਸ ਫਿਰ ਬੰਦਾ ਹਾਲ ਦਵਾਈ ਤੇ ਹੁੰਦਾ। ਹਾਂ ਪਰ ਜਦੋਂ ਗੱਲ ਤੇਰੀ ਤਾਂ ਇਹਨਾਂ ਜਾਮਣਾ ਦੇ ਨਾਲ ਬੜੀਆਂ ਯਾਦਾਂ। ਹਾਂ ਇਹਨਾਂ ਜਾਮਣਾ ਹੈ, ਇਹ ਤੇਰੇ ਸਾਥੀ। ਹਾਂ ਇਹ ਜਾਮਣਾ ਜਿਹੜੀਆਂ ਨਾ, ਇਹ ਬੰਦੇ ਜਿੰਨਾ ਸਾਥ ਦਿੱਤਾ। ਇੱਥੇ ਬਹੁਤ ਫਿਲਮਾਂ ਬਣਾਈਆਂ ਮੈਂ ਬਹਿ ਕੇ ਇਹਨਾਂ ਜਾਮਣਾ ਹੇਠ। ਫਿਰ ਜਿਹੜੀਆਂ ਫਿਲਮਾਂ ਬਣਾਈਆਂ ਤੇ ਉਹ ਲੋਕਾਂ ਨੇ ਸੁਣੀਆਂ, ਪਸੰਦ ਕੀਤੀਆਂ।
ਤੇ ਪਤਾ ਗੱਲ ਕੀ ਆ, ਇਹ ਕੋਈ ਬੰਦਾ ਵੀ ਗੱਲ ਕਰੇ, ਮੈਂ ਆਪਣੀ ਨਹੀਂ ਕਹਿੰਦਾ, ਕੋਈ ਬੰਦਾ ਵੀ ਗੱਲ ਮਨ ਤੋਂ ਕਰੇ ਨਾ, ਹਾਂ ਗੱਲ ਸੱਚੀ ਕਰੇ, ਗੱਲ ਉਹ ਕਰੇ ਜੋ ਤੈਨੂੰ ਦਿਖਿਆ। ਹੁਣ ਤੈਨੂੰ ਚੇਤੇ ਹੋਣਾ, ਮੈਂ ਇੱਕ ਹਸਪਤਾਲ ਦੇ ਵਿੱਚ ਬੀਬੀ ਦੀ ਕਹਾਣੀ ਸੁਣਾਈ ਸੀ ਵੀ ਉਹਦਾ ਪੁੱਤ ਰੱਬ ਨੂੰ ਪਿਆਰਾ ਹੋ ਗਿਆ ਤੇ ਉਹ ਲਿਜਾਣ ਲੱਗੇ ਨਾ, ਤੇ ਉਹ ਡਾਕਟਰਾਂ ਨੇ ਕਿਹਾ ਵੀ ਹਿਸਾਬ ਕਿਤਾਬ ਦੇ ਦੇ ਇੱਥੇ, ਤੇ ਉਹ ਕੰਨ ਦੀਆਂ ਡੰਡੀਆਂ ਲਾ ਕੇ ਉਹਨੇ ਦਿੱਤੀਆਂ। ਉਹ ਮੈਂ ਹਸਪਤਾਲ ਦੇ ਵਿੱਚ ਨਾ, ਮੇਰਾ ਬੇਲੀ ਸੀ, ਉਹਦੀ ਮਾਂ ਸੀ ਉੱਥੇ, ਉਹਦਾ ਪਤਾ ਲੈਣ ਗਿਆ ਸੀ, ਤੇ ਉੱਥੇ ਇਹ ਅੱਖਾਂ ਨਾਲ ਦੇਖ ਕੇ ਆਇਆ ਸੀ ਇਹ ਨਜ਼ਾਰਾ। ਹਸਪਤਾਲ ਬੜਾ ਵੱਡਾ ਪ੍ਰਾਈਵੇਟ ਸੀ, ਤੇ ਉਹ ਉੱਥੇ ਨਜ਼ਾਰਾ ਦੇਖਿਆ ਨਾ, ਇੱਥੇ ਆ ਕੇ ਮੈਂ ਜਾਮਣ ਹੇਠ ਬਹਿ ਕੇ ਉਹ ਗੱਲ ਕੀਤੀ, ਤੇ ਉਹ ਬੰਦੇ ਕਹਿੰਦੇ ਵੀ ਤੂੰ ਤਾਂ ਇੱਕ ਵਾਰੀ ਸਾਡਾ ਦਿਲ ਦਿਖਾਤਾ। ਮੈਂ ਕਿਹਾ ਵੀ ਜਿੱਦਾਂ ਮੇਰਾ ਦੁਖਿਆ ਹਾਂ ਮੈਂ ਉਦਾਂ ਹੀ ਤੁਹਾਡਾ ਦਿਖਾਇਆ, ਮੈਂ ਵੱਧ ਨਹੀਂ ਗੱਲ ਕਰੀ, ਅੱਛਾ ਜੋ ਮੈਂ ਦੇਖ ਕੇ ਆਇਆ। ਇੱਥੇ ਅਸੀਂ ਨਾ ਪਿਛਲੇ ਸਾਲ ਇਹ ਖਾਲਾ ਸੀ ਕੱਚਾ, ਇੱਥੇ ਵੀਡੀਓ ਤੋਂ ਇਲਾਵਾ ਬੜਾ ਟਾਈਮ ਇੱਥੇ ਨਾ ਸਵੇਰੇ ਆ ਜਾਂਦੇ ਸੀ, ਸ਼ਾਮ ਤੱਕ ਨਾ ਬੈਠੇ ਰਹਿੰਦੇ ਸੀ। ਇੱਕ ਦਿਨ ਵੈਸੇ ਹੀ ਸਾਡਾ ਇਰਾਦਾ ਬਣਿਆ, ਕਹਿੰਦੇ ਵੀ ਵੀਡੀਓ ਬਣਾਈਏ, ਕਹਿੰਦੇ ਵੀਡੀਓ, ਅਸੀਂ ਐਵੇਂ ਮੰਜੇ ਕੈਮਰਾ ਲਾਤਾ, ਗੱਲ ਸ਼ੁਰੂ ਹੋ ਗਈ ਵੀ ਹਸਦ ਕੀ ਹੁੰਦਾ ਵਾ ਤੇ ਕਬਰ ਕਿਆ ਇਹ ਉਹ ਮੈਨੂੰ ਹੁਣ ਵੀ ਮੇਰੇ ਜਾਣਨ ਵਾਲੇ ਸਭ ਤੋਂ ਜ਼ਿਆਦਾ ਉਸ ਵੀਡੀਓ ਦਾ ਹਵਾਲਾ ਦਿੰਦੇ ਆ। ਹੁਣ ਪਿਛਲੇ ਦਿਨ ਇੱਕ ਮੈਨੂੰ ਨੇ ਕਿਹਾ ਜੀ ਮੈਂ ਆਣਾ ਬਾਹਰੋਂ, ਤੇ ਉਹ ਜਾਮਣ ਥੱਲੇ ਬਹਿ ਸਕਦੇ, ਮੈਂ ਕਿਹਾ ਬਹਾ ਦੇਂਗੇ ਤੁਹਾਨੂੰ ਜਾਮਣ ਥੱਲੇ। ਮੈਂ ਕਿਹਾ ਹਾਂ, ਰੱਬ ਇਹਨਾਂ ਦੀ ਖੈਰੀ ਸਲਾਮਤੀ ਰੱਖੇ, ਜਾਮਣ ਦੀ ਵੀ, ਤੁਹਾਡੀ ਵੀ ਰੱਖੇ, ਸਾਡੀ ਵੀ ਰੱਖੇ, ਤੇ ਉਹ ਜਿਹੜੇ ਆਉਣ ਵਾਲੇ ਆ ਰੱਬ ਉਹਨਾਂ ਦੀ ਵੀ ਖੈਰੀ ਸਲਾਮਤੀ ਰੱਖੇ। ਪਿਛਲੀ ਦਫਾ ਤੇ ਇੱਥੇ ਬਾਖੀਓ ਵੀ ਲੱਗਿਆ ਹੋਇਆ ਸੀ। ਹਾਂ, ਉਹ ਤਾਂ ਹੁਣ ਵੀ ਲੱਗੂਗਾ ਜਦੋਂ ਜਾਮਣਾ ਪੱਕੀਆਂ ਸਾਡੇ ਮੁਕੱਦਰਾਂ 'ਚ। ਅੱਛਾ, ਉਹ ਨਾ ਸਾਡੇ ਇੱਕ ਬੇਲੀਆਂ ਜੀ, ਸਾਡੇ ਭਰਾ ਆ, ਤੇ ਉਹ ਗੁਜਰਾਤ ਦੇ ਵਿੱਚ ਆ, ਕੁਜਾ ਦੇ ਵਿੱਚ, ਸਜਾਦ ਸਾਹਿਬ, ਉਹ ਬੰਦੇ ਨੇ ਆਪਣੀ ਮਾਂ ਦੀ ਬੜੀ ਖਾਤਰ ਕੀਤੀ, ਉਹਨੂੰ ਮਾਂ ਦੀਆਂ ਦੁਆਵਾਂ, ਤੇ ਉਹਨੇ ਇੱਕ ਬੜੀ ਵੱਡੀ ਕੋਠੀ ਬਣਾਈ ਸੀ, ਉਹ ਮਾਂ ਦੇ ਨਾਂ ਦੇ ਉੱਤੇ ਉਹਨੇ ਦੇ ਦਿੱਤੀ, ਸਕੂਲ ਬਣ ਗਿਆ। ਤੇ ਉਹ ਕਿਆ ਸਿਫਤ ਕਰਾਂ ਉਹਦੀ। ਅੱਛਾ, ਉਹ ਸਾਨੂੰ ਪਤਾ ਕੀ ਕਹਿੰਦਾ ਹੁੰਦਾ, ਰਾਣਾ ਸਾਹਿਬ ਨੂੰ ਵੀ ਮੈਨੂੰ, ਉਹ ਕਹਿੰਦਾ ਵੀ ਜਦੋਂ ਇਦਾਂ ਦਾ ਨਜ਼ਾਰਾ ਹੋਵੇ ਨਾ, ਫਿਰ ਕੈਮਰਾ ਭਾਵੇਂ ਨਾ ਚਲਾਇਆ ਕਰੋ। ਤੇ ਉਹ ਗੱਲ ਉਹਦੀ ਠੀਕ ਆ, ਅਸੀਂ ਕਈ ਵਾਰੀ ਇਦਾਂ ਕੀਤਾ। ਅੱਜ ਤਾਂ ਚਲੋ ਅਸੀਂ ਫਿਲਮ ਬਣਾ ਰਹੇ ਹਾਂ ਨਾ, ਕਈ ਵਾਰੀ ਅਸੀਂ ਬਗੈਰ ਕੈਮਰੇ ਤੋਂ ਇੱਥੇ ਮੰਜੇ ਡਾ ਕੇ ਬਹਿੰਦੇ ਆ, ਤੇ ਉਹ ਨਾ, ਉਹ ਜਿਵੇਂ ਕਹਿੰਦੇ ਨਹੀਂ ਪੰਜਾਬੀ 'ਚ ਆਨੰਦ ਨਹੀਂ ਲੈਂਦੇ, ਆਨੰਦ ਲੈਂਦੇ ਆ, ਉਹ ਮਿਲਦਾ ਇੱਥੇ। ਉਹ ਰੂਹ ਨੂੰ ਜਿਹੜਾ ਸਕੂਨ ਮਿਲਦਾ ਨਾ, ਉਹਨੂੰ ਆਨੰਦ ਸਾਧਦੇ ਆ। ਇਹ ਕਿਉਂ ਜੀ? ਹਾਂ ਹਾਂ, ਉਹਨੂੰ ਸ਼ਾਂਤੀ, ਆਨੰਦ ਹੈ। ਸ਼ਾਂਤੀ ਦਾ ਘਰ ਜਨਾਨੀ ਦਾ ਨਾਮ ਹੁੰਦਾ, ਉਹ ਨਹੀਂ, ਇਹ ਸਕੂਨ ਹੀ ਹੁੰਦਾ ਵਾ, ਸ਼ਾਂਤੀ। ਕਈ ਫਿਲਮਾਂ ਦੇ ਵਿੱਚ ਸ਼ਾਂਤੀ ਬੀਬੀ ਬਣੀ ਹੋਈ ਕੋਈ। ਆਹੋ, ਤੂੰ ਤਾਂ ਇਹੀ ਕਹੇਗਾ ਵੀ ਮੈਨੂੰ ਸ਼ਾਂਤੀ ਨਹੀਂ ਮਿਲੀ ਹੈ। ਘਰ ਜਾ, ਤੈਨੂੰ ਪਤਾ ਮਿਲੀ ਹੈ, ਤੁਹਾਨੂੰ ਤੈਨੂੰ ਘਰ ਜਾਏਗਾ ਨਾ, ਤੈਨੂੰ ਪਤਾ ਲੱਗ ਜਾਊਗਾ ਸ਼ਾਂਤੀ ਕੀ ਹੁੰਦੀ ਆ ਤੇ ਆਨੰਦ ਕੀ ਹੁੰਦਾ। ਸਾਡੀ ਆਤਮਾ ਭਟਕਦੀ ਫਿਰਦੀ ਹੈ ਜੀ, ਤੁਹਾਨੂੰ ਨਹੀਂ ਸ਼ਾਂਤੀ ਮਿਲੀ, ਸਾਨੂੰ ਤਾਂ ਮਿਲੀ। ਅੱਛਾ, ਰੱਬ ਸਿਹਤ ਤੰਦਰੁਸਤੀ ਦੇਵੇ। ਤੇ ਅੱਗ ਬਾਲਦੇ ਆ ਜੀ, ਹੁਣ ਇੱਕ ਵਾਰੀ ਬਟਨ ਦੱਬ ਲਓ ਜੀ। ਹਾਂ, ਅੱਗ ਰਾਣਾ ਬਾਲੂਗਾ। ਹਾਂ, ਰਾਣਾ ਬਾਲੂ ਦਿਖਾਵਾਂਗੇ ਅਸੀਂ। ਮੈਂ ਕਹਿ ਰਿਹਾ ਹੁਣੇ ਦਿਖਾਵਾਂਗੇ, 2 ਮਿੰਟ ਕੈਮਰਾ ਬੰਦ ਕਰੋ, ਇਹ ਭੱਜਿਆ ਜਾਊ। ਹਾਂਜੀ, ਅੱਲਾ ਜਿੱਦਾਂ ਅੱਗੇ ਗੱਲ ਕੀਤੀ ਸੀ ਨਾ ਬਈ, ਉਹ ਉਦਾਂ ਹੀ ਉਹ ਲੱਸੀ ਲੈ ਕੇ ਆ ਰਿਹਾ ਮੁੰਡਾ, ਲੱਸੀ ਪੀਨੇ ਆ, ਤੇ ਉਹ ਆਨੰਦ ਆਊਗਾ ਜਾਮਣ ਦੀ ਛਾਂ ਹੇਠ ਲੱਸੀ ਪੀਵਾਂਗੇ ਨਾ। ਵਾਹ ਬਈ ਵਾਹ। ਮੈਂ ਕਹਿੰਦਾ ਜੇ ਇਸ ਗੱਲ ਤੇ ਰੱਬ ਦਾ ਸ਼ੁਕਰ ਕਰੀਏ ਨਾ, ਤੇ ਖਬਰੇ ਸਾਡੇ ਕੋਲ ਸ਼ੁਕਰ ਨਾ ਅਦਾ ਹੋਵੇ ਵੀ ਇਹ ਸਾਨੂੰ ਪੰਜਾਬ ਜਿਹੜੀ ਜੰਨਤ ਦਿੱਤੀ ਹੈ, ਜਿਹੜੀ ਜੰਨਤ ਦੇ ਵਿੱਚ ਬੈਠੇ ਆ ਪੰਜਾਬ ਦੇ ਵਿੱਚ, ਇਹਦਾ ਸ਼ੁਕਰ ਹੀ ਨਹੀਂ ਇਹਦਾ। ਜਿਉਂਦਾ ਵਸਦਾ ਰਹੇ, ਜਿਉਂਦਾ ਵਸਦਾ ਰਹੇ। ਵਾਹ ਬਈ ਵਾਹ ਬਈ, ਬੜੀ ਠੰਡੀ। ਆ ਦਿਖਾਓ ਜੀ, ਆ ਲੜ ਲਾ ਕੇ ਨਾ, ਇਹ ਪਾਈ ਅੱਧਾ ਗਲਾਸ। ਵਾਹ ਬਈ ਵਾਹ, ਵਾਹ ਬਈ। ਮੈਂ ਕਿਹਾ ਸੀ ਨਾ ਵੀ ਚਰਵੇ ਦੇ ਵਿੱਚ ਲੱਸੀ ਹੋਵੇ। ਆਏ ਹਾਏ ਹਾਏ। ਕਿ ਰਾਣੇ ਅਸਲਮ ਪਾਕਿਸਤਾਨ ਦੇ ਨੰਬਰ 1 ਕੁੱਕ ਦਾ ਪੱਕਾ ਕੋੜਾ ਸਾਲਣ। ਹਾਂ, ਤੇ ਫਿਰ ਤੂੰ ਦੇਖ ਨਾ, ਉਹ ਇੱਕ ਦਿਨ ਨਾ ਇਦਾਂ ਹੀ ਲਾਈ ਫਿਲਮ ਬਣਾਈ, ਹੁਣ ਖਬਰੇ ਮੇਰੇ ਯਾਦ ਨਹੀਂ ਵੀ ਕਿਹੜੀ ਬਣਾਈ ਸੀ, ਤੇ ਉਹ ਮੁੰਡਾ ਕਹਿੰਦਾ ਵੀ ਯਾਰ ਥਾਂ ਮਾਰੋਗੇ, ਉਹ ਬੈਠਾ ਵਿਚਾਰਾ ਨਾ ਆਪਣੇ ਪਿੰਡ ਤੋਂ ਦੂਰ, ਉਹ ਕਹਿੰਦਾ ਵੀ ਥਾਂ ਮਾਰੋਗੇ। ਹਾਏ ਬਿਸਮਿਲ੍ਲਾ ਬਿਸਮਿਲ੍ਲਾ, ਜਿਉਂਦਾ ਵਸਦਾ। ਉਹ ਲੱਸੀ ਕਾਦੀ ਬਾਬਾ, ਦੁੱਧ ਹੈ ਤਾਂ ਨੀਰਾ, ਅਭੀ ਸੋਡਾ ਨਹੀਂ ਪਾਇਆ ਹੁੰਦਾ ਦੁੱਧ 'ਚ, ਇਦਾਂ ਲੱਸੀ। ਚਾਚੀ ਜੀ ਤੈਨੂੰ ਸ਼ੁਕਰ ਆ, ਸ਼ੁਕਰ ਆ, ਸ਼ੁਕਰ ਆ ਜੀ, ਅਸੀਂ ਤਾਂ ਇਸ ਗੱਲ ਤੇ ਵੀ ਸ਼ੁਕਰ ਕਰਦੇ। ਸ਼ੁਕਰ ਹਾਏ ਹਾਏ।
ਨਾ ਗੱਲ ਕਰਦਾ ਦੁਪਹਿਰ ਦੇ ਵੇਲੇ ਨਾ ਕਿਧਰੇ ਛਾਂ ਹੋਵੇ ਰਾਜਮੀ ਨੇ ਵੀ ਜਾਮਣਾ ਜਿਵੇਂ ਸਿਆਣਿਆਂ ਨੇ ਕਿਹਾ ਨਾ ਵੀ ਸਿਆਲੇ ਦੇ ਵਿੱਚ ਪੰਜਾਬ ਸਵਰਗ ਬਣ ਜਾਂਦਾ, ਮੈਂ ਕਹਿੰਦਾ ਦੁਪਹਿਰੇ ਨੂੰ ਵੀ ਸਵਰਗ ਬਣ ਜਾਂਦਾ ਜਾਮਣਾ ਹੇਠ। ਹਾਂ ਸਿਆਣੇ ਕਹਿੰਦੇ ਰੱਬ ਦੁੱਧ ਪੁੱਤ ਸਭ ਨੂੰ ਦਵੇ, ਤੇ ਮੈਂ ਕਹਿੰਦਾ ਰੱਬ ਨਾਲ ਲੱਸੀ ਵੀ ਸਭ ਨੂੰ ਦਵੇ। ਹਾਏ ਹਾਏ ਦੁੱਧ ਹੋਊਗਾ ਤਾਂ ਲੱਸੀ ਹੋਊਗੀ। ਅੱਛਾ ਆਪਾਂ ਅੱਗੇ ਨਾ ਜਿੰਨੀਆਂ ਵੀਡੀਓ ਬਣਾਈਆਂ ਆਪਾਂ ਬਣਾਏ ਸ਼ਾਮ ਦੇ ਖਾਣੇ, ਤੂੰ ਵੀ ਪੀ ਲਾ। ਅੱਛਾ ਸ਼ਾਮ ਦੇ ਡਿਨਰ ਜਿਹਨਾਂ ਨੂੰ ਕਹਿੰਦੇ ਨੇ। ਕੀ ਕਹਿੰਦੇ? ਹੈਗਾ ਦੁਪਹਿਰ ਦਾ ਖਾਣਾ। ਡਿਨਰ ਨਹੀਂ ਕਹਿੰਦੇ, ਡਿਨਰ ਸੈਟ ਸਾਡੇ ਘਰੇ ਆ, ਉਹਨੂੰ ਕਹਿੰਦੇ ਜਿਹੜੇ ਭਾਂਡਿਆਂ 'ਚ ਪਾਈਦਾ ਸਾਡੇ ਘਰੇ। ਉਹ ਡਿਨਰ ਸੈੱਟ ਆ, ਰਾਤ ਦੇ ਖਾਣੇ ਨੂੰ ਡਿਨਰ ਕਹਿੰਦੇ ਆ। ਤੇਰੇ ਵਰਗੇ ਕਈ ਸ਼ਾਮ ਵੇਲੇ ਵੀ ਕਹਿੰਦੇ ਹੁੰਦੇ ਨਾਸ਼ਤਾ ਲੈ ਆਓ। ਲੱਸੀ ਚੜ ਗਈ ਭਾਈ ਨੂੰ, ਲੱਸੀ ਚੜ ਗਈ। ਇਹ ਭਾਈ ਨੂੰ ਚਾਹ ਵੀ ਚੜ ਜਾਂਦੀ। ਦੇ ਹੁਣ ਪੁੱਟੀਆਂ ਪੁੱਟੀਆਂ ਗੱਲਾਂ ਲੱਗ ਗਿਆ ਨਾ। ਮਗਰ ਵਾਲੇ ਨਹੀਂ ਕਹਿ ਰਹੇ ਹੁੰਦੇ, ਕਹਿੰਦਾ ਨਾਸ਼ਤਾ ਨਹੀਂ ਕੀਤਾ ਸਵੇਰ ਦਾ, ਹੁਣ ਨਾਸ਼ਤਾ ਲੈ ਆਓ। ਹਾਏ ਹਾਏ ਕਸਮੇ ਪੂਰਾ ਲੂਣਾ ਵਿੱਚ ਚਾਸਾ। ਸ਼ੁਕਰ ਆ ਮਾਲਕਾ ਤੇਰਾ, ਸ਼ੁਕਰ। ਸਾਨੂੰ ਜਿਹੜੇ ਦੇਖਣ ਵਾਲੇ ਆ ਰੱਬਾ, ਉਹਨਾਂ ਨੂੰ ਵੀ ਇਦਾਂ ਹੀ ਨਸੀਬ ਕਰੀ, ਇਦਾਂ ਹੀ ਉਹਨਾਂ ਨੂੰ ਲੱਸੀ ਨਸੀਬ ਕਰੀ, ਇਦਾਂ ਹੀ ਦੁਪਹਿਰਾ ਨਸੀਬ ਕਰੀ, ਇਦਾਂ ਹੀ ਜਾਮਣਾ ਦੀ ਛਾਂ ਨਸੀਬ ਕਰੀ। ਹਾਂ ਜਦੋਂ ਰੱਬ ਕੋਈ ਨੇਮਤ ਦਵੇ ਨਾ ਤੇ ਉਹ ਦੁਆਵਾਂ ਵਾਸਤੇ ਵੀ ਮੰਗੋ। ਹਾਂ ਹਾਂ ਉਸੇ ਟਾਈਮ ਮੰਗੋ ਵੀ ਰੱਬਾ ਇਹ ਸਭ ਨੂੰ ਦੇਈ। ਨਾ ਗੰਡੇ ਵਾਵਾ ਪਾ ਲਈ। ਹਾਂ ਗੰਢੇ ਪਾਵੋ, ਟਮਾਟਰ ਵੀ ਵਾਵਾ ਸਾਰੇ ਆ। ਟਮਾਟਰ ਵੀ ਵਾਵਾ ਹੀ ਪਾਵਾਂਗੇ। ਪੀਲਾ ਪੀਲਾ ਪੀਲਾ। ਉਹ ਜਿਸ ਤਰ੍ਹਾਂ ਪਹਿਲੇ ਗਰਮੀਆਂ 'ਚ ਪਤਾ ਕਿਆ ਹੁੰਦਾ ਸੀ, ਹਾਂਜੀ ਉਹ ਪਿੰਡਾਂ 'ਚ ਨਾ ਏਡਾ ਘਰਾਂ 'ਚ ਹੀ ਸਬਜ਼ੀਆਂ ਹੁੰਦੀ ਸੀ, ਦੁਕਾਨਾਂ ਤੇ ਘੱਟ ਹੀ ਆਉਂਦੀਆਂ ਸੀ। ਉਹ ਇੱਕ ਨਾ ਖਾਣਾ ਬੜਾ ਖਾ ਲ, ਤੈਨੂੰ ਵੀ ਯਾਦ ਹੋਣਾ ਵੀ ਕੁਛ ਟਮਾਟਰ ਤੇ ਹਰੀਆਂ ਮਿਰਚਾਂ, ਹਾਂ ਪਿਆਜ਼ ਟਮਾਟਰ ਹਰੀਆਂ ਮਿਰਚਾਂ, ਬਸ ਉਹੀ ਮੈਂ ਹਾਂ ਦੁਪਹਿਰ ਦੇ ਹੀ। ਮੈਂ ਉਹ ਗੱਲ ਕਰਨ ਲੱਗਾ ਸੀ ਵੀ ਦੁਪਹਿਰ ਨੂੰ ਨਾ ਰਗੜੇ ਬੜੇ ਮਸ਼ਹੂਰ ਆ। ਰਗੜੇ ਸਾਦੇ ਨੂੰ ਚਟਣੀ ਨੂੰ ਕੁੰਡੀ ਸੋਟੇ ਦੇ ਵਿੱਚ, ਉਹ ਚ ਟਮਾਟਰਾਂ ਦੀ ਲਾਲਾ, ਗੰਢਿਆਂ ਦੀ ਲਾਲਾ। ਹੁਣ ਕੱਲ ਨਾ ਮੈਂ ਤੇ ਬਾਬੇ ਲਸ਼ਕਰ ਨੇ ਰੋਟੀ ਖਾਧੀ। ਅਸੀਂ ਹੁਣ ਲਾਲ ਮਿਰਚਾਂ ਦਾ ਕੋਈ ਹੈ ਕੋਈ ਗੱਲ, ਲਾਲ ਮਿਰਚਾਂ ਨਹੀਂ ਸਬੂਤੀਆਂ, ਉਹ ਰਗੜ ਕੇ ਨਾ ਤੇ ਉਹ ਚ ਲੱਸੀ ਪਾ ਲਈ। ਹਾਂ ਜਿਹਨੂੰ ਚਿੜੀ ਛੋਰ ਚਿੜੀ ਛੋਰਾ ਸਾਦਾ। ਬਕਾਇਦਾ ਚਿੜੀ ਚੋਰਾ। ਅੱਛਾ ਤੁਸੀਂ ਚਿੜੀ ਛੋਰਾ ਕਹਿੰਦੇ ਹੋ? ਚਿੜੀ ਚੋਰਾ ਕਹਿੰਦੇ ਨੂੰ। ਅਸੀਂ ਤਾਂ ਅਕਸਰ ਦੁਪਹਿਰ ਨੂੰ ਵੀ ਉਹ ਰਗੜ ਕੇ ਵਿੱਚ ਲੱਸੀ, ਜੇ ਲੱਸੀ ਨਾ ਹੋਵੇ ਤਾਂ ਦੁੱਧ। ਵੈਸੇ ਲੱਸੀ ਦਾ ਸਵਾਦ ਬਹੁਤਾ, ਦੁੱਧ ਦਾ ਵੀ ਹੈ। ਉਹ ਕਹਿੰਦੇ ਚਿੜੀ ਛੋਰਾ। ਤੇ ਜੇ ਲੱਸੀ ਦੁੱਧ ਨਾ ਹੋਵੇ ਪਾਣੀ ਨਾਲ ਵੀ ਉਹ ਚਿੜੀ ਛੋਰਾ ਚੱਲ ਜਾਂਦਾ। ਅੱਛਾ ਉਹ ਬਲਕਿ ਜਦੋਂ ਦੁਪਹਿਰੇ ਆਈਦਾ ਸੀ ਨਾ ਸਕੂਲੋਂ, ਉਹ ਇੱਕ ਤਾਂ ਹੀ ਹੁੰਦਾ ਸੀ ਵੀ ਜਾਂ ਤਾਂ ਜੇ ਕੋਈ ਪਹਿਲੇ ਨਹੀਂ ਪਹੁੰਚਿਆ ਮਲਾਈ ਲਾਹਣੇ ਵਾਲਾ, ਤੇ ਮਲਾਈ ਜਿਹੜਾ ਵਾ ਨਾ, ਨਹੀਂ ਵਰਨਾ ਫਿਰ ਇਹੀ ਹੁੰਦਾ ਸੀ ਵੀ ਚਟਨੀਆਂ ਤੇ ਲੱਸੀ ਪਈ ਆ ਤੇ ਚਿੜੀ ਛੋਰੇ ਵਾਲਾ ਜਿਹੜਾ ਚੱਲਦਾ ਸੀ। ਮੈਂ ਉਹੀ ਕਹਿਣਾ ਵੀ ਦੁਪਹਿਰ ਨੂੰ ਸ਼ਾਮਾਂ ਮੁੱਕਦੀਆਂ ਨਹੀਂ ਵੀ ਇੱਕ ਤਾਂ ਮਲਾਈ 'ਚ ਖੰਡ ਪਾ ਲਓ, ਬਈ ਸ਼ੱਕਰ ਦੇ ਵਿੱਚ ਕਾਲ ਪਾ ਲਓ, ਗੰਢੇ ਨੂੰ ਮੁੱਕਾ ਮਾਰ ਲਓ, ਮੁੱਕੀ ਮਾਰ ਕੇ ਗੰਢਾ ਭੰਨ ਕੇ ਖਾ ਲਓ, ਤੇ ਫਿਰ ਚਟਣੀਆਂ 2 3 4 ਚਟਣੀਆਂ ਰਗੜ ਲਓ, ਕੱਲੀ ਲੱਸੀ ਨਾ ਖਾ ਲਓ। ਅਚਾਰ ਆ ਕਿੰਨੀਆਂ ਕਿਸਮਾਂ ਦੇ ਅਚਾਰ ਆ। ਤੂੰ ਯਾਰ ਉੱਤੇ ਚੜਿਆ ਹੋਇਆ, ਤੂੰ ਥੋੜਾ ਜਿਹਾ ਪਿਛਾ ਨੂੰ ਹੁੰਦਾ ਨਾ ਕਿਤੇ। ਨਹੀਂ ਨਹੀਂ ਅੱਛਾ ਤੂੰ ਬੜਾ ਫਿੱਟ ਆ। ਅੱਛਾ ਕੀ ਗੱਲ ਕਰਦਾ ਸੀ? ਆ ਵੀ ਇਹ ਚੀਜ਼ਾਂ ਜਿਹੜੀਆਂ ਦੁਪਹਿਰ ਨੂੰ ਖਾਣ ਵਾਲੀਆਂ, ਅਚਾਰ। ਹਾਂ ਫਿਰ ਗੁੜ ਦੇ ਨਾਲ, ਤੇ ਫਿਰ ਕੱਲੇ ਦੁੱਧ ਨਾਲ, ਕੱਲਾ ਦੁੱਧ ਨਾਲ ਰੋਟੀ ਖਾਣੀ ਆਂਦੀ ਤੈਨੂੰ? ਉਹ ਕੋ ਤੇਰੇ ਵਰਗਾ ਸੀ ਨਾ, ਤੇ ਉਹ ਆਇਆ ਸ਼ਹਿਰ ਚੋਂ, ਤੇ ਉਹਨੇ ਕਿਹਾ ਵੀ ਦੁੱਧ ਨੂੰ ਲਿਆ ਕੇ ਰੱਖਤਾ, ਨਾ ਰੋਟੀ ਰੱਖਤੀ ਵੀ ਦੁੱਧ ਨਾ ਖਾ ਲਾ। ਤੇ ਉਹਨੂੰ ਇਹ ਨਹੀਂ ਸੀ ਪਤਾ ਵੀ ਪਹਿਲਾਂ ਘੁੱਟ ਭਰਨੀ ਹੈ ਕਿ ਪਹਿਲਾਂ ਬੁਰਕੀ। ਉਹਨੇ ਪਹਿਲਾਂ ਘੁੱਟ ਭਰ ਕੇ ਨਾ ਤੇ ਉਹ ਫਿਰ ਬੁਰਕੀ ਪਾਣ ਲੱਗਿਆ, ਦੁੱਧ ਡੁੱਲ ਜਾ ਕਰੇ। ਆਖੇ ਯਾਰ ਇਹ ਦੁੱਧ ਨਾਲ ਰੋਟੀ ਕਿਵੇਂ ਖਾਈ ਦੀ? ਉਹ ਤੇਰੇ ਵਰਗਾ ਸੀ। ਅੱਛਾ ਹੁਣ ਮੈਂ ਤੁਹਾਨੂੰ ਦੱਸਾਂ, ਦੁਪਹਿਰ ਨੂੰ ਜਿਹੜੀ ਕੜੀ ਆ ਤਾਜ਼ਾ, ਕੜੀ ਕੱਲ ਪਕਾਈ ਸੀ, ਕੜੀ ਪਕੌੜਾ, ਵੀ ਪਕੌੜੇ ਕੱਢੇ। ਭਿੰਡੀ ਦੁਪਹਿਰ ਦਾ ਸਾਲਣ। ਹਾਂ ਭੁਰਜੀ ਬਣਾਉਂਦੇ ਦੁਪਹਿਰ ਵੇਲੇ ਨਾ ਛੋਰਾ ਨਹੀਂ ਐਡਾ ਜਿਹੜਾ ਨਾ, ਛੋਰਾ ਸ਼ਾਮ ਵਾਲੇ ਦਾ ਸਾਲਣਾ, ਦੁਪਹਿਰੇ ਖੁਸ਼ਕ ਵਾਲਾ ਜਿਹੜਾ ਨਾ। ਅੱਛਾ ਹੁਣ ਕਾਹਨੂੰ ਭੁੱਖ ਲਵਾਈ ਜਾਂਦਾ? ਦਬਲਾ ਬਟਨ ਫਿਰ ਪਕਾਨੇ ਆ। ਉਹ ਬੜੀ ਕਿਹੜੀ ਸੁੱਕੀ ਕੋਈ ਨਹੀਂ, ਕੋਈ ਸਾਪਰ ਪਈ ਨਾ ਕੋਈ ਨਹੀਂ। ਮੈਂ ਕਿਹਾ ਭਾਈ ਨੀਚੇ ਥੋੜੇ ਸੁੱਕੇ ਪੱਤੇ ਨਾ ਨਿਚਲੇ ਪਾਸੋਂ ਲਾ ਦੇ। ਚੱਲੀ ਆ ਸੁੱਕੇ ਪੱਤੇ ਨਹੀਂ ਆ ਜਿਹੜੇ ਇਹਨਾਂ ਨੀਚੇ ਨਿਚਲੇ ਬਸ। ਅੱਛਾ ਪਨੀਰ ਵਾਲਾ ਬਹੁਤ ਸੁੱਕਾ ਵਾਲਾ ਨਾ।
ਮੇਰੇ ਕੋਲ ਰੱਖਦੇ ਉੱਪਰ ਨੇ ਇਹ ਹੈ ਜੀ ਹੁਣ ਨਾ ਇਸ ਦਾ ਥੋੜਾ ਜਿਹਾ ਇੱਧਰ ਨੂੰ ਕਰ ਲਓ ਹਾਂ ਆਪਣੇ ਵੱਲੋਂ ਮਾੜੇ ਠੀਕ ਹੈ ਇਹ ਹੁਣ ਦੱਸੋ ਜੀ ਵੀ ਕੀ ਇਹ ਹੋਇਆ ਬਸ ਇਹ ਹੁਣ ਨਾ ਇਹਨੂੰ ਉਬਾਲਦੇ ਆ 10 ਕੁ ਮਿੰਟ ਕੀ ਹੈ ਇਹਦੇ ਵਿੱਚ ਇਹਦੇ 'ਚ ਹੈ ਸੁਹਾਂਜਣੇ ਦੀ ਫਲੀਆਂ ਅੱਛਾ ਤੇ ਇਹ ਤਾਂ ਕਿ ਇਹਨਾਂ ਦੀ ਨਾ ਕੜਤਣ ਜਿਹੜੀ ਆ ਨਾ ਉਹ ਮਰ ਜੇ ਨਮਕ ਪਾ ਦਿੰਦੇ ਥੋੜਾ ਜਿਹਾ ਇਹਦੇ 'ਚ 2 ਵਾਰੀ ਵਾਲਾਂਗੇ ਨਾ ਪਾਣੀ ਕੱਢ ਦਿਆਂਗੇ ਫਿਰ ਨਵੇਂ ਪਾਣੀ ਨਾਲ ਵਾਲਾਂਗੇ ਨਮਕ ਇਹਦੇ 'ਚ ਇਹ ਹੈ ਨਾ ਕਿ ਜਾਂ ਤਾਂ ਘੀ ਨਾਲ ਜਿਹੜਾ ਨਾ ਕਿਸੇ ਚੀਜ਼ ਨੂੰ ਹੁਣੋਂ ਕੌੜੀ ਜਿਹੜੀ ਚੀਜ਼ ਹੁੰਦੀ ਹੈ ਜਿਸ ਤਰ੍ਹਾਂ ਕਰੇਲੇ ਜਿਹੜੇ ਆ ਉਹ ਵੀ ਕੜਵਾਹਟ ਉਹਨਾਂ ਦੀ ਮਰ ਜਾਂਦੀ ਆ ਮਿਰਚਾਂ ਵੀ ਅਗਰ ਜਦੋਂ ਘੀ 'ਚ ਫਰਾਈ ਹੁੰਦੀਆਂ ਵਾ ਉਹਨਾਂ ਦੀ ਕੜਵਾਹਟ ਵੀ ਮਰ ਜਾਂਦੀ ਹੋਰ ਚੀਜ਼ਾਂ ਦੀ ਜਾਂ ਕੋਈ ਚੀਜ਼ ਜਦੋਂ ਉਬਾਲੀ ਜਾਏ ਨਾ ਫਿਰ ਉਹਦਾ ਕੜਵਾਹਟ ਵਾਲਾ ਅਸਰ ਜਿਹੜਾ ਨਾ ਪਾਣੀ 'ਚ ਨਿਕਲ ਜਾਂਦਾ ਤੇ ਉਹ ਪਿਓ ਪੁੱਤਰ ਸੋ ਗਏ ਆ ਆਹੋ ਕਿਹੜਾ ਕੰਮ ਕਰਨਾ ਵਾ ਗੱਲਾਂ ਕਰਨੀਆਂ ਹਾਂ ਅੱਗ ਤੋਂ ਉਹਨੇ ਫਿਰ ਤੇਰੇ ਤੋਂ ਬੁਲਵਾ ਹੈਂ ਉਹ ਬਸ ਹੁਣ ਸੁੱਤਾ ਪਿਆ ਸੀ ਵਰਨਾ ਜੇ ਜਾਗਦਾ ਹੁੰਦਾ ਮੈਂ ਕਦੇ ਵੀ ਨਹੀਂ ਬਾਲਣੀ ਸੀ ਉਹ ਹੁਣ ਮੈਂ ਕਿਹਾ ਹਾਂ ਜਿਵੇਂ ਵੀ ਆ ਉਹ ਨਹੀਂ ਹੁਣ ਸੁੱਤੇ ਹੋਏ ਹੁਣ ਮੈਂ ਸੁੱਤੇ ਹੋਏ ਨਾ ਕਿਆ ਹਾਂ ਨਹੀਂ ਹੌਲੀ ਹੌਲੀ ਬਸ ਇੰਨਾ ਨਾ ਫਿਰ ਆਸਤਾ ਆਸਤਾ ਲਾਉਂਦੇ ਰਵਾਂਗੇ ਨਾ ਇੱਕੋ ਦਮ ਨਹੀਂ ਨਾ ਸਾਰਾ ਹੁਣ ਮੈਂ ਸੁੱਤੇ ਬੰਦੇ ਨਾਲ ਜਿੱਦ ਕਿਸ ਚੀਜ਼ ਦੀ ਲਾਂਦਾ ਹਾਂ ਜੇ ਜਾਗਦਾ ਹੁੰਦਾ ਫਿਰ ਦੇਖਦਾ ਤੇ ਫਿਰ ਮੈਂ ਬਿਲਕੁਲ ਨਹੀਂ ਫਿਰ ਮੈਂ ਇਹਦੇ ਕੋਲ ਹੀ ਬਣਵਾਉਣੀ ਸੀ ਅੱਗ ਕੋਈ ਨਹੀਂ ਝੱਟ ਹੋਰ ਸੌ ਲੈਣ ਦੇ ਛੋਟਾ ਸੌ ਪਿਆ ਨਾ ਮੇਰਾ ਰੈਸਟ ਕਰ ਰਿਹਾ ਛੋਟਾ ਇਹ ਛੋਟਾ ਜਦੋਂ ਮੈਨੂੰ ਲੱਗਦਾ ਕੁਝ ਠੀਕ ਨਹੀਂ ਹੈ ਵਰਨਾ ਤੇ ਖੇਲਦਾ ਖੁੱਲ੍ਹਾ ਰਹਿੰਦਾ ਹੁੰਦਾ ਟੋਟਾ ਕੀ ਹਾਲ ਆ ਤੇਰਾ ਹਰੀ ਮਿਰਚਾਂ ਹਾਂ ਹਰੀਆਂ ਮਿਰਚਾਂ ਅੱਛਾ ਰਾਣਾ ਰੈਸਪੀ ਤਾਂ ਦੱਸ ਦੇ ਕਿਵੇਂ ਬਣਾਉਣੀ ਯਾਰ ਇਹਦੇ 'ਚ ਇਹ ਆ ਕਿ ਇਹ ਨਾ ਸੁਹਾਂਜਣੇ ਦੀ ਫਲੀਆਂ ਜਿਹੜੀਆਂ ਨਾ ਵਾਲ ਲੈਣੀਆਂ 2 ਵਾਰੀ ਤੇ ਆ ਪਿਆਜ਼ ਆ ਇਹ ਤੇਰੀ ਫਰਮਾਇਸ਼ ਤੇ ਉਸ ਤਰੀਕੇ ਯਾਨੀ ਕਿ ਜ਼ਿਆਦਾ ਹੀ ਪਾਏ ਆ ਪਿਆਜ਼ ਤੇ ਇਹਨਾਂ 'ਚ ਅਦਰਕ ਤੇ ਲਸਣ ਇਹਨਾਂ ਨੂੰ ਪਿਆਜ਼ ਨੂੰ ਥੋੜਾ ਜਿਹਾ ਕਰਾਂਗੇ ਫਰਾਈ ਤੇ ਫਿਰ ਇਹਦੇ 'ਚ ਨਾ ਲਸਣ ਅਦਰਕ ਪਾ ਦਿਆਂਗੇ ਫਿਰ ਟਮਾਟਰ ਯਾਨੀ ਕਿ ਮਸਾਲਾ ਜਿਸ ਤਰ੍ਹਾਂ ਆਮ ਸਬਜ਼ੀ ਦਾ ਬਣਦਾ ਵਾ ਉਹ ਮਸਾਲਾ ਬਣ ਜਾਏਗਾ ਫਿਰ ਇਹ ਫਲੀਆਂ ਜਿਹੜੀਆਂ ਵਾ ਨਾ ਉਬਲੀਆਂ ਹੋਈਆਂ ਇਹਨਾਂ ਨੂੰ ਉਹਦੇ 'ਚ ਭੁੰਨਾਂਗੇ ਤੇ ਥੋੜਾ ਜਿਹਾ ਪਾਣੀ ਪਾ ਕੇ ਨਾ ਰੱਖ ਦਿਆਂਗੇ ਯਾਨੀ ਕਿ ਜਿਹੜਾ ਗਲ ਜਾਣ ਤੇ ਬਣ ਜਾਣਾ ਜਿਸ ਤਰ੍ਹਾਂ ਭਿੰਡੀ ਤੋਰੀ ਦਾ ਨਹੀਂ ਹੁੰਦਾ ਸਾਲਣ ਉਸ ਹਿਸਾਬ 'ਚ ਇਹ ਕੋੜੀਆਂ ਨਹੀਂ ਬਣਨੀਆਂ ਨਹੀਂ ਇਨਸ਼ਾਅੱਲਾ ਤਾਲਾ ਚਲੋ ਫਿਰ ਕੈਮਰਾ ਹੁਣ ਬੰਦ ਕਰ ਲਾਂ ਹਾਂ ਬੰਦ ਕਰ ਦੇ ਤੂੰ ਇਹਨੂੰ ਸੌਣ ਦੇਣਾ ਹਾਂ ਇਹਨੂੰ ਸੌਣ ਦੇ ਇਹ ਹੁਣ ਕੀ ਚੋਕ ਕਰ ਲਸਣ ਤੇ ਅਦਰਕ ਉੱਠ ਜਾਓ ਪਿਓ ਪੁੱਤਰ ਤੁਸੀਂ ਕਿਹੜੇ ਕੰਮ ਨੂੰ ਲੱਗੇ ਹੋਏ ਆ ਕੰਮ ਤੇ ਇੱਥੇ ਲਾ ਕੇ ਤੇ ਆਪ ਸੌਂ ਗਏ ਆ ਉੱਠ ਜਾ ਹੁਣ ਅਤੇ ਕੰਮ ਤਾਂ ਅੱਧਾ ਨਿਬੜ ਗਿਆ ਮੁੰਡਾ ਮਾਸ਼ਾਅੱਲਾ ਐਡਾ ਵੱਡਾ ਹੋ ਗਿਆ ਸੁੱਤਾ ਨਹੀਂ ਛੋਟਾ ਚਲਾ ਗਿਆ ਛੋਟਾ ਸੁੱਤਾ ਆਇਆ ਸੀ ਨਾ ਵੱਡਾ ਅੱਛਾ ਦੂਆ ਵੱਡਾ ਆ ਗਿਆ ਮੈਂ ਕਹਾਂ ਵੀ ਸੁੱਤੇ ਐਡਾ ਵੱਡਾ ਹੋ ਗਿਆ ਵੀ 2 ਸਾਲ ਸੁੱਤਾ ਸੀ ਵੀ ਸੌਣ ਚ ਤੂੰ ਤਾਂ ਹਿਸਾਬੇ ਕਾਫ ਵਾਲਾ ਹਿਸਾਬ ਲਾਇਆ ਵੀ ਪਤਾ ਨਹੀਂ 2 ਸਾਲ ਵਕਤ ਅੱਗੇ ਚਲਾ ਗਿਆ ਉੱਥੇ ਤਾਂ ਕਈ 100 ਸਾਲ ਦੀ ਹੈ ਵੀ 2 ਸਾਲ ਵੀ 4 ਸਾਲ ਦਾ ਮੁੰਡਾ 6 ਸਾਲ ਦਾ ਹੋ ਗਿਆ ਇਹ ਜਿਹੜੀ ਲੱਸੀ ਆ ਨਾ ਨੀਂਦ ਬਹੁਤ ਇਹ ਇੱਕ ਵਾਰੀ ਡੇਗਦੀ ਤਾਂ ਹੈ ਚਾਹੇ ਕਿੱਡਾ ਵੀ ਤੂੰ ਤਕੜਾ ਹੋ ਜਾ ਲੱਸੀ ਇੱਕ ਵਾਰੀ ਡੇਗਦੀ ਹੈ ਅੱਖਾਂ ਲੱਗ ਗਿਆ ਤੂੰ ਆ ਗਿਆ ਪੁੱਸ ਕੋਲੋਂ ਅੱਛਾ ਵਾਹ ਬਈ ਵਾਹ ਫਿਰ ਤੈਨੂੰ ਉਰੇ ਕੌਣ ਛੱਡ ਕੇ ਗਿਆ
ਸਾਵਲ ਅੱਛਾ ਵਾਹ ਜੀ ਵਾਹ, ਸਾਵਲ ਕਹਿੰਦਾ ਮੈਨੂੰ ਛੱਡ ਕੇ ਗਿਆ। ਚਲ ਚਲੋ ਉਹ ਤਾਂ 10 ਮਿੰਟ ਹੋ ਗਏ ਹੁਣ, 10 ਮਿੰਟ ਹੋ ਗਏ। ਲੈ ਤੂੰ ਇੱਥੇ ਹੀ ਬਹਿ ਸ਼ਾਮੀ ਹੈ। ਹਾਂ ਠੀਕ। ਆ ਪੱਤਿਆਂ ਨਾਲ ਨਾ ਹਾਂ। ਅੱਛਾ ਇਹ ਪੱਕ ਗਈ? ਹਾਂਜੀ। ਅੱਛਾ ਜੀ ਵਾਹ ਜੀ ਵਾਹ, ਇਹ ਲਾਹ ਤਾ ਤੋਂ ਪੱਕ ਨਹੀਂ ਗਈ ਅਬਾਲਾ ਉਬਾਲਾ ਆਇਆ ਵਾ। ਕੇ ਇੱਕ ਵਾਰੀ ਆ ਗਈ ਆ ਹਾਂ ਅੱਛਾ ਵਾਹ ਜੀ ਵਾਹ। ਅਸੀਂ ਜੀ ਉਹ ਫਲੀਆਂ ਨਾ ਸਮਾਂਜਣੇ ਦੀਆਂ, ਮੋਰਿੰਗਾ ਸਮਾਂਜਣਾ, ਉਹ ਤੋਂ ਛਿੱਲ ਕੇ ਇੱਕ ਵਾਰੀ ਉਬਾਲ ਲੀਆਂ। ਇਹ ਮੈਂ ਉਬਾਲੀਆਂ। ਆਹੋ ਤੂੰ ਵਾਲੀਆਂ ਸੁੱਤੇ ਪਏ ਨੇ। ਜਦੋਂ ਰੱਖੀਆਂ ਉਦੋਂ ਤੂੰ ਸੌਂ ਗਿਆ। ਅੱਛਾ ਚਲੋ ਹਾਂ। ਇਹਨਾਂ ਨੇ ਉਬਾਲੀਆਂ ਜੀ। ਆਹੋ ਰਾਣਾ ਉਂਜੀ ਪਾਣੀ ਕੱਢ ਦੇ ਖਾਦਾ ਯਾਰ, ਯਾਰ ਇਹ ਉਲਟਾ ਕੇ ਤੂੰ ਕੱਢ ਦੇ ਯਾਰ। ਚਲੋ ਉਲਟਾ ਕੇ ਕੱਢ ਦੇ। ਦੇਖਿਓ ਫਲੀਆਂ ਖਾਲੇ ਚੋਂ ਚੁਗਣੀਆਂ ਪੈਣੀਆਂ ਮੁੜ ਕੇ। ਨਹੀਂ, ਉਹਦੇ ਨਾਲ ਲਾ ਕੇ। ਯਾਰ ਕਿਨਾਰਿਆਂ ਤੇ ਕਿਉਂ ਨਹੀਂ ਫੜਦਾ? ਨਹੀਂ ਨਹੀਂ ਠੀਕ ਹੈ ਠੀਕ ਕੋਈ ਹੈ। ਗੱਲ ਨਹੀਂ। ਦੇਖ ਕੇ ਗਰਮ ਬੜਾ ਹੁੰਦਾ। ਗਰਮ ਬੜਾ ਹੁੰਦਾ, ਤੂੰ ਕਹਿੰਦਾ ਗਰਮ ਹੁੰਦਾ ਹੀ ਹੈ ਜਿਹੜਾ ਪਾਣੀ ਚ। ਨਹੀਂ ਇਹ ਭਾਂਪ ਜਿਹੜੀ ਹੁੰਦੀ ਹੈ ਨਾ, ਇਹ ਅੱਗ ਤੋਂ ਵੀ ਜ਼ਿਆਦਾ ਤੇਜ਼ ਹੁੰਦੀ। ਨਾ ਜੀ ਨਾ, ਇਹ ਭਾਂਫ ਤਾਂ ਜਿਹੜਾ ਨਾ ਇਹ ਸਾੜ ਦਿੰਦੀ। ਕਦੀ ਵੀ ਇਦਾਂ ਨਾ ਥਾਲੀ ਲਾਣ ਲੱਗੇ ਨਾ, ਇਦਾਂ ਥਾਲੀ ਲਾ ਕੇ ਇਦਾਂ ਬੂਥਾ ਉੱਤੇ ਕਦੇ ਨਾ ਕਰੋ, ਨਹੀਂ ਤੇ ਉਸੇ ਟਾਈਮ ਹੀ ਉਹ ਭੁੰਨਿਆ ਜਾਂਦਾ। ਬਸ ਪਾਣੀ ਨਿਕਲ ਗਿਆ। ਰਾਣਾ ਨੇ ਪੱਪੂ ਜੀ ਨਾਲ ਤਿੰਨ ਘੰਟੇ ਲੱਗੇ। ਉਹ ਨਹੀਂ ਮੈਂ ਤਾਂ ਫਿਰ ਜਿਹੜਾ ਤੇ ਜਾਂ ਤਾਂ ਉਹਦੇ ਨਾਲ ਕਰਨਾ ਆ ਸੀ। ਦੇਖੋ ਜੀ ਇਹ ਜੀ, ਇਹਦੇ ਚ ਪਾਣੀ ਤੋਂ ਹਾਂ ਹੋਰ ਪਾਣੀ ਪਾਓ ਜੀ ਉੱਤੇ। ਇਹ ਜੀ ਮੈਂ ਬਾਲੀਆਂ। ਆਹੋ ਤੂੰ ਵਾਲੀਆਂ ਸੁੱਤੇ ਪਏ ਨੇ, ਫਿਰ ਖਾ ਵੀ ਹੋਰ ਲਿਆਈ। ਹਾਂ ਇਹਨੂੰ ਪਾਣੀ ਪਾਣੀ ਨੂੰ ਤਾਂ ਖਾਡੇ ਤੋਂ ਪਾਣਾ, ਆਹ ਟੂਬਲ ਤੋਂ ਲੈ ਆਓ, ਕਿਸੇ ਚੀਜ਼ 'ਚ ਪਾਣੀ ਲੈ ਆਓ। ਇਹਦੇ ਚ ਹੀ ਪਾ ਲਿਆਊਗਾ। ਇਹਦੇ ਚ ਪਾ ਇਹਦੇ 'ਚ ਲਓ। ਪਾ ਲਿਆ ਕਿੰਨਾ ਇਹ ਆ ਇੰਨਾ ਕਿੰਨਾ ਪਾ ਦੋ। ਇਹ ਹੁਣ ਹੋਰ ਉਬਾਲਣੀਆਂ? ਹਾਂ ਇੱਕ ਵਾਰੀ ਹੋਰ ਵਾਲਣੀ। ਰਾਣਾ ਸਾਹਿਬ ਇੱਕ ਵਾਰੀ ਪਾਣੀ ਕੱਢਣ ਦਾ, ਫਿਰ ਦੂਜੀ ਵਾਰੀ ਕੀ ਇਹ ਪਾਣੀ ਕੱਢਣ ਦਾ ਕੋੜਾ ਪਾਣੀ ਚੱਲਦਾ? ਹਾਂ ਕੋੜਾ ਤੂੰ ਘੁੱਟ ਭਰ ਕੇ ਦੇਖ ਲਈ ਨਾ, ਅਗਲੇ ਚੋਂ ਇਹਦੇ 'ਚ ਹੀ ਦੇਖ ਲੈਣਾ ਸੀ, ਤੈਨੂੰ ਅੰਦਾਜ਼ਾ ਹੋ ਜਾਂਦਾ ਵੀ। ਰਾਣਾ ਯਾਰ ਲੜਾਈ ਵੀ ਕਰਦਾ। ਨਹੀਂ ਲੜਾਈ ਕਰਦੀ, ਤੁਸੀਂ ਗੈਰ ਮੰਤਕੀ ਗੱਲ ਕਰਦੇ ਆ। ਆ ਜਾਓ ਜੀ, ਮੈਂ ਇੱਥੇ ਤੁਹਾਨੂੰ ਉਹ ਪਿਲਾਨਾ ਨਾ ਇੱਕ ਵਾਰੀ। ਵੀ ਤੂੰ ਘੁੱਟ ਭਰ ਕੇ ਦੇਖ ਅੱਛਾ ਲੈਂਦਾ, ਤੈਨੂੰ ਉਹ ਪਤਾ ਆ ਲੱਗ ਦਿਖਾਈ ਜਾਂਦਾ ਵੀ ਇਦਾਂ ਨਾ, ਵੀ ਕੌੜਾ। ਆ ਇੱਕ ਵਾਰੀ ਇੱਥੇ ਆ ਕੇ ਦਿਖਾ ਨਾ ਵੀ ਉਹ ਫਰਿੱਜ ਦੇਖ ਕੈਸਾ ਸਾਡਾ। ਇੱਥੋਂ ਦਿਖਾ, ਇੱਥੋਂ ਪਾਣੀ ਖੇਲਦਾ ਦਿਖਾ। ਉਧਰੋਂ ਟੂਬਲ ਦਾ ਨਾ ਮੱਠਾ ਮੱਠਾ ਉਹ ਟੋਕ ਤਾਂ ਬੰਨੀ ਹੋਈ ਹੈ ਨਾ ਦੂਏ ਪਾਸੇ, ਤੇ ਇਧਰੋਂ ਮੱਠਾ ਮੱਠਾ ਪਾਣੀ ਤਾਜ਼ਾ ਆ ਰਿਹਾ ਠੰਡਾ, ਤੇ ਉਹ ਲੱਸੀ ਠੰਡੀ ਆ ਬਰਫ਼ ਵਰਗੀ ਪਈ। ਖਲਾ ਰਾਣਾ ਨੂੰ ਹੁਣ ਰਾਣਾ ਸੋਚ ਗਿਆ। ਮੈਂ ਨਹੀਂ ਇਹਦੇ ਤਰ੍ਹਾਂ ਗਫਲਤ ਦੀ ਨੀਂਦ ਸੋਣਾ। ਅੱਛਾ ਇਹਨੂੰ ਇਹ ਨਹੀਂ ਪਤਾ ਲੱਗਾ ਵੀ ਮੁੰਡਾ ਛੋਟਾ ਉੱਠ ਗਿਆ, ਵੱਡਾ ਆ ਕੇ ਪੈ ਗਿਆ। ਹਾਂ ਹਾਂ ਆ ਵਿੱਚੋਂ ਤਾਂ ਦਿਖਾ ਲੈ ਸੀ। ਹਾਂ ਹਾਂ ਆ ਬਰਫਾਂ ਵੀ ਦਿਖਾਈ। ਗੱਲ ਕਰ। ਸ਼ੁਕਰ 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 ਆ ਮਾਲਕਾ ਤੇਰਾ, ਸ਼ੁਕਰ। ਲੈ ਰਾਣਾ ਮੈਨੂੰ ਖਾਣਾ ਟੱਪ ਕੇ ਦਿਖਾ ਦੇ ਨਾ। ਹੂੰ ਮੈਂ ਮੰਨ ਗਿਆ। ਅੱਛਾ ਇਹ ਲੈ ਚੱਲ। ਅਗਲਾ ਟੱਪਾ ਅਗਲਾ ਕੌਣ ਟੱਪਾਂ ਮੈਂ? ਉੱਥੇ ਬਹਿ ਕੇ ਪੀ ਲਓ ਜੀ। ਇਹ ਤਾਂ ਐਵੇਂ ਮਾਰਦਾ, ਤੁਸੀਂ ਆਪਣਾ ਆਰਾਮ ਨਾਲ ਬਹਿ ਕੇ ਆਹੋ ਪੀਓ। ਇਹ ਤਾਂ ਇਸ ਚੱਕਰ 'ਚ ਆ ਹਾਂ ਇਹਦੇ ਮਗਰ ਨਾ ਵੀ ਲੱਗੇ। ਮੇਰੀ ਕੋਈ ਲੱਤ ਬਾਂਹ ਜਿਹੜੀ ਹੈ ਨਾ, ਨਾ ਨਾ, ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਹਾਂ ਰੱਬ ਤੁਹਾਨੂੰ ਖਰੀ ਸਲਾਮਤੀ ਜੀ। ਇਦਾਂ ਹੀ ਇਹ ਬੰਦਾ ਸ਼ਰਾਰਤੀ ਹੈ। ਇਹ ਜੇ ਤੈਨੂੰ ਕਹਿ, ਇਹ ਜੇ ਬਾਬਾ ਰਿਆਜ਼ ਹੁੰਦਾ ਨਾ, ਉਹਨੇ ਕਹਿਣਾ ਸੀ ਰਾਣਾ ਅਸਲਮ ਖਾਨ ਵਕਾਰ ਸਾਹਿਬ, ਤੁਸੀਂ ਇਸ ਬੰਦੇ ਤੋਂ ਹੁਸ਼ਿਆਰ ਰਹਿਣਾ। ਇਹ ਬੰਦਾ ਜਿਹੜਾ ਵਾ ਨਾ, ਬਸ ਰੱਖ ਦੇ ਬਸ ਠੀਕ ਆ। ਫਿਰ ਉਹ ਇਹ ਨਹੀਂ ਕਹਿੰਦੇ ਸੀ, ਉਹ ਕਹਿੰਦੇ ਸੀ ਇਹਦੀ ਤਰਬੀਅਤ ਨਹੀਂ ਠੀਕ ਹੋਈ ਬਚਪਨ 'ਚ। ਵਾਹ ਮਾਲਕਾ ਵਾਹ। ਹਾਏ ਹਾਏ ਰੱਖ ਦੇ ਉੱਪਰ। ਜੇ ਮੈਂ ਉਹਨਾਂ ਨੂੰ ਕਹਿੰਦਾ ਮੈਂ ਬਚਪਨ ਤੋਂ ਹੀ ਇਹਨਾਂ ਦੇ ਨਾਲ, ਫਿਰ ਆ ਤੂੰ ਪੀਣੀ ਆ? ਲਾ ਦੇ ਅੱਧਾ ਗਲਾਸ ਪਿਲਾ। ਜੇ ਕੋਈ ਬੰਦਾ ਝੂਠ ਬੋਲਦਾ ਸੀ ਨਾ ਅੰਜਮ, ਹਾਂ ਉਹਨੂੰ ਵੀ ਉਹ ਕਹਿੰਦੇ ਸੀ ਇਹ ਜ਼ੁਲਮ ਕਰਦਾ, ਕਹਿੰਦੇ ਸੀ ਇਹਦੀ ਤਰਬੀਅਤ ਠੀਕ ਨਹੀਂ ਹੋਈ। ਹਾਏ ਝੂਠ ਹੈ ਜੀ, ਹੈ ਹੀ ਜ਼ੁਲਮ ਆ। ਹਾਂ ਜਿਹੜਾ ਝੂਠ ਮਾਰਨਾ ਨਾ, ਜ਼ਾਲਮ। ਇਹ ਜ਼ੁਲਮ ਕਰਨਾ ਆਪਣੇ ਆਪ ਨਾਲ ਵੀ ਅਗਲੇ ਨਾਲ ਵੀ। ਬਿਸਮਿਲ੍ਲਾ। ਲਓ ਜੀ। ਝੂਠੇ ਨੂੰ ਝੂਠਾ ਨਹੀਂ, ਉਹ ਕਹਿੰਦੇ ਸੀ ਇਹ ਜ਼ਾਲਮ ਆ। ਹਾਏ ਨਹੀਂ ਸਹੀ ਗੱਲ ਆ, ਪੂਰੀ ਗੱਲ ਕਰੀ। ਇਹ ਪੂਰੀ ਗੱਲ ਕਰੀ। ਸਾਨੂੰ ਵੀ ਸਾਧੂ ਸੰਤ ਫਕੀਰਾਂ ਨੇ ਇਹੀ ਦੱਸਿਆ, ਜਿਹੜਾ ਝੂਠ ਆ ਨਾ ਉਹ ਤਾਂ ਜ਼ੁਲਮ ਆ। ਸਾਰੀਆਂ ਗੱਲਾਂ ਜਿਹੜੀਆਂ ਨਾ ਕਹਿੰਦੇ
ਝੂਠ ਤੋਂ ਸ਼ੁਰੂ ਉਹ ਬੁਰਾਈਆਂ ਸ਼ੁਰੂ- ਸਾਰੀਆਂ ਝੂਠ। ਹਾਂ ਦੇਖੋ ਤੁਸੀਂ ਬੁਰਾ ਕੰਮ ਕਰੋਗੇ ਜੇ ਅਗਰ ਤੁਸੀਂ ਝੂਠ ਨਹੀਂ ਬੋਲੋਗੇ, ਲੋਕਾਂ ਨੂੰ ਦੱਸੋਗੇ, ਲੋਕ ਆਪੇ ਤੁਸੀਂ ਹਟ ਜਾਓਗੇ। ਆਪੇ ਹਟ ਜਾਓਗੇ। ਜਿਸ ਤਰ੍ਹਾਂ ਤੋਬਾ ਬੁਰਾਈ ਤੋਂ ਰੋਕਦੀ ਹੈ ਨਾ, ਇਸ ਤਰ੍ਹਾਂ ਝੂਠ ਬੁਰੇ ਕੰਮ ਤੇ ਲਾਉਂਦਾ। ਤੇ ਅਸੀਂ ਵੀ ਜਿਹੜਾ ਤੁਸੀਂ ਜੋ ਕੁਝ ਪਕਾ ਰਹੇ ਆ ਨਾ, ਖਾ ਕੇ ਅਸੀਂ ਝੂਠ ਨਹੀਂ ਮਾਰਨਾ। ਨਾ ਨਾ ਮੈਂ ਜੋ ਗੱਲ ਹੋਈ ਅਸੀਂ ਸੱਚੀ ਦੱਸਣੀ ਹੈ। ਨਹੀਂ ਤੁਸੀਂ ਚਾਹੇ 4 ਵਾਰੀ ਉਬਾਲ ਲਓ ਇਹਨੂੰ। ਨਹੀਂ ਮੈਂ ਕਦੇ ਕਿਹਾ ਵਾ ਤੁਹਾਨੂੰ? ਹਾਂ। ਤੁਸੀਂ ਤੇ ਕਈ ਵਾਰੀ ਨਾ ਚੰਗੀ ਭਲੀ ਚੀਜ਼ ਖਾ ਕੇ ਨਾ ਕੈਮਰੇ ਸਾਹਮਣੇ ਜੋ ਕਰਦੇ ਰਹਿੰਦੇ, ਮੈਨੂੰ ਪਤਾ ਤੁਹਾਡਾ ਸਾਰਾ। ਅੱਛਾ, ਮਸਾਲਾ ਕਿਹੜੀ ਸ਼ੇ ਚੰਗੀ ਭਲੀ ਪਕਾਈ ਆਪਾਂ? ਇਹ ਦੱਸ ਵੀ ਤੂੰ ਕਿਹੜੀ ਚਾ ਚੰਗੀ ਪਕਾ ਹੈਂ? ਲੈ ਅੱਜ ਇਸ ਗੱਲ ਤੇ ਆ ਜਾ। ਚੜ ਗਈ ਲੱਸੀ ਇਹਨੂੰ? ਨਹੀਂ ਲੱਸੀ ਚੜ ਗਈ। ਜਿਹੜਾ ਇਦੋਂ ਪਹਿਲੇ ਸ਼ੇਰ ਕੁਰਮਾ ਸੀ ਜਿਹੜਾ ਸਾਰਾ ਖਾ ਗਏ ਹਾਂ। ਹੈ, ਜੇ ਯਾਰ ਸ਼ਾਇਦ ਮਾੜੀ ਹੋਵੇ ਉਹਦਾ ਤਾਂ ਸਬੂਤ ਇਹੀ ਹੁੰਦਾ। ਉਹਨੂੰ ਕਿਹਨੇ ਕਿਹਾ ਮਾੜਾ ਬਈ? ਸ਼ੀਰ ਕੋਰਮਾ ਤੇ ਮੈਂ ਤਾਂ ਚੱਖਿਆ ਵੀ। ਹੈ, ਉਹਨੂੰ ਤਾਂ ਮਾੜਾ ਕਿਸੇ ਨੇ ਵੀ ਨਹੀਂ ਕਿਹਾ। ਉਹ ਤਾਂ ਬਈ ਚੰਗਾ ਸੀ, ਉਹਨੂੰ ਤਾਂ ਮਾੜਾ ਕਿਸੇ ਨੇ ਨਹੀਂ ਕਿਹਾ। ਇਹੀ ਪਹਿਲੇ ਰੌਲਾ ਪਾਈ ਜਾ ਰਿਹਾ ਸੀ, ਮਿੱਠਾ ਨਹੀਂ ਕਹਿੰਦਾ। ਤੇ ਫਿਰ ਮੈਂ ਉਹ ਪਕਾਇਆ ਮਿੱਠਾ। ਉਹ ਹਾਂ, ਮਿੱਠਾ ਤਾਂ ਖੈਰ ਘੱਟ। ਮੈਂ ਜੀ ਮੈਨੂੰ ਨਾ ਵਜਨ ਵੱਧ ਗਿਆ ਸੀਗਾ, ਤੇ ਕਿਸੇ ਸਿਆਣੇ ਨੇ ਦੱਸਿਆ, ਉਹਨੇ ਕਿਹਾ ਵੀ ਇੱਕ ਰੋਟੀ ਛੱਡ ਦੇ ਤੇ ਇੱਕ ਮਿੱਠਾ ਛੱਡ ਦੇ। ਲੈ ਮੈਨੂੰ ਹੁਣ ਨਾ ਈਦ ਵਾਲੇ ਦਿਨ ਜੀ ਮੈਂ ਤੋਲਿਆ ਵਜਨ ਆਪਣਾ, ਤੇ ਉਹ ਬਣਿਆ 95 ਕਿਲੋ। ਅੱਛਾ। ਤੇ ਉਹ ਸਿਆਣਾ ਇੱਥੇ ਡਾਕਟਰ ਆ ਸਾਡੇ ਲਾਗੇ, ਉਹ ਕਹਿੰਦਾ ਵੀ ਦਿਲ ਤੇ ਹਮਲਾ ਹੋ ਜਾਂਦਾ, ਹਾਈ ਅਟੈਕ ਹੋ ਜਾਂਦਾ। ਤੇਰਾ ਜਿੰਨਾ ਕਾਦਾ ਨਾ 80 ਕਿਲੋ ਵਜਨ ਹੋਣਾ ਚਾਹੀਦਾ ਤੇਰਾ, 75। ਹਾਂਜੀ, ਤੇ ਉਹ ਕਹਿੰਦਾ ਵੀ 95 ਜ਼ਿਆਦਾ, ਤੇ ਤੂੰ ਇਹਨੂੰ ਲਿਆ 75 ਤੇ। ਮੈਂ ਕਿਹਾ ਅੱਛਾ ਜੀ। ਮੇਰਾ 5 ਫੁੱਟ 8 ਇੰਚ ਕੱਦ ਆ, 75 ਕੁ ਮੇਰਾ ਕਹਿੰਦੇ ਵੀ ਤੇਰਾ ਬਣਦਾ ਵਜਨ, ਵੀ ਉਹਨਾਂ ਹੋਣਾ ਚਾਹੀਦਾ। ਲੈ ਰੱਬ ਦੀ ਕਰਨੀ ਦੇਖ ਤੂੰ, ਈਦ ਤੋਂ ਬਾਅਦ ਨਾ ਮੈਂ ਕਣਕ ਦੀ ਰੋਟੀ ਨਹੀਂ ਖਾਧੀ ਤੇ ਮਿੱਠਾ ਨਹੀਂ ਖਾਧਾ, ਤੇ ਕੱਲ ਵਜਨ ਤੋਲਿਆ। ਈਦ ਨੰਗੀ ਨੂੰ 10 ਦਿਨ ਹੋਏ ਆ। 10 ਦਿਨ ਹਾਂ, ਤੇ 3 ਕਿਲੋ ਵਜਨ ਘਟ ਗਿਆ। ਹਾਂ ਨਹੀਂ 5-6 ਕਿਲੋ ਮਹੀਨੇ ਚ ਘਟ ਜਾਂਦਾ ਵਜਨ। ਸਿਰਫ ਤੇ ਵਜਨ ਨਹੀਂ ਵਧਣਾ ਚਾਹੀਦਾ। ਜਿਹੜਾ ਵਜਨ ਦਾ ਵਧਣਾ ਨਾ, ਇਹ ਕਈ ਬਿਮਾਰੀਆਂ ਨੂੰ ਸੱਦਾ। ਯਾਰ ਤੂੰ ਦੇਖਣਾ, 5 ਕਿਲੋ ਦਾ ਛਾਪਰ ਹੋਵੇ, ਤੂੰ ਹਰ ਟਾਈਮ ਹੱਥ 'ਚ ਫੜੀ ਫਿਰੇ ਹਾਂ ਤੇ ਤੇਰੀ ਬੱਸ ਹੋ ਜਾਣੀ। ਹਾਂ ਹਾਂ। ਤੇ ਜਦੋਂ ਆਪਾਂ ਜਿਸਮ ਤੇ ਆ 10-15 ਕਿਲੋ ਜਾਂ 20 ਕਿਲੋ ਅਦਾਫੀ ਵਜ਼ਨ ਲਈ ਫਿਰਦੇ ਆ, ਹਾਂ। ਤੇ ਜਿਸਮ ਤੇ ਤਾਂ ਉਹ ਅਸਰਾਤ ਉਹਦੇ ਹੁੰਦੇ ਹੀ ਆ ਨਾ। ਤੇ ਜਿਹੜਾ ਤੁਸੀਂ ਆਹ ਛਾਪਰ 'ਚ ਢਿੱਡ ਪਾਇਆ ਤੁਸੀਂ 18 ਕਿਲੋ ਦਾ, ਇਹ ਤੁਹਾਡੀ ਬਸ ਨਹੀਂ ਹੋਈ ਕਦੇ? ਨਹੀਂ ਮੈਂ ਤਾਂ ਆਪ ਕਹਿੰਦਾ ਵੀ ਇਹ ਠੀਕ ਨਹੀਂ ਹੈ। ਮੇਰਾ ਤਾਂ ਵਜ਼ਨ ਹੋਣਾ ਚਾਹੀਦਾ 62 ਕਿਲੋ, ਮੇਰਾ ਆਪਣਾ 12-14 ਨਹੀਂ, ਕਿਲੋ ਇਹ ਕਹਿੰਦੇ ਆ ਕੱਦ ਦੇ ਹਿਸਾਬ ਨਾਲ ਨਾ ਵਜਨ ਹੁੰਦਾ, ਹਾਂ। ਵੀ ਕੱਦ ਦੇ ਹਿਸਾਬ ਨਾਲ, ਤੇ ਤੁਹਾਡਾ ਕੱਦ ਦੇ ਹਿਸਾਬ ਨਾਲ 12 ਕਿਲੋ ਬਣਦਾ। 62 ਕਿਲੋ ਮੇਰਾ ਜਿਹੜਾ ਨਾ 60-62 ਕਿਲੋ ਇੰਨਾ ਹੋਣਾ ਚਾਹੀਦਾ। 12 ਕਿਲੋ ਕਿੱਥੋਂ ਹੋਣਾ ਚਾਹੀਦਾ? 3 ਫੁੱਟ ਦਾ ਕਿੰਨਾ ਬਣਦਾ ਜੀ? ਇੰਨਾ ਕੀ ਬਣਦਾ ਜੀ? ਅੱਛਾ ਯਾਰ ਨਾ, ਇਸ ਬੰਦੇ ਕੋਲ ਲਾਇਸੈਂਸ ਆ ਹੈ ਝੂਠ ਬੋਲਣ ਦਾ, ਗਲਤ ਦਾਦੋ ਸ਼ੁਮਾਰ ਦੇਣ ਦਾ। 5 ਫੁੱਟ 1 ਇੰਚ ਨੂੰ 3 ਫੁੱਟ ਬਣਾਈ ਜਾ ਰਿਹਾ। ਅੱਛਾ ਜੀ, ਮੈਂ ਤੁਹਾਨੂੰ ਦੱਸਦਾ ਸੀ ਵੀ ਇਹ ਜਾਮਣਾ ਲਾਈਆਂ। ਜਾਮਣਾ ਦੀ ਉਮਰ ਹੁਣ ਇਸ ਟਾਈਮ ਨਾ 13 ਸਾਲ 14 ਸਾਲ ਤੇ ਹਿਸਾਬ ਨਾਲ ਹੋ ਗਈ ਹੁਣੀ, ਜਾਂ ਫਿਰ 8 ਸਾਲ ਹੋ ਗਈ ਹੁਣੀ, ਮੈਂ ਬਹੁਤ ਹੀ ਦੱਸਤੀ ਜੇ। ਅੱਛਾ। ਤੇ ਇਹ ਹੁਣ ਜਾ ਕੇ ਫਲ ਪੂਰਾ ਲੈਣ ਲੱਗੀਆਂ। ਹੁਣ ਇਸ ਟਾਈਮ ਬੂਰ ਲੱਗਿਆ। ਖਾਲਸਾ ਸਾਹਿਬ ਕਿਤੇ ਤੁਸੀਂ ਦਿਖਾਓਗੇ ਜਾਮਣਾ ਲੱਗੀਆਂ? ਹਾਂ ਆ ਦਿਖਾ ਦੇ। ਬੂਰਾ ਦਿਖਦਾ, ਆ ਦੇਖ ਸਾਹਮਣੇ, ਆ ਦੇਖ ਇੰਨਾ ਸਾਰਾ ਦੂਰ ਬੂਰ ਲੱਗਿਆ ਹੈਗਾ। ਆ ਦਿਖਾ, ਆ ਕੀ ਆ? ਅੰਬ ਲੱਗ ਰਿਹਾ, ਜਾਮਣਾ ਹੀ ਹੈ। ਆ ਬੂਰ ਸਾਰਾ ਲੱਗਿਆ ਹੋਇਆ। ਹਾਂਜੀ, ਇਹ ਜੀ ਜਾਮਣਾ ਹੁਣ ਇਦਾਂ, ਇਹ ਜਾਮਣਾ ਜਿਹੜਾ ਨਾ ਇਹਦੇ ਚ ਬੂਰ ਕਿਰਦਾ ਵੀ ਬਹੁਤ ਆ, ਪਰ ਫਿਰ ਵੀ ਕਿਰਨ ਤੋਂ ਬਾਅਦ ਵੀ ਜੇ ਪੱਕ ਜਾਣਾ ਤੇ ਇਹ ਮੁੱਕਦੀਆਂ ਨਹੀਂ। ਤੇ ਸਾਡੇ ਨਾਲ ਕੋਈ ਰੱਬੀ ਸਬੱਬੀ ਇਦਾਂ ਦਾ ਕੋਈ ਟੂਣਾ ਕਿਸੇ ਨੇ ਕੀਤਾ ਵੀ ਜਦੋਂ ਜਾਮਣਾ ਹੁਣ ਐ ਪੱਕਣੀਆਂ ਨਾ, ਐ ਹੋਣੀਆਂ ਨੀਲੀਆਂ ਹੋ ਜਾਣੀਆਂ, ਕਾਲੀ ਜਾਮਣ ਜਿਹੜੀ ਮੋਟੀ ਹੋਣੀ ਹੈ, ਤੇ ਇਹਦੇ ਤੇ ਆ ਕੇ ਡੂਮਣਾ ਮਾਖੀ ਬਹਿ ਜਾਣਾ। ਓ ਯਾਰ ਖੁਦਾ ਦਾ ਖੌਫ ਕਰ, ਕਿੱਲੇ ਵੀ ਤੁਸੀਂ ਵੈਸੇ ਹੀ ਬੇਵਕੂਫ ਬੰਦੇ। ਡੂਮਣਾ ਤੁਹਾਡੇ ਕੋਲ ਤਾਂ ਸ਼ਾਇਦ ਚੱਲ ਕੇ ਘਰ ਆ ਜਾਂਦਾ ਹੈ। 3000 ਰੁਪਏ ਕਿਲੋ ਸ਼ਹਿਦ ਵਿਕਦਾ ਵਾ ਹੈ, ਵੀ ਤੁਹਾਡੇ ਕੋਲ 2-3 ਕਿਲੋ ਸ਼ਹਿਦ ਇਕੱਠਾ ਕਰਦਾ, ਤੁਸੀਂ ਕਹਿੰਦੇ ਤੁਹਾਡੇ ਤੇ ਟੂਣਾ ਕੀਤਾ। ਨਹੀਂ ਫਿਰ ਜਾਮਣਾ ਤਾਂ ਫਿਰ ਉਹ ਨਹੀਂ ਜਾਮਣਾ ਕੀ ਹੈ ਜਿਹੜਾ ਤੁਸੀਂ ਸ਼ਹਿਦ ਚੋਲੋ ਜਾਮਣਾ। ਸ਼ਾਇਦ ਇਦਾਂ ਨਹੀਂ ਨਾ, ਸ਼ਾਇਦ ਮੌਸਮ ਨਾ ਹੁੰਦਾ। ਅੱਛਾ ਜੀ, ਇੱਕ ਗੱਲ ਸਾਡੇ ਇੱਥੇ ਬੜਾ ਮਗਾਲਤਾ ਸਾਡੇ ਪੰਜਾਬ ਦੇ ਵਿੱਚ, ਇੱਕ ਗੱਲ ਦੱਸਣੀ ਚਾਹੀਦੀ ਆ, ਇਹ ਬਰੀਕੀ ਦੇ ਵਿੱਚ ਦੱਸਣੀ ਚਾਹੀਦੀ ਹੈ। ਮੈਂ ਐਡਾ ਕਾਰੀਗਰ ਨਹੀਂ ਹਾਂ, ਪਰ ਜਿਹੜੇ ਬੰਦੇ ਕਾਰੀਗਰ ਆ ਉਹਨਾਂ ਨੂੰ ਇਹ ਦੱਸਣਾ ਚਾਹੀਦਾ, ਜਿਹੜਾ ਸ਼ਹਿਦ ਹੁੰਦਾ ਨਾ, ਸ਼ਹਿਦ ਪੂਰੇ ਵੱਤਰ ਤੇ ਤਾਰਨਾ ਚਾਹੀਦਾ। ਹਾਂ, ਸ਼ਹਿਦ ਪੁਖਤਾ ਤਾਰਨਾ ਚਾਹੀਦਾ। ਸ਼ਹਿਦ ਕੱਚਾ ਉਤਰ ਜੇ ਨਾ, ਸ਼ਹਿਦ ਖਰਾਬ ਹੋ ਜਾਂਦਾ। ਬੰਦੇ ਕਹਿੰਦੇ ਨਾ ਸ਼ਹਿਦ ਖਰਾਬ ਨਹੀਂ ਹੁੰਦਾ, ਜੇ ਸ਼ਹਿਦ ਤਾਰ ਹੀ ਕੱਚਾ ਲਾਓ ਤਾਂ ਸ਼ਹਿਦ ਖਰਾਬ ਹੋ ਜਾਂਦਾ। ਅਸੀਂ ਇੱਕ ਦਿਨ ਗੱਲ ਸੁਣੀ ਸੀ ਟੀਵੀ ਦੇ ਵਿੱਚ, ਕਹਿੰਦੇ ਜਿਹੜਾ ਮਿਸਰ ਦੇ ਵਿੱਚ ਜਿੱਥੇ ਉਹ ਕੁੱਪ ਬਣੇ ਆ ਮਿਸਰ ਦੇ ਵਿੱਚ,
ਕੁੱਪ ਬਣਿਆ ਕਹਿੰਦੇ ਉੱਥੇ ਜਿੱਥੇ ਫਰਾਉਨ ਵਸ ਕੇ ਗਿਆ, ਉੱਥੋਂ ਕਹਿੰਦੇ ਪੱਟੀ ਥਾਂ ਟਿੱਬੇ ਪੱਟੇ ਵਿੱਚੋਂ ਨਿਕਲੇ ਘੜੇ ਸ਼ਹਿਦ ਦੇ। ਹਾਂ ਸ਼ਾਇਦ ਹਜ਼ਾਰਾਂ ਸਾਲ ਤੇ ਨਿਕਲਾ 4000 ਸਾਲ ਕਹਿੰਦੇ ਹੋ ਗਏ ਵੀ 4000 ਸਾਲ ਦੇ ਵਿੱਚ ਹਜੇ ਵੀ ਸ਼ਹਿਦ ਉਦਾਂ ਦਾ ਉਦਾਂ ਮਿੱਠਾ ਪਿਆ। ਸਿਰਫ ਗੱਲ ਵਿੱਚੋਂ ਨੁਕਤਾ ਕੀ ਲੱਭਿਆ ਵੀ ਉਹ ਸ਼ਹਿਦ ਐਨ ਵੱਤਰ ਤੇ ਲਾਇਆ ਸੀ, ਪੂਰਾ ਪੱਕਾ ਸ਼ਹਿਦ ਸੀ, ਪੁਖਤਾ ਸ਼ਹਿਦ ਸੀ। ਸਾਡੇ ਇੱਥੇ 99% ਸ਼ਹਿਦ ਹੀ ਕੱਚਾ ਲਾਉਂਦੇ ਆ। ਫਿਰ ਬੰਦੇ ਕਹਿੰਦੇ ਆ ਇਹਦੇ ਚ ਸ਼ੀਰਾ ਪਾਇਆ, ਇਹਦੇ ਚ ਖੰਡ ਪਾਈ, ਉਹ ਬਾਬਾ ਸ਼ਹਿਦ 'ਚ ਰਲਦਾ ਕੁਛ ਨਹੀਂ। ਸਿਰਫ ਗੱਲ ਇੰਨੀ ਕਾ ਵੀ ਸ਼ਹਿਦ ਪੱਕਾ ਲਾਂਦੇ ਨਹੀਂ, ਤੇਰਾ ਬਾਹਰ ਨਹੀਂ ਪਿਆ ਸ਼ਹਿਦ ਵੱਤਰ ਚ ਲਾਓ ਸ਼ਹਿਦ। ਅੱਛਾ ਹੁਣ ਤੁਸੀਂ ਕਹੋਗੇ ਵੀ ਸ਼ਹਿਦ ਚੈੱਕ ਕਿਵੇਂ ਕਰਨਾ, ਗੱਲ ਮੈਂ ਕਰਦਾ, ਕੈਮਰਾ ਉੱਧਰ ਭਜਾ ਕੇ ਕਰ ਲੈ ਤੂੰ ਗੱਲ ਕਰ ਲੈ। ਸ਼ਹਿਦ ਪੱਕਾ ਕਰਨਾ ਕਿੱਦਾਂ ਪਤਾ ਬਈ ਖੱਖਰ ਦੇ ਵਿੱਚ ਨਾ ਉਹ ਡੀਕਾ ਮਾਰਦੇ ਸੀ ਸਿਆਣੇ ਬੰਦੇ, ਪੁਰਾਣੇ ਬੰਦੇ। ਜਿੱਥੇ ਇੱਕ ਤਾਂ ਹੁੰਦਾ ਨਾ ਖੱਖਰ, ਉੱਤੇ ਹੁੰਦੀ ਸੀ ਛੱਲੀ, ਛੱਲੀ ਦੇ ਵਿੱਚ ਇਦਾਂ ਤੀਲਾ ਮਾਰ ਕੇ ਨਾ ਤੇ ਉਹ ਤੀਲੇ ਨੂੰ ਇਦਾਂ ਕਰਕੇ ਹੱਥ ਲਾ ਕੇ ਨਾ ਇਦਾਂ ਦੇਖਣਾ, ਫਿਰ ਮਾਸਾ ਕੁ ਜੀਭ ਨੂੰ ਲਾ ਕੇ ਦੇਖਣਾ। ਉਹ ਬੰਦੇ ਜਾਣੀ ਜਾਣ ਸੀ, ਉਹ ਦੱਸ ਦਿੰਦੇ ਸੀ ਕਿ ਹਜੇ ਨਾ ਚੋਇਓ ਬਈ, ਹਜੇ ਕੱਚਾ, ਇਹਨੂੰ 10 ਦਿਨ ਲੱਗ ਜਾਣੇ ਵੀ 8 ਦਿਨ ਹੀ ਚੋਇਓ। 8 ਦਿਨਾਂ ਦਾ ਬਾਅਦ ਫਿਰ ਤੀਲਾ ਮਾਰ ਕੇ ਦੇਖਦੇ ਸੀ, ਫਿਰ ਉਹਨੂੰ ਇਦਾਂ ਦੇਖਣਾ ਤੇ ਉਹ ਕਹਿੰਦੇ ਲੈ ਵੀ ਹੁਣ ਪੂਰੇ ਵੱਤਰ ਤੇ ਆ, ਹੁਣ ਇਹਨੂੰ ਚੋਲੋ। ਅੱਜ ਇਹ ਕੋਈ ਕਰਦਾ ਇਦਾਂ? ਅੱਜ ਤਾਂ ਵੇਚਣ ਦਾ ਲਾਲਚ ਆ, ਜਿੱਥੇ ਕੋਈ ਲੱਗਾ ਲਾ ਕੇ ਲੈ ਜਾਂਦੇ ਆ। ਤੁਸੀਂ ਜਿਹੜੀ ਗੱਲ ਕਰਦੇ, ਜਦੋਂ ਜਾਮਣਾ ਚਾ ਕੇ ਮਾਖੀ ਬਹਿੰਦਾ ਨਾ, ਉਸ ਤੋਂ ਜਿਹੜੀ ਥਾਂ ਤੇ ਇੱਕ ਵਾਰੀ ਆ ਕੇ ਮੱਖੀਆਂ ਬਹਿਣ, ਉਥੋਂ ਘੱਟ ਤੋਂ ਘੱਟ 3 ਮਹੀਨੇ ਦਾ ਟਾਈਮ ਹੁੰਦਾ। ਨਾਲੇ ਦੱਸਾਂ ਕੀ ਹੁੰਦਾ ਵਾ, ਟਾਈਮ ਬਹੁਤਾ ਦੱਸਦਾ। ਯਾਰ ਇੰਨੀ ਦੇਰ ਚ ਤਾਂ 10 ਦਿਨਾਂ ਚ ਤਾਂ ਉਹ ਆਪਣੇ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਆ ਉਹ ਸ਼ਾਇਦ ਕਾਦੇ ਵਾਸਤੇ ਬਣਾਉਂਦੇ ਆ? ਬੱਚਿਆਂ ਵਾਸਤੇ ਆਪਣਾ ਵਾਸਤੇ ਬਣਾਉਂਦੀ, ਸ਼ਾਇਦ ਆਪਣੇ ਵਾਸਤੇ ਨਹੀਂ ਬਣਾਉਂਦੀ। ਹਾਂ ਉਹਨਾਂ ਦੇ ਬੱਚਿਆਂ ਵਾਸਤੇ ਹੁੰਦਾ। ਅੱਛਾ ਤਾਂ ਤੂੰ 10 ਦਿਨ ਛੱਡੂਗਾ ਬੱਚੇ ਬਸ ਸ਼ਾਇਦ। ਨਾਲੇ ਚਾਨਣੀ ਤੇ ਹਨੇਰੀ ਰਾਤਾਂ ਦਾ ਵੀ ਇੱਕ ਹੁੰਦਾ ਵਾ ਵੀ ਚਾਨਣੀ ਰਾਤਾਂ 'ਚ ਤੇ ਹਨੇਰੀ ਰਾਤਾਂ 'ਚ ਨਾ ਵੀ ਕੁਝ ਦਿਨਾਂ 'ਚ ਉਹ ਸ਼ਾਇਦ ਬਣਾਉਂਦੇ ਆ, ਕੁਝ ਦਿਨਾਂ 'ਚ ਸ਼ਾਇਦ ਕੰਜ਼ੂਮ ਕਰਦੇ ਆ। ਤੇ ਫਿਰ ਇੱਕ ਹੋਰ ਆ ਜਿਹੜੀ ਤੂੰ ਕਹਿ ਰਿਹਾ ਵੀ ਸ਼ਾਇਦ ਰਲਾਇਆ ਨਹੀਂ। ਮੈਂ ਐਸੇ ਬਹੁਤ ਸਾਰੇ ਬੰਦਿਆਂ ਨੂੰ ਜਾਣਦਾ ਵਾਂ ਜਿਹੜੇ ਛੱਲੀ ਵੇਚ ਰਹੇ ਹੁੰਦੇ ਆ, ਉਹਨਾਂ ਨੇ ਛੱਲੀ 'ਚ ਇੰਜੈਕਟ ਕੀਤਾ ਹੁੰਦਾ ਵਾ ਸ਼ਾਇਦ। ਉਹ ਤੇਰੇ ਵਰਗੇ ਬੜੇ ਖੁਸ਼ ਹੁੰਦੇ ਵੀ ਅਸੀਂ ਛੱਲੀ ਤੋਂ ਵੀ ਛੱਲੀ 'ਚ ਪਾਇਆ ਤਾਂ ਸ਼ਹਿਦ ਹੀ ਹੁੰਦਾ ਕਿ ਮੁਬਲੈਲ ਦਾ ਤੇਲ ਪਾ ਕੇ? ਭਾਈ ਮੇਰੇ ਉਹਨਾਂ ਨੇ ਆਰਟੀਫੀਸ਼ੀਅਲ ਬਣਾ ਕੇ ਪਾਇਆ ਹੁੰਦਾ ਵਾ। ਉਹ ਕਾਹਦਾ ਬਣਦਾ ਜੀ 2 ਨੰਬਰ? ਕਾਹਦਾ ਬਣਦਾ 2 ਨੰਬਰ? ਉਹ ਸ਼ੀਰੇ ਨਾਲ। ਫਿਰ ਇੱਕ ਹੋਰ ਹੁੰਦਾ ਵਾ, ਉਹ ਕਮਲਿਆ ਇੱਕ ਹੋਰ ਸ਼ਹਿਦ ਨੂੰ ਕੋਈ ਬਣਾ ਸਕਦਾ? ਨਹੀਂ ਇੱਕ ਹੋਰ ਤੈਨੂੰ ਦੱਸਾਂ। ਇੱਕ ਦੇਖ ਮੇਰੀ ਗੱਲ ਸੁਣ, ਸ਼ਹਿਦ ਦੀ ਮੱਖੀ ਨਾ ਫੁੱਲ ਤੇ ਬਹਿੰਦੀ ਆ, ਉਹਦੇ ਚੋਂ ਜਿਹੜਾ ਨੈਕਟਰ ਆ ਉਹ ਕਸ਼ੀਦ ਕਰ ਉਹ ਲਿਆਂਦੀ ਹੈ। ਇੱਕ ਹੁੰਦਾ ਤੁਸੀਂ ਇੱਥੇ ਸ਼ੀਰੇ ਦੇ ਡਰਮ ਰੱਖ ਦਿੰਦੇ ਆ, ਉਹ ਮੱਖੀ ਉਹਦੇ ਤੇ ਸ਼ੀਰੇ ਤੇ ਬਹਿੰਦੀ ਆ, ਉੱਥੋਂ ਚੀਨੀ ਲੈਂਦੀ ਆ, ਉਹ ਯਾਨੀ ਕਿ ਹੁੰਦੀ ਹੋਈ ਨਹੀਂ ਉਸ ਹਿਸਾਬ ਸਿਰ। ਅੱਛਾ ਚੱਲ ਠੀਕ ਹੈ। 15 ਮਿੰਟ ਹੋ ਗਏ। ਹਾਂ ਆ ਬਸ ਲਾ ਮਸਾਲਾ ਪਾ ਦੇਜੇ। ਆ ਜਾ ਲਾਓ ਯਾਰ। ਠੀਕ ਹੈ ਭਾਈ, ਸ਼ਾਇਦ ਤੁਸੀਂ ਤਾਂ ਮੰਨਦੇ ਤਾਂ ਤੁਸੀਂ ਕਿਸੇ ਦੀ ਹੈ ਨਹੀਂ। ਹਾਂ ਹੁਣ ਕੀ ਹੁਣ ਕੀ ਗੱਲ ਹੈ? ਇਹਨੂੰ ਪਰਾ ਲੱਸੀ ਲਾਣਾ ਆ। ਲੈ ਪਾ ਲਾ, ਤੂੰ ਪਾ ਲਾ। ਤੂੰ ਪੀਣੀ? ਨਹੀਂ ਮੈਂ ਪੀ ਲੂੰਗਾ, ਤੂੰ ਪਾ ਲਾ, ਪੀ ਲਾ ਤੂੰ ਜਾਣਾ। ਇਹ ਹੁਣ ਸ਼ਾਮ ਤੱਕ ਇਹ ਉਬਾਲੀ ਜਾਵਾਂਗੇ ਨਹੀਂ ਆਪਾਂ? ਬਸ ਆ ਹੁਣ ਉਬਾਲ ਜਾਣਾ, ਬਸ ਹੁਣ ਅੱਗੇ ਭੁੰਨਣੇ ਵਾਲਾ। ਵੀ ਜਿਹੜੇ ਖਰੋੜੇ ਪਕਾਉਣ ਲੱਗ ਗਏ ਉਹ ਫਲੀਆਂ ਉਬਾਲ ਕੀ ਖਰਾਬ ਕਰ ਲਈਆਂ। ਇਹਦਾ ਨੁਸਖਾ ਤੂੰ ਆਪੇ ਕਰਨਾ ਨਾ ਵੀ ਨਾ ਜੋ ਰਾਣਾ ਸਾਹਿਬ ਤੁਸੀਂ ਕਰਨਾ, ਅਸੀਂ ਤੁਹਾਡੇ ਮਗਰ ਆ। ਪਿੱਛੇ ਸਮਾਮ ਦੇ ਅੱਲਾਹੁ ਅਕਬਰ। ਤੁਸੀਂ ਭਾਈ ਜੀ ਸ਼ਾਮ ਤੱਕ ਉਬਾਲੀ ਜਾਓ। ਹਾਂ ਸਾਨੂੰ ਕੋਈ ਇਤਰਾਜ਼ ਨਹੀਂ, ਸਾਨੂੰ ਪੱਕੀਆਂ ਹੋਈਆਂ ਠੀਕ ਚਾਹੀਦੀਆਂ। ਫਿਰ ਨਾ ਕਹੋ ਵੀ ਆ ਮੇਰੇ ਨਾਲ ਕੀ ਕੀਤਾ ਤੁਸੀਂ। ਤੇ ਮੈਂ ਕਿਹੜਾ ਕਹਿ ਰਿਹਾ ਪਟਾਖਾ ਚਲਾਤਾ, ਉਹ ਹਾਫਜ਼ ਸਮਾਨ ਤਾਂ ਹੈ ਨਹੀਂ ਪਟਾਖਾ ਚਲਾਣੇ ਵਾਲਾ ਅੱਜ। ਯਾਰ ਉਹ ਨਾ ਉਸਮਾਨ ਆਇਆ ਨਾ ਚਾਚਾ ਬੂਟਾ ਆਇਆ, ਕਿੱਧਰ ਚਲੇ ਗਏ? ਨਹੀਂ ਚਾਚਾ ਬੂਟਾ ਤਾਂ ਕਿਤੇ ਗਿਆ ਹੈ। ਐਦਾਂ ਤੁਰਿਆ ਜਾ। ਠੀਕ ਪਾਣੀ ਪੂਰੀ ਤਰ੍ਹਾਂ ਕੱਢ ਦੇ ਜੀ। ਤੁਰਿਆ ਚੱਲ, ਹਾਂ ਪਾਣੀ ਐਂ ਤੁਰ ਕੇ ਚੱਲ। ਨਹੀਂ ਨਾਲੇ ਪਕਾਣਾ ਆਪਾਂ ਦੂਸਰੇ 'ਚ। ਖੜਾ ਹਾਂ ਛੱਡ ਦੇ। ਨਹੀਂ ਇਹਨੂੰ ਠੰਡਾ ਹੋਣੇ ਰੱਖ ਦੇ। ਹਾਂ ਇਹਨੂੰ ਪੜ ਕੋਈ ਨਹੀਂ, ਥੋੜਾ ਜਿਹਾ ਹੋ ਜਾਣਾ, ਹਾਲੇ ਮਸਾਲਾ ਮਸੂਲਾ ਬਣਾਉਂਦੇ ਨਾ, ਇਹ ਲੱਗ ਜਾਣਾ ਚਟਣਾ। ਇਹਨੂੰ ਖੁੱਲਾ ਰਹਿਣ ਦੇ, ਖੁੱਲਾ ਰਹਿਣ ਦੇ। ਚੱਲਣਾ ਉਹ ਜਾਮਾ ਹੈ। ਇੱਕ ਸਾਈਡ ਤੇ ਪਾਉ ਤੇ ਦੂਰ ਵਾਲ ਸੌ ਬੋਲ। ਅੱਛਾ ਖੜਾ ਹੋ ਕੇ ਸਿੱਧਾ ਹੋ ਕੇ ਤੁਰ। ਚਲੋ ਠੀਕ। ਉਹ ਕੁਕਿੰਗ ਆਇਲ ਹੋਏਗਾ ਤਾਂ ਫੇਰ ਹੀ ਹੁਣ ਜਾ ਕੇ ਹੋਤਾ ਫਿਰ ਲਿਆ। ਠੀਕ ਹੈ। ਕਰੂੰ ਕਿ ਕਰੋ? ਨਹੀਂ ਕਰੋ ਕਰੋ ਠੀਕ। ਹਾਂ ਤੂੰ ਆਖੇਂਗਾ ਨਾ ਘੇ ਦੇ ਦੋ, ਉਹ ਆਪੇ ਦੇ। ਆਇਲ ਬਲਕੇ ਕੇ। ਅੱਛਾ ਜੀ, ਇੱਕ ਤਾਂ ਦੱਸ ਦੋ ਵੀ ਉਹ ਸਾਰੀ ਲੱਸੀ ਰੁੜ ਗਈ। ਆਹੋ ਹਾਂ ਜੀ ਉਹ ਦੱਸੋ ਜੀ ਤੁਸੀਂ ਯਾਰ ਲੱਸੀ ਉਹ ਖਾਲੇ ਦੇ ਵਿੱਚ ਲੱਸੀ ਰੱਖੀ ਹੋਈ ਸੀਗੀ, ਉਹ ਮੁੰਡੇ ਨੇ ਜਾ ਕੇ ਉਧਰੋਂ ਟੋਕ ਛੱਡੀ ਆ, ਯਕਦਮ ਪਾਣੀ ਆਇਆ ਨਾ ਤੇ ਉਹ ਰੋੜ ਕੇ ਤੇ ਉਹ ਸਾਡਾ ਚਰਵਾਈ ਮੁੱਦਾ ਰੁੜਦਾ, ਉਹ ਉੱਥੋਂ ਜਾ ਕੇ ਫੜਿਆ, ਉਹ ਵੀ ਲੜ ਵੀ ਉੱਥੋਂ ਕੱਜ ਵੀ ਗਿੱਲਾ ਹੋ ਗਿਆ। ਆ ਕੰਦੂਰੀ ਸਾਡੀ ਗਿੱਲੀ ਹੋ ਗਈ, ਮਸੇ ਭੱਜ ਕੇ ਫੜਿਆ। ਫਿਰ ਲੱਸੀ ਹੋਰ ਮੰਗਾ ਲੈਣੇ ਝਟ। ਫਿਰ ਹੋਰ ਲੈ ਆਉਂਦੇ
ਚਲੋ ਝੱਟ ਤੇ ਲੈ ਆਨੇ ਤੈਨੂੰ ਤਰੇ ਲੱਗੀ 10 ਲੱਗੀ ਤੈਨੂੰ ਨਹੀਂ ਕੋਈ ਨਹੀਂ ਚਲੋ ਲੈ ਆਨੇ ਝਟਕ ਤਾਂ ਲੈ ਆਨੇ ਇਹ ਜੀ ਸਾਡੀ ਅੱਜ ਸ਼ੁਰੂ ਹੋ ਗਈ ਆ ਰਸੋਈ ਸਾਡੀ ਅੱਜ ਛੋਟੇ ਨਾ ਹਾਂਜੀ ਆ ਪਰਾਤ ਵਾਲਾ ਜਿਹੜਾ ਨਾ ਹਾਂਜੀ ਉਹ ਵੀ ਲੈ ਆ ਜੀ ਅੱਛਾ ਲੱਸੀ ਪੀ ਪੀ ਕੇ ਹੁਣ ਅੱਖਾਂ ਨਹੀਂ ਖੋਲਦੀਆਂ ਤੂੰ ਸਾਡੀ ਲੱਸੀ ਡਲਾਤੀ ਹੈ ਵੀ ਤੂੰ ਦੇਖ ਵੀ ਰਿਹਾ ਵੀ ਵਿੱਚ ਚਰਵਾ ਪਿਆ ਤੂੰ ਉਧਰੋਂ ਟੋਕ ਛੱਡੀ ਆ ਤੂੰ ਸਾਨੂੰ ਸੱਦ ਮਾਰ ਦੇ ਰੱਖ ਉੱਪਰ ਨਾ ਬੰਦਾ ਆਵਾਜ਼ ਮਾਰ ਦਿੰਦਾ ਵੀ ਯਾਰਾ ਫੜਿਓ ਫੜਿਓ ਆਪਣਾ ਚਰਵਾ ਫੜਿਓ ਚਰਵਾ ਰੁੜ ਗਿਆ ਗਲਾਸ ਉਹ ਖਾਲੇ ਚ ਜਾ ਕੇ ਲੱਭੇ ਹਾਂ ਬਹੁਤ ਆ ਉਹ ਜ਼ਿਆਦਾ ਨਹੀਂ ਪਾਣਾ ਚਾਹੀਦਾ ਨਹੀਂ ਨਹੀਂ ਅੱਜ ਚਮਚਾ ਫੇਰਨਾ ਹਾਂ ਆਹ ਠੀਕ ਸਾਡੇ ਜੀ ਪੁਰਾਣੇ ਬਜ਼ੁਰਗ ਨਾ ਜੀ ਇਸ ਰੁੱਖ ਦੇ ਉੱਤੇ ਇਹ ਰੁੱਖ ਜਿਹੜਾ ਨਾ ਇਹ ਮਾਂ ਪਿਓ ਵਰਗਾ ਰੁੱਖ ਆ ਜਿਹਨੂੰ ਸੁਭਾਂਜਣਾ ਸਾਧਦੇ ਆ ਅੰਗਰੇਜ਼ੀ ਚ ਮੁਰਿੰਗਾ ਸਾਧਦੇ ਮੁਰਿੰਗਾ ਤੇ ਇਹ ਮਾਂ ਪਿਓ ਵਰਗਾ ਰੁੱਖ ਆ ਇਹਦਾ ਚ ਦੇਖ ਲਾ ਵੀ ਜੜ ਤੋਂ ਲੱਗ ਕੇ ਤੇ ਇਹਦੇ ਸਿਰੇ ਤੱਕ ਪੱਤੇ ਫਲੀਆਂ ਕੀ ਫੁੱਲ ਕੀ ਜੜਾਂ ਕੀ ਬੀਜ ਕੀ ਹਰ ਸ਼ੈ ਦੀ ਜਿਹੜੀ ਹੈ ਨਾ ਸੋਨਾ ਆ ਦੇਖ ਨਾ ਇੱਧਰੋਂ ਸਾਰਾ ਇਕੱਠਾ ਹੁੰਦਾ ਤੇ ਹੁਣ ਤੁਹਾਨੂੰ ਅਸੀਂ ਦਿਖਾਉਣ ਲੱਗੇ ਸਾਡੇ ਪੁਰਾਣੇ ਬਜ਼ੁਰਗ ਇਹਨਾਂ ਇਹਦੀਆਂ ਫਲੀਆਂ ਦਾ ਪਕਾ ਕੇ ਨਾ ਸਾਲਣ ਤੇ ਉਹ ਖਾਂਦੇ ਹੁੰਦੇ ਸੀ ਤੇ ਉਹ ਅਸੀਂ ਅੱਜ ਤੁਹਾਨੂੰ ਖਵਾਉਣ ਲੱਗੇ ਆ ਹਾਂਡੀ ਬਣਾ ਕੇ ਵੀ ਇਹ ਸਵਾਂਜਣੇ ਦੀ ਫਲੀਆਂ ਦੀ ਤੌੜੀ ਬਣੂਗੀ ਅੱਜ ਮੈਨੂੰ ਰਾਣਾ ਪਤਾ ਨਹੀਂ ਕੀ ਕਰਦਾ ਕੀ ਕਰਨਾ ਅੱਜ ਕੀ ਪਕਾਇਆ ਆਹੋ ਅੰਮਾ ਅੱਜ ਕੀ ਪਕਾਇਆ ਜਿਹੜਾ ਵੀ ਪੱਕੂਗਾ ਨਾ ਲੱਗ ਪਤਾ ਜਾਏਗਾ ਅੱਜ ਦੇਖੋ ਜੋੜੀ ਤੁੰਬੇ ਵਾਲਾ ਕੀ ਕਰਕੇ ਦਿਖਾਉਂਦਾ ਹਾਂਜੀ ਦੱਸੀ ਜਾਓ ਜੀ ਕੀ ਇਹ ਹੈ ਹੁਣ ਆਹ ਦੇਖੋ ਨਾ ਜ਼ੀਰਾ ਪਿੱਛੋਂ ਉੱਚੀ ਕਰੀ ਹੋਈ ਹੈ ਘਿਓ ਕਿੱਥੇ ਆਇਆ ਯਾਰ ਉਹਦੇ ਚ ਨਾ ਉਹ ਉਸ ਜੇ ਉਸ ਤਰ੍ਹਾਂ ਕਰੋ ਤੇ ਉਧਰ ਡੋਂਗੇ ਚ ਜਾਂਦਾ ਵਾ ਇਹਦਾ ਲੈਵਲ ਹੀ ਨਹੀਂ ਹੈ ਲੈਵਲ ਹੀ ਨਹੀਂ ਇਹਦਾ ਹੈ ਲੈਵਲ ਕਿਉਂ ਨਹੀਂ ਹੈ ਗੱਲ ਇਹ ਆ ਵੀ ਲੈਵਲ ਤੁਹਾਨੂੰ ਕਰਨਾ ਹੀ ਨਹੀਂ ਹੈ ਕੀ ਗੱਲ ਕੀ ਹੈ ਮੈਨੂੰ ਦੱਸ ਵੀ ਆ ਘਿਓ ਵਾਲੀ ਜਗ੍ਹਾ ਯਾਰ ਇਹਨਾਂ ਨੇ ਉਹ ਕੀਤੀ ਪਈ ਆ ਲੈ ਆ ਲੈ ਇਹ ਕਿੰਨੀ ਕੁ ਸਾਇੰਸ ਸੀਗੀ ਇਹਦੇ ਚ ਲੈ ਵੇ ਹੁਣ ਵੀ ਉਹ ਪਰਲੇ ਪਾਸੇ ਆ ਐਵੇਂ ਮਾਰੀ ਜਾਣਾ ਆ ਲੈ ਪਾ ਦੇਣਾ ਇਹ ਕੀ ਪੈ ਰਿਹਾ ਵਿੱਚ ਕਹਿੰਦਾ ਜੀ ਜ਼ੀਰਾ ਪਹਿਲੇ ਜਿਹੜਾ ਨਾ ਬਸ ਬਹੁਤ ਇਹ ਤਾਂ ਜਵੈਣ ਸੀ ਇਸ ਡੱਬੀ 'ਚ ਤਾਂ ਉਹ ਨਹੀਂ ਜਵੈਣ ਕਿੱਥੇ ਸੀ ਉਹ ਜਵੈਣ ਪਾਤੀ ਜ਼ੀਰਾ ਜਵੈਣ ਹੋਰ ਹੁੰਦੀ ਆ ਦੇਖਾਂ ਯਾ ਉਹ ਦੇਖੋ ਇੱਕ ਸੈਕਿੰਡ ਜੀ ਉਹ ਯਾਰ ਉਹ ਹੋ ਗਿਆ ਜ਼ਿਆਦਾ ਕਾਲਾ ਉਹ ਤੇ ਤੂੰ ਰਾਣਾ ਸਾਹਿਬ ਹਲੇ ਤਾਂ ਇਹਦੇ ਚ ਗੰਡੇ ਪਿਆਜ਼ ਪੈਣ ਓ ਯਾਰ ਪਿਆ ਤੂੰ ਨਾ ਖੱਲ ਦੇ ਆ ਐਵੇਂ ਨਾ ਆ ਚੀਜ਼ ਇਹ ਬਸ 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 ਹਾਂ ਜਵੈਣ ਪਾਤੀ ਹੈ ਨਹੀਂ ਯਾਰ ਜ਼ੀਰਾ ਵਾ ਯਾਰ ਐਵੇਂ ਇਹ ਚਿੱਟਾ ਜੀਰਾ ਜੀ ਹਾਂ ਇਹ ਚਿੱਟਾ ਜੀਰਾ ਹੂੰ। ਆ ਦਿਖਾ ਦੇ ਡੱਬੀ ਹੋਈ ਹੁਣ ਤੂੰ ਇਹ ਚਿੱਟਾ ਜੀਰਾ ਹਾਂ ਇਹ ਤਾਂ ਸੈਕਿੰਡਾਂ ਦੇ ਹਿਸਾਬ ਨਾਲ ਜਿਹੜਾ ਵਾ ਨਾ ਲੈਂਦਾ ਵਾ। ਇਹਨੂੰ ਕੁਝ ਵੀ ਨਹੀਂ ਰਹਿਣਾ ਯਾਰ ਕਾਲਾ ਹੋ ਜਾਣਾ ਸੀ ਹਾਂ ਕੁਝ ਵੀ ਨਹੀਂ ਹੋਣਾ ਹਾਂ, ਤੂੰ ਤਾਂ ਐਵੇਂ ਯਾਰ ਤੂੰ ਉਸ ਦਿਨ ਸਵਾਏ ਉਹ ਦਹੀਂ ਭੱਲੇ ਤੋਂ ਇਲਾਵਾ ਕਿਸੇ ਦਿਨ ਚਾਹ ਬਣਾਈ ਆ ਤੂੰ ਰਾਣਾ ਮੈਂ ਬਣਾਈਆਂ ਭਾਵੇਂ ਨਹੀਂ ਪਰ ਤੂੰ ਹਾਂ। ਘੋਟਲੇ ਮਾਰਦਾ ਮੈਨੂੰ ਸੱਚੀ ਮੁੱਚੀ ਵੀ ਬਣਾਉਣੀਆਂ ਨਹੀਂ ਘੋਟਲੇ ਤੇ ਘੋਸਲੇ ਕਾਦੇ ਆ ਨਾ ਆ ਦੇਖ ਕੁਝ ਵੀ ਨਹੀਂ ਉਹਨੂੰ ਆ ਸੈਕਿੰਡ ਜੇ ਪਿਆਜ਼ ਨਾ ਮੈਂ ਪਾਉਂਦਾ ਆ ਸੈਕਿੰਡਾਂ 'ਚ ਕਾਲਾ ਹੋ ਜਾਣਾ ਉਹ ਯਾਰ ਜਿਹੜਾ ਜ਼ੀਰਾ ਤੇ ਆ ਨਾ ਇਹ ਤਾਂ ਬਿਲਕੁਲ ਸੈਕਿੰਡਾਂ ਦੇ ਵਾਲੇ ਹਿਸਾਬ ਨਾਲ ਚੱਲਦੇ ਆ ਕਿਉਂ ਐਵੇਂ ਤੂੰ ਫਿਰ ਉਹ ਕਰਦਾ ਤੂੰ ਨਾ ਕਰਿਆ ਕਰ ਆ ਫੁੱਲ ਵੀ ਪਾ ਦਿਓ ਜੀ ਆ ਫੁੱਲ ਵੀ ਵਿੱਚੇ ਪਾ ਫੁੱਲ ਵੀ ਛੱਡ ਆ ਦੋ ਕੁ ਫੁੱਲ ਪਾ ਦਿਓ ਅੱਛਾ ਕਹਿੰਦੇ ਅੱਛਾ ਜੀ ਪਾਣਾ ਤੂੰ ਯਾਰ ਉਹ ਜੋ ਕਰਦਾ ਉਹਨੂੰ ਕਰਨ ਦੇ ਯਾਰ ਨਹੀਂ ਮੈਂ ਤਾਂ ਨਹੀਂ ਹਾਂ ਤੂੰ ਜ਼ਰੂਰ ਪਟਾਕਾ ਚਲਾਣਾ ਫਿਰ ਕੀ ਚਾਹੀਦਾ ਜੀ ਕੁਛ ਨਹੀਂ ਹਾਂਜੀ ਪੱਕ ਗਿਆ ਜੀ ਪੱਕ ਗਿਆ ਕਿੱਥੋਂ ਇੰਨੀ ਛੇਤੀ ਪੱਕ ਗਿਆ ਮੈਂ ਅੱਜ 1 ਮਿੰਟ ਵੀ ਕੈਮਰਾ ਨਹੀਂ ਬੰਦ ਕਰਨਾ ਇਹਨੇ ਜੋ ਕਰਨਾ ਅੱਛਾ ਹਾਂ ਇਹ ਫਿਲਮ ਲੰਬੀ ਬਣ ਗਈ ਬਣਨ ਦੇ ਲੰਬੀ ਫਿਰ ਕੀ ਹੈ ਮੈਂ ਉੱਥੇ ਬੈਠਾ ਜਾ ਕੇ ਆ ਜਾ ਇਹਨੂੰ ਪੁੱਛੀ ਜਾਈਂ ਵੀ ਆ ਕੀ ਪਾਇਆ ਇਹ ਕੱਢ ਰਿਹਾ ਬੁਚਕੀ ਦੀ ਖੋਲੀ ਇਹਨੇ ਸਾਈਡ ਤੋਂ ਨਿਕਾਲ ਇਹ ਕੀ ਪਾਇਆ ਜੀ ਇਹ ਕੁਝ ਮਸਾਲੇ ਮੈਂ ਕਹਿੰਦਾ ਜੇਬ ਦੇ ਵਿੱਚ ਵੀ ਰੱਖਣਾ ਇਹ ਹੈ ਕਰੀ ਪੱਤਾ ਕੀ ਪਤਾ ਕਰੀ ਪੱਤਾ
ਕੀ ਪਤਾ ਕੜੀ ਪੱਤਾ ਕਰੀ ਪੱਤਾ ਹੁੰਦਾ ਵਾ, ਐਵੇਂ ਕੜੀ ਕਰ ਦਿੰਦੇ ਤੇਰੇ ਵਰਗੇ ਗਾਹਲ ਜਿਹੜੇ ਹੁੰਦੇ ਆ। ਕਰੀ ਪੱਤਾ ਹੁੰਦਾ ਵਾ, ਇਹ ਕੜੀ ਪੱਤਾ। ਕਰੀ ਦਰਖਤ ਆ ਯਾਰ ਇੱਕ। ਨਹੀਂ ਕੜੀ ਨਹੀਂ ਹੈ, ਕੜੀ ਖਾਣੇ ਵਾਲੀ ਹੁੰਦੀ ਹੈ, ਕਰੀ ਆ। ਅੱਛਾ ਅਸੀਂ ਤਾਂ ਫਿਰ ਕੜੀ ਪੱਤਾ ਹੀ ਸੁਣਿਆ। ਮੈਂ ਕੱਲ ਇੱਕ ਡਾਕਟਰ ਦਾ, ਇੰਡੀਆ ਦਾ ਡਾਕਟਰ ਆ, ਉਹ ਕੜੀ ਪੱਤਾ ਕਹਿ ਰਿਹਾ ਸੀ ਕਿ ਸਵੇਰ ਨੂੰ ਤੁਸੀਂ ਇੱਕ ਕੜੀ ਪੱਤਾ ਗਰਮ ਪਾਣੀ ਦੇ ਨਾਲ ਪੀ ਲੂਗੇ ਨਾ, ਤੁਹਾਨੂੰ ਸਾਰੀ ਆ ਮੈਂ ਚੀਜ਼ ਪਕਾ ਲਾਂ ਤੇ ਮੈਂ ਵਿਹਲਾ ਹੁੰਨਾ ਵਾ ਤੇ ਫਿਰ ਮੈਂ ਤੇਰੇ ਨਾਲ ਉਹ ਟੈਂਪਰੇਚਰ ਵਾਲੇ ਮਸਲੇ ਤੇ ਵੀ ਨਿਬੜ ਲੈਣਾ ਟੈਂਪਰੇਚਰ ਵਾਲੇ ਤੇ ਤੁਸੀਂ ਮੇਰੇ ਨਾਲ ਪੀ ਲਓ। ਤੇ ਇਹਦੇ ਤੇ ਵੀ ਜਿਹੜਾ ਨਾ ਉਹ ਕੀ ਹੈ ਟੈਂਪਰੇਚਰ ਨੂੰ ਕੀ ਹੈ? ਬਸ ਉਹ ਉਦੋਂ ਹੀ ਕਰਾਂਗੇ ਇੱਥੇ ਹੁਣ ਬਲਾਗ ਚ ਨਹੀਂ। ਤੇ ਇਹ ਫਿਰ ਕੁਛ ਪਾਣੀ ਪਾ ਦੋ, ਫਿਰ ਬਾਂਗਾ ਹੋ ਰਹੀਆਂ, ਦੱਬ ਲਈਏ ਬਟਨ। ਕਿਉਂ ਹਲੇ ਇਹਦੇ ਤੇ ਯਾਰ ਮੇਰੀ ਗੱਲ ਸੁਣੋ, ਕਿ ਪਿਆਜ਼ ਥੋੜੇ ਜਿਹੇ ਬਰਾਊਨ ਜੇ ਹੋਣਗੇ ਤਾਂ ਫੇਰ ਹੀ ਹੈ ਕਿ ਕੱਚਿਆਂ ਚ ਮੈਂ ਪਾ ਦਿਆਂ। ਇੱਕ ਤਾਂ ਆ ਯਾਰ ਇਹ ਉਹ ਆ ਪਿੱਛੇ ਨਾ ਜਿਹੜੇ ਤੈਨੂੰ ਮਿਸਾਲ ਨਹੀਂ ਸੁਣਾਈ ਸੀ ਵੀ ਸਾਰੀ ਉਮਰ ਸਾਈਕਲ ਨਹੀਂ ਚਲਾਇਆ ਹੁੰਦਾ। ਵੈਗਨ ਦੀ ਪਿਛਲੀ ਸੀਟ ਤੇ ਕਹਿੰਦੇ ਉਸਤਾਦ ਜੀ ਸੱਜੇ ਮੋੜ ਲਓ, ਖੱਬੇ ਮੋੜ ਲਓ, ਪੰਜਵਾਂ ਗੇਅਰ ਲਾ ਲਓ। ਹੈਂ ਇਹ ਕਿਹਨੂੰ ਕਹਿ ਰਿਹਾ? ਮੈਨੂੰ ਕਹਿ ਰਿਹਾ? ਮੈਂ ਤਾਂ ਕੋਈ ਗੱਲ ਵੀ ਨਹੀਂ ਕਰੀ ਯਾਰ। ਨਹੀਂ ਤੁਸੀਂ ਕਹਿ ਰਿਹਾ ਵਾ ਵੀ ਇਹ ਵੀ ਪਾ ਲਓ ਸਾਰਾ ਕੁਝ। ਨਾ ਮੈਂ ਤਾਂ ਕੋਈ ਗੱਲ ਨਹੀਂ ਕਰੀ, ਉਹ ਮੁੰਡਾ ਕਰ ਰਿਹਾ ਗੱਲ। ਨਹੀਂ ਤੂੰ ਕਰ ਗੱਲ, ਮੇਰੇ ਕੋਲ ਵੀ ਜਵਾਬ ਹੈ ਆ। ਲੈ। ਕਰ ਗੱਲ। ਕਈ ਜਨਾਨੀਆਂ ਘਰ ਦੀ ਗਰਮ ਹੁੰਦੀਆਂ ਹਾਂ ਹਾਂ ਅਗਲੇ ਘਰ 'ਚ ਲੜਾਈ ਪਵਾ ਦਿੰਦੀਆਂ ਇਦਾਂ ਦੀਆਂ ਬੀਬੀਆਂ। ਅੱਛਾ ਫਿਰ 8 ਦਿਨੀ ਜਾ ਕੇ ਨਾ ਚੰਗਾ ਘਰ 'ਚ ਖੇ ਖਰਾਬਾ ਕਰਕੇ ਨਾ ਫਿਰ ਪਤਾ ਜਾਣ ਲੱਗੀਆਂ ਕੀ ਕਹਿੰਦੀਆਂ। ਅੱਛਾ ਭੈਣੇ ਕਿਹਾ ਸੁਣਿਆ ਮਾਫ ਕਰਿਓ। ਕਿਹਾ ਸੁਣਿਆ ਕਰ ਦੋ ਮਾਫ। ਫਿਰ ਅੱਛਾ ਆਪਣੀ ਕੋ ਵੀ ਆਪ ਹੀ ਦੱਸਣ ਲੱਗਾ ਆ। ਟਮਾਟਰ ਪਾਵਾਂਗੇ, ਪਹਿਲੇ ਮਸਾਲਾ ਪਾਵਾਂਗੇ, ਫਿਰ ਹੀ ਟਮਾਟਰ ਪਾਵਾਂਗੇ। ਹਾਂ ਹਾਂ ਦੱਬ ਲਈ। ਮਿਰਚਾਂ ਸੁਰ ਔਰ ਲੜਾ ਵੀ ਲੈ ਆਏ। ਰਾਣਾ ਇਹ ਜਿਹੜੀ ਹੁੰਦੀ ਹੈ ਨਾ ਮਿਰਚਾਂ ਮੁਰਚਾਂ ਤੇਜ਼ ਰੱਖਣੀਆਂ। ਆਹੋ ਤੇਜ਼ ਰੱਖ ਲਾਂਗੇ। ਮਿਰਚਾਂ ਥੋੜੀਆਂ ਪਾਈਆਂ ਨਾ ਹਾਂ ਇਹਦੇ ਚ ਇੱਕ ਥੋੜੀ ਮਿੰਟ। ਤੇਜ਼ ਪਾਣੀ ਪੈਂਦੀਆਂ। ਉਹਦੀ ਵਜ੍ਹਾ ਇੱਕ ਵੀ ਇਹ ਜਿਹੜੀ ਆ ਬਹੁਤ ਮਸਾਲਾ ਪੀਂਦਾ ਇਸ ਤਰ੍ਹਾਂ ਜਿਹੜਾ ਕੜਤਣਾ ਤਾਂ ਹੀ ਮਰਦੀ ਹੈ ਜੀ। ਆਹੋ ਇਹ ਦੜਾ। ਆਹੋ ਇਹ ਦੜਾ ਫੜਾ ਕਹਿੰਦੇ ਆ ਵੀ ਲਾਲ ਮਿਰਚ ਨੂੰ ਨਾ ਐਂ ਦਫੜ ਦੋ ਕੀਤਾ ਹੁੰਦਾ ਬਸ, ਦੋ ਫਾੜੀ ਜੀ ਕੀਤਾ। ਪਹਿਲਾਂ ਸਾਰੇ ਮਸਾਲੇ ਨਾ ਬੰਦੇ ਨੇ ਜਮਾ ਕਰਕੇ ਰੱਖਣੇ। ਆਹੋ ਕੋਲ ਥੋੜੇ ਜਿਹੇ ਅੱਗ ਜਿਹੜੀ ਹੈ ਨਾ ਹੁੰਦਾ ਮਸਾਲੇ ਵਾਲੇ ਵਿੱਚ ਮੱਧਮ ਇੱਥੇ, ਕਿਉਂਕਿ ਅੱਗ ਤੇ ਸਾਡਾ ਕੰਟਰੋਲ ਕੋਈ ਨਹੀਂ ਹੁੰਦਾ ਹੈ। ਅੱਗ ਹੈ ਹੀ ਨਹੀਂ ਥੱਲੇ। ਉਹ ਨਹੀਂ ਨਹੀਂ ਤੇਰੀ ਮੈਂ ਪਾਉਣ ਲੱਗਾ ਚਮਚ। ਕਾਲੀ ਮਿਰਚ ਪਾ ਦੋ ਮਾੜੀ। ਸੱਲੋ ਕਾਲੀ ਮਿਰਚ ਹੀ ਰਾਣਾ। ਹਾਂ ਮਸਾਲੇ ਨਹੀਂ ਕੋਈ ਵੀ ਨਹੀਂ। ਅਦਰਕ ਉਦਰਕ ਫੜਾ ਕਿੱਥੇ ਆ? ਹਾਂ ਟਮਾਟਰ ਅਦਰਕ ਓਹੋ ਉਹ ਗਰਮ ਮਸਾਲਾ ਉਹ ਸੀ ਯਾਰ। ਯਾਰ ਨਹੀਂ ਆ ਯਾਰ ਗਰਮ ਮਸਾਲਾ ਆ ਜਾ। ਓਏ ਉਹ ਅਦਰਕ ਤੇ ਉਹ ਪਹਿਲੇ ਪਾਣੀ ਸੀ ਉੱਥੇ। ਉਹ ਲਿਆ ਉੱਥੋਂ ਯਾਰ ਅਦਰਕ ਤੇ ਉਹ। ਪਾਣੀ ਪਾਇਆ ਨੂੰ ਥੋੜਾ ਜਿਹਾ। ਹੈ ਉਹ ਤਾਂ ਪਾਣੀ ਸੀ ਉਹਦੇ ਚ ਪਹਿਲੇ ਲਸਣ ਤੇ ਅਦਰਕ ਜਿਹੜਾ ਨਾ। ਇੱਕ ਮਿੰਟ। ਉਹ ਅਦਰਕ ਤੇ ਲਸਣ ਉਹ ਯਾਰ ਉਹਦੇ ਚ ਪਿਆ ਵਾ ਉਹ ਮਸ਼ੀਨ ਚ। ਉਹ ਫਿਲਮ ਤਾਂ ਬਣਾ ਕੇ ਦੇ ਥੋੜੀ। ਇੱਕ ਮਿੰਟ ਬਸ, ਇੱਕ ਮਿੰਟ, ਇੱਕ ਮਿੰਟ। ਅਦਰਕ ਆ ਜੀ, ਆ ਲਸਣ ਵੀ ਵਿੱਚ ਹੀ। ਇਹ ਤਰਤੀਬ ਥੋੜੀ ਜੀ ਨਾ
ਹੋ ਗਈ ਹੈ। ਸਾਹਮਣੇ ਤੋਂ 2 ਮਿੰਟ ਭੁੰਨ ਕੇ ਮਾੜਾ ਜਿਹਾ ਪਾਣੀ ਲਾ ਦੇ ਨਮਕ ਨਮਕ ਵੀ ਪਾਉਂਦੇ ਨਮਕ ਤੇ ਪਾਉਂਦਾ ਹੀ ਨਹੀਂ ਹੁੰਦਾ ਆਹ ਟਮਾਟਰ ਵੇ ਸਿੱਟ ਕੇ ਇਹਨੂੰ ਢੱਕ ਦਿਓ, ਫਿਰ ਅਸੀਂ ਉਹ ਬਣਾਈਏ। ਨਮਕ ਬਹੁਤ ਰਾਣਾ ਸਾਹਿਬ ਉਸ ਦਿਨ ਤਰ੍ਹਾਂ ਕਿੰਨਾ ਰਹੀ ਉਧਰ ਰਾਣਾ ਸਾਹਿਬ ਨੇ ਜਨਾਬ ਜੀ ਟਿੰਡੇ ਪਟਾਏ ਹਾਂ ਲੂਣ ਪਾਇਆ ਹੀ ਨਹੀਂ? ਹੋਰ ਨੂਨ ਪਾ ਦੋ ਰਾਣਾ ਜੀ। ਯਾਰ ਨਮਕ ਪਹਿਲਾਂ ਉਹਦੇ ਚ ਪਾਣੀ ਚ ਵੀ ਪਾਇਆ ਵਾ। ਬਸ ਠੀਕ ਆ। ਠੀਕ ਅੱਛਾ ਲੂਣ ਟਿੰਡਿਆਂ ਤੇ ਲੂਣ ਤੋਂ ਬਗੈਰ ਖਾ ਹੀ ਨਹੀਂ ਹੁੰਦੇ। ਉਹ ਗਰਮ ਮਸਾਲਾ ਨਹੀਂ ਪਾਣਾ? ਯਾਰ ਆਖਰ ਤੇ ਪਾਣਾ ਆ ਪਾਣੀ ਲਿਆ ਜਾ ਥੋੜਾ ਜਿਹਾ, ਇਹਦੇ ਨਾਲ ਨਹੀਂ ਹੋਣਾ ਇਹਨੂੰ। ਪਾਣੀ ਟਮਾਟਰਾਂ ਨੇ ਆਪੇ ਛੱਡ ਦੇਣਾ। ਪਰ ਟਮਾਟਰਾਂ ਨੇ ਨਹੀਂ ਯਾਰ, ਇਹਨੂੰ ਭੁੰਨਣਾ ਵਾ ਪਹਿਲੇ। ਇੱਕ ਤਾਂ ਲਸਣ ਤੇ ਅਦਰਕ ਨੂੰ ਜਿਹੜਾ ਵਾ, ਜਿਹੜੀ ਬਾਅਦ ਵਿੱਚ ਪਾਈ, ਇਹਦੇ ਕੱਚੇ ਦੀ ਆਂਦੀ ਰਹਿਣੀ ਹੈ। ਅੱਗ ਤੇ ਬਾਲ ਦੋ ਪੂਰਾ ਸਾਹ ਲੱਗਦਾ ਇਹ ਅੱਗ ਕੋਈ ਨਹੀਂ ਯਾਰ, ਸੇਕ ਬਥੇਰਾ ਤੇਜ਼ ਆ। ਔਰ ਨਹੀਂ ਆ ਦੇਖ ਨਾ ਨਾ ਇਹਨਾਂ ਨੂੰ ਅੱਗੇ ਨੂੰ ਕਰ। ਆ ਹੇਠਲੀਆਂ ਗਾਂ ਕਰ। ਬਸ ਬਹੁਤ ਤੇਜ਼ ਆ ਯਾਰ। ਇੱਥੇ ਹੱਥ ਲਾ ਕੇ ਤਾਂ ਦੇਖੋ ਤੁਸੀਂ ਸੇਕ ਦਾ ਜਿਹੜਾ ਵਾ। ਇਹਦੇ 'ਚ ਨਾ ਹੁਣ ਬਸ ਮੈਂ ਆ ਪਾਣੀ ਪਾ ਕੇ ਨਾ ਇਹਨੂੰ ਢੱਕ ਦੇਣਾ, ਤਾਂ ਕਿ ਟਮਾਟਰ ਜਿਹੜੇ ਆ ਨਾ ਗਲ ਜਾਣਗੇ, ਬਾਅਦ ਵਿੱਚ ਭੁੰਨ ਲਾਂਗੇ ਜਿਹੜਾ ਵੀ ਹੈ। ਥੋੜੀ ਅੱਗ ਤਾਂ ਲਾਉਣਾ ਟਮਾਟਰ ਅੱਗ ਬਲ ਜਾਣਾ ਯਾਰ, ਅੱਗ ਬਲ ਜਾਂਦੀ ਹੈ। ਤੋੜ ਕੇ ਬਣਾਈ ਆ ਫੜੀ ਪਾਣੀ ਥੋੜਾ ਜਿਹਾ ਹੋਰ। ਆ ਹੁਣ ਟਮਾਟਰਾਂ ਦਾ ਹੀ ਪਾਣੀ ਹੋਣਾ। ਢੱਕ ਲੈਣ ਦੇ, ਤੁਹਾਨੂੰ ਦਿਖਾ ਦਿੰਦਾ ਬਸ ਠੀਕ। ਇਹ ਤਾਂ ਚਾਹੇ ਫਲੀਆਂ ਵਿੱਚ ਨਾ ਹੀ ਪਾਓ ਤਾਂ ਵੀ ਇਹ ਤਾਂ ਸਵਾਦ ਦਾ ਕੰਮ। ਇੱਥੇ ਤੱਕ ਤਾਂ ਸਵਾਦ ਆ। ਇਹ ਜੀ ਸਿਆਣੇ ਕਹਿੰਦੇ ਆ ਵੀ ਮਾਂ ਦੇ ਢਿੱਡ ਚੋਂ ਸਿੱਖ ਕੇ ਕੋਈ ਵੀ ਨਹੀਂ ਆਂਦਾ। ਹੌਲੀ ਹੌਲੀ ਬੰਦਾ ਸਿੱਖਦਾ, ਵਿੱਚ ਫਿਰ ਠੁੱਡੇ ਵੀ ਲੱਗਦੇ, ਕਿਤੇ ਥੁੜਕਦਾ ਵੀ ਆ, ਕਿਤੇ ਖੇ ਖਰਾਬਾ ਹੁੰਦਾ, ਫਿਰ ਹੌਲੀ ਹੌਲੀ ਸੂਤ ਹੁੰਦਾ 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 ਤੇ ਇਦਾਂ ਗੱਲ ਅੱਗ ਬਣਦੀ। ਬਾਲਦੇ ਹੁਣ ਅਸੀਂ ਜਦੋਂ ਪਹਿਲੀ ਵਾਰੀ ਇੱਕ ਦੋ ਛਾਵਾਂ ਬਣਾਈਆਂ ਨਾ, ਤੇ ਤੁਸੀਂ ਦੇਖਿਆ ਹੀ ਇਹ ਕੰਮ ਖੇ ਖਰਾਬਾ ਹੋਇਆ। ਫਿਰ ਅਸੀਂ ਬਾਅਦ ਚ ਬਣਾਈਆਂ, ਉਹ ਵੀ ਖਰਾਬ ਹੋਈ। ਫਿਰ ਅਸੀਂ ਜਿਹੜੀ ਸ਼ੈ ਬਣਾਉਂਦੇ ਹਾਂ ਖਰਾਬ ਹੀ ਹੋ ਰਹੀ ਹੈ। ਤੇ ਮੈਂ ਕਹਿੰਦਾ ਵੀ ਬੰਦਾ ਕਿਤੇ ਜਾ ਕੇ ਤਾਂ ਬੰਦਾ ਬਣ ਹੀ ਜਾਂਦਾ। ਇਹ ਬੰਦਾ ਹੀ ਨਹੀਂ ਸਾਡਾ ਨਹੀਂ ਸਿੱਧਾ ਕੀ ਖਰਾਬ ਹੋਈ ਵੀ ਹੁਣ ਗਜਰੇਲਾ ਜਿਹੜਾ ਨਾ, ਉਹ ਇਹ ਲੈ ਕੜਾਈ ਭੈੜੇ ਲੋਹੇ ਦੀ ਹੈ। ਲੋਹਾ ਮੈਂ ਆਪਣਾ ਦੇ ਕੇ ਬਣਵਾਣੀ ਸੀ ਯਾਰ। ਕੜਾਹੀ ਜਿਹੜੀ ਬਸ ਕਰ ਭਾਵੇਂ ਕਦੀ ਕੱਢ ਲਾ, ਸਾਰੀਆਂ ਫੂਕਣੀਆਂ ਹੋ ਰਹੀ। ਹੁਣ ਐ ਕੱਢ ਹਾਂ ਕੱਢ ਦੇ। ਦੂਸਰੀ ਦਫਾ ਫਿਰ ਉਹ ਕੋਈ ਮਿੱਠੀ ਚੀਜ਼ ਬਣਾਈ ਉਸੇ ਕੜਾਈ 'ਚ ਹੈ। ਹਾਂਡੀ ਸਾਗ ਵਾਲੀ ਇਹਦੇ ਮਾਮੇ ਦੇ ਮਸ਼ਵਰੇ ਨੇ ਤੜਵਾਈ ਹੈ। ਉਹ ਜਿਹੜਾ ਕਹਿ ਰਿਹਾ ਸੀ ਵੀ ਨਾ ਉੱਪਰ ਰੱਖ ਕੇ ਕੁੱਟੋ ਹੈ। ਤੇ ਇਹ ਤਿੰਨ ਚੀਜ਼ਾਂ ਤਾਂ ਇਹ ਹੋ ਗਈਆਂ। ਨਹੀਂ ਰਹਿਣਾ ਵੈਸੇ ਕੀ ਗੱਲ ਚਰਸੀ ਇੱਕ ਚਰਸੀ ਕੜਾਈ ਵੀ ਠੀਕ ਬਣੀ। ਹਾਂ ਉਸ ਤੋਂ ਬਾਅਦ ਚਰਸੀ ਕੜਾਈ ਦੀ ਸੁਣ ਲੈ। ਆਪਾਂ ਕਿਹੜਾ ਗਿਲਾ ਕਰਨਾ, ਗਿਲਾ ਤਾਂ ਕੰਡ ਪਿੱਛੇ ਹੁੰਦਾ, ਗੱਲਾਂ ਤਾਂ ਮੂੰਹ ਤੇ ਹੁੰਦੀਆਂ। ਹੱਡੀਆਂ ਨਹੀਂ ਜਿਹੜੀਆਂ ਹੱਡੀਆਂ ਉਹ ਬਚ ਗਈਆਂ। ਅੱਲਾ ਜਾਣੇ ਮਾਸ ਕਿੱਥੇ ਗਾਇਬ ਕਰਿਆ, ਕੀ ਕਾਰੀਗਰੀ ਕਰੀ। ਬੋਟੀਆਂ ਤੇ ਹੱਡੀਆਂ ਤੇ ਮਾਸ ਨਹੀਂ ਰਿਹਾ। ਨਹੀਂ ਉਹ ਜਿਹੜੇ ਕੋਈ ਜਾਵੇ ਉਹ ਹੱਡੀ ਫੜ ਕੇ ਬੈਠਾ, ਉਹ ਕਵੇ ਵੀ ਤਿੰਨ ਭਾਂਡਿਆਂ 'ਚ ਬਦਲੀ ਗਈ ਹੈ। ਇਹਦੀ ਦੇਖੋ, ਇਹਦੇ ਖੁੱਲੇ ਹੱਥ ਵਾਲਾ ਉਹਦੇ ਢੱਕਣ ਹੀ ਨਹੀਂ ਸੀ ਉੱਪਰ, ਉਹ ਦੇਤਾ ਹੀ। ਔਰ ਜਦੋਂ ਮੈਂ ਕਿਹਾ ਵੀ ਇਹਦੇ ਹੀ ਤਾਂ ਕੋਈ ਨਹੀਂ ਢੱਕਣ, ਢੱਕਣ ਤਾਂ ਜੇ ਢੱਕਣ ਤਾਂ ਇਹਦੇ ਉੱਪਰ ਕੋਈ ਨਹੀਂ। ਫਿਰ ਜੀ ਉਹ ਇੰਝ ਜਿਸ ਤਰ੍ਹਾਂ ਕੋਈ ਜੰਜ ਵਾਲਿਆਂ ਦਾ ਨਹੀਂ ਵੱਡਾ ਸਾਰਾ ਪਤੀਲਾ ਹੈ, 5 ਕਿਲੋ ਗੋਸ਼ਤ ਉਹਦੇ 'ਚ ਆਇਲ ਹੀ ਨਹੀਂ ਸੈੱਟ ਆ ਰਿਹਾ ਸੀ। ਰਹਿਣਾ ਵੈਸੇ ਯਾਰ ਗੱਲ ਸ਼ੁਗਲ ਦੀ ਨਹੀਂ ਹੈ ਵੀ ਕਿਸੇ ਦਿਨ ਕੋਈ ਸ਼ੈ ਸਹੀ ਪਕਾ ਕੇ ਖਵਾ। ਸਹੀ ਪਕਾ ਦੇ। ਮੇਰੀ ਗੱਲ ਸੁਣ ਨਾ, ਕੋਈ ਡਰਾਈਵਰ ਦੇ ਲਾਗੇ ਭਾਈਏ ਨਾ ਕੋਈ ਸ਼ਾਗਿਰਦ, ਤੇ ਉਹ ਕੋਈ ਸਾਲੀ ਬਸਾਲੀ ਨਾ, ਉਹ ਕਹਿੰਦਾ ਜੀ ਹੁਣ ਗੱਡੀ ਚਲਾਉਣ ਲੱਗ ਗਿਆ। ਮੈਂ ਕਹਿੰਦਾ ਜਹਾਜ਼ ਦਾ ਡਰਾਈਵਰ ਨਹੀਂ, ਉਹਦੇ ਲਾਗੇ ਵੀ ਕੋਈ ਮੁੰਡਾ ਭਾ ਦੋ ਨਾ ਯਾਰ, ਇਹਨੂੰ ਹੱਥ ਸਿੱਧੇ ਕਰਾ ਦੇ। ਕੋਈ 6 ਮਹੀਨੇ ਕੋਈ ਸਾਲ ਬਸਾਲੀ, ਉਹ ਮੁੰਡਾ ਵੀ ਜਹਾਜ਼ ਡਾਣ ਲੱਗ ਜੂ। ਨਹੀਂ ਇਹ ਕਿਹੜਾ ਕੰਮ ਆ ਵੀ ਜਿਹੜਾ ਫਸਿਆ ਪਿਆ। ਨਹੀਂ ਉਸ ਦਿਨ ਪਰੌਠਿਆਂ ਦਾ ਕੀ ਸੀ, ਪਰੌਠਿਆਂ ਦੀ ਕੀ ਗਲਤੀ ਸੀ? ਪਰੌਂਠੇ ਸਟੀਲ ਦੇ ਸੀ ਭਾਈ। ਨਹੀਂ ਸਟੀਲ ਦੇ ਨਹੀਂ ਵੀ ਚੰਗੇ ਸੀ ਤਾਂ ਕਹਿ ਨਹੀਂ। ਰਿਹਾ। ਫਿਰ ਜਿਹੜੇ ਮਟਰ ਆਂਡੇ ਸੀ ਉਹਨਾਂ ਨੂੰ ਕੀ ਰੌਲਾ ਸੀ ਹੈ? ਉਹ ਤਾਂ ਰੋਜ਼ਿਆਂ ਦੀ ਬਰਕਤ ਸੀ ਨਹੀਂ ਬਾਬਾ। ਰੋਜ਼ਾਂ ਦੀ ਬਰਕਤ ਨਹੀਂ। ਹੁਣ ਤੁਸੀਂ ਆਪਣੇ ਹਿਸਾਬ ਵਿੱਚ ਹੀ ਜਿਹੜੀਆਂ ਚੀਜ਼ਾਂ ਕਰੀ ਜਾਓਗੇ ਵੀ ਤਿੰਨ ਜਗ੍ਹਾ ਤੇ ਜਿਹੜਾ ਵਾ ਨਾ ਭਾਂਡਿਆਂ 'ਚ ਪਕਾਉਂਦੇ ਹੋਏ ਭਾਂਡਿਆਂ 'ਚ ਇਸ ਤਰ੍ਹਾਂ ਬਦਲਿਆ ਜਾਂਦਾ ਵਾ। ਅੱਛਾ ਹੁਣ ਧੁੱਪ ਇੱਥੇ ਤੱਕ ਆ ਗਈ ਆ, ਦੂਏ ਬੰਨੇ ਤੇ ਆ ਗਈ, ਖਾਲੇ ਦੇ ਇੱਧਰ ਆ ਰਹੀ। ਉਹ ਕਿੰਨਾ ਕੁ ਟਾਈਮ ਲੱਗੂ ਇਹ? ਬਸ ਅੱਧਾ ਘੰਟਾ ਲੱਗੂਗਾ ਇਹਨੂੰ। ਹਾਂ ਅੱਧਾ ਘੰਟਾ ਲੱਗੂ। 10 ਮਿੰਟ ਐ ਲੱਗਣਗੇ। ਉਸ ਤੋਂ ਬਾਅਦ ਫਿਰ ਪਾ ਕੇ ਜਿਹੜਾ ਵਾ
ਦੱਬ ਲਾ ਵੀ ਬਟਨ ਤੇ ਸਵੇਰ ਦੇ ਨਾ ਹੋਵੇ ਬਾਹ ਘਰ ਛੱਡ ਕੇ ਬੈਠੇ ਆ ਘਰੋਂ ਬੇਘਰ ਹੋ ਕੇ ਦੱਬ ਲਾ ਬਟਨ ਮੱਝਾਂ ਨਹਾਉਣ ਵਾਲੀਆਂ ਖੜੀਆਂ ਚਲੋ ਲਓ ਜੀ ਇਹ ਹੋ ਗਏ 10 ਮਿੰਟ ਟਕੇ ਨੂੰ ਤੇ ਹੁਣ ਤਾਰਦੇ ਆਂ ਦੇਖਦੇ ਆਂ ਵੀ ਕੀ ਬਣਿਆ ਵਾਹ ਜੀ ਵਾਹ ਆ ਬੋਟੀਆਂ ਹੀ ਕਾਦੀਆਂ ਜੀ ਟਮਾਟਰਾਂ ਦੀਆਂ ਤੁਹਾਡੇ ਵਾਲੇ ਟਮਾਟਰ ਆ ਨਾ ਜਿਹੜੇ ਉਹਨਾਂ ਨੂੰ ਬੱਕਰੇ ਦੀ ਬੋਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਇਸ ਖੇਤ 'ਚ ਆ ਨਾ ਤੁਹਾਡੇ ਸਰਦਾਰ ਫਾਰਮ ਨੇ ਨਾ ਟਮਾਟਰ ਨਾ ਬੱਕਰੇ ਵਾਲੇ ਹਾਂ ਇਹ ਬ੍ਰਾਂਡ ਬਣਾ ਲਾ ਤੂੰ ਉਹ ਦਿਖਾਓ ਜੀ ਉਧਰ ਬੋਟੀਆਂ ਲੱਗੀਆਂ ਹਾਂ ਕੀ ਟਾਈਮ ਹੋ ਗਿਆ ਇਹ ਮਿੱਧਣੇ ਆ ਇਹ ਇਹਨਾਂ ਨੂੰ 2 ਮਿੰਟ ਹੋਰ ਇਹ ਤਾਂ ਕਿ ਜਦੋਂ ਫਲੀਆਂ ਨੂੰ ਦੇਣਾ ਤਾਂ ਇਹਨਾਂ ਨੂੰ ਵੀ ਆ ਹੀ ਜਾਣਾ ਇਹ ਤਾਂ ਖਤਮ ਹੋ ਜਾਣੇ ਤੇ ਨਾਲ ਹੀ ਆਣਾ ਤਾਂ ਇਹਨਾਂ ਨੂੰ ਉਹ ਫਲੀਆਂ ਲਿਆ ਚੱਕ ਇਹਨਾਂ ਦਾ ਪਾਣੀ ਕਰ ਲਈਏ ਕੁਝ ਆ ਪਈਆਂ ਪਿਛਰ ਚਲੋ ਪਈਆਂ ਹਾਂ ਯਾਰ ਅੱਗੋਂ ਤਾਂ ਲੰਘਿਆ ਕਰ ਉਹਨੇ ਵੀ ਇਹਦੇ ਵਿੱਚ ਪਾਣੀਆਂ ਜਿਹੜਾ ਨਾ ਉਹਨੇ ਵੀ ਫਿਰ ਜਾਊਗਾ ਫਿਰ ਹੌਲੀ ਹੌਲੀ ਖੁਸ਼ਕ ਹੋ ਜਾਊਗਾ ਫਿਰ ਉਹ ਭੁੰਨ ਜਾ ਜਾਣਗੇ ਲੈ ਆ ਵਿੱਚ ਤੁਹਾਡੇ ਲਾਗੇ ਪਈਆਂ ਲਓ ਜੀ ਉਹ ਜਿਹੜੀਆਂ ਫਲੀਆਂ ਉਬਾਲ ਕੇ ਰੱਖੀਆਂ ਸੀ ਨਾ ਜਿਹਨਾਂ ਫਲੀਆਂ ਨੂੰ 2 ਵਾਰੀ ਉਬਾਲਿਆ ਸੀ ਅੱਜ ਹਾਂ ਜਿਹੜੀ ਸ਼ੈ ਅਸਲ ਪਕਾ ਰਹੇ ਆ ਉਹ ਦਿਖਾ ਵਿੱਚ ਉਹ ਲੱਗੇ ਆ ਪਾਣ ਉਹ ਸੁੱਕੀਆਂ ਫਲੀਆਂ ਤੇ ਐਂ ਕਰੀ ਜਾਂਦਾ ਨਚੋੜਦੀਆਂ ਕਾਦੀਆਂ ਹੈ ਹੀ ਨਹੀਂ ਉਹਨਾਂ ਚ ਨਹੀਂ ਫਿਰ ਵੀ ਜਿਹੜਾ ਨਾ ਫਿਰ ਵੀ ਨਚੋੜਨੀਆਂ ਚਾਹੀਦੀਆਂ ਕੋਈ ਖਲੋ ਜਾ ਕੋਈ ਨਚੋੜ ਲੈਣ ਦੇ ਮੈਂ ਪਤੀਲਾ ਦਿਖਾਣਾ ਉਹਨਾਂ ਮੈਨੂੰ ਦਿਖਾ ਲੈ ਦੇਖ ਲਾ ਲਓ ਜੀ ਆ ਨਚੋੜੀਆਂ ਲੋਕਾਂ ਨੂੰ ਬੁੱਧੂ ਕਾਹਨੂੰ ਬਣਾਉਣਾ ਵੀ ਸੱਚੀ ਗੱਲ ਹੋਣੀ ਚਾਹੀਦੀ ਆ ਨਚੋੜੀਆਂ ਪਣੀ ਵਿੱਚ ਹੈ ਹੀ ਕੁਛ ਨਹੀਂ ਉਹ ਯਾਰ ਗਿੱਲ ਜੀ ਲੱਗਦੀ ਉਹ ਹੈ ਨਾ ਸਾਡੇ ਉਹ ਜਿਹੜੇ ਦੁਬਈ 'ਚ ਬੈਠੇ ਦੇਖ ਰਹੇ ਆ ਵਿਚਾਰੇ ਉਹ ਕਹਿਣਗੇ ਖਬਰੇ ਕਿੰਨਾ ਕੁ ਪਾਣੀ ਨਿਚੋੜਤਾ ਉਹਨਾਂ ਨੇ ਇਦਾਂ ਕਰ ਕਰਕੇ ਉਹਨਾਂ ਨੂੰ ਮੈਂ ਦਿਖਾਇਆ ਖਸੂਸੀ ਦੁਬਈ ਸਾਊਦੀ ਅਰਬ ਦੁਬਈ ਵਾਲਿਆਂ ਨੂੰ ਮਸਕਤ ਓਮਾਨ ਇਹ ਮਸਕਤ ਓਮਾਨ ਇੱਕੋ ਸ਼ਹਿਰ ਨੂੰ ਕਹਿੰਦੇ ਨਹੀਂ ਅੱਛਾ ਵੱਖਰਾ ਮਸਕਤ ਮੁਲਕ ਆ ਅਮਾਨ ਉਹਦਾ ਸ਼ਹਿਰ ਆ ਅੱਛਾ ਜੀ ਹਾਂ ਇੱਕ ਮਸਕਤ ਸ਼ਹਿਰ ਹੈ ਕਮਾਨ ਮੁਲਕ ਆ ਕੁਝ ਇਸ ਤਰ੍ਹਾਂ ਦਾ ਹੁਣ ਮੈਨੂੰ ਗੱਡਮੁੜ ਹੋਇਆ ਇਸ ਟਾਈਮ ਅੱਗ ਕੁਵੈਤ ਸ਼ਾਰਜਾ ਦੁਬਈ ਬਹਿਰੀਨ ਹਾਂ ਨਹੀਂ ਨਾ ਨਹੀਂ ਨਾ ਕੋਈ ਰੌਲਾ ਹੈ ਇੱਕੋ ਮੁਲਕ ਦਾ ਹੀ ਆ ਰੌਲਾ ਕੋਈ ਹਾਂ ਉਹ ਅਮਾਨ ਉਹਦਾ ਬਾਦਸ਼ਾਹ ਅਮਾਨ ਨਹੀਂ ਅਮਾਨ ਮੁਲਕ ਆ ਮਸਕਤ ਜਿਹੜਾ ਸ਼ਹਿਰ ਆ ਯਾਰ ਉਹ ਵੱਡਾ ਸ਼ਹਿਰ ਆ ਨਾ ਉਹ ਸ਼ਹਿਰ ਬਾਦਸ਼ਾਹ ਸ਼ਹਿਰ ਨਹੀਂ ਯਾਰ ਮਸਕਤ ਮੁਲਕ ਨਹੀਂ ਹੈ ਅਮਾਨ ਆ ਮੁਲਕ ਹੁਣ ਦਾ ਅਸਲ ਚ ਚੁੱਲ੍ਹੇ ਅੱਗੇ ਜਿਹੜਾ ਵਾ ਨਾ ਮੈਂ ਕੋਈ ਜਰਨਲ ਨੌਲੇਜ ਨਹੀਂ ਐਕਸਪਲੋਰ ਕਰਨਾ ਚਾਹੁੰਦਾ ਇੱਥੇ ਧੂਆਂ ਪੈ ਰਿਹਾ ਵਾ ਤੁਹਾਨੂੰ ਗੱਲਾਂ ਆ ਰਹੀਆਂ ਵਾ ਉਹ ਹੈ ਆ ਉਹ ਜਿਹੜਾ ਸ਼ਹਿਰ ਬਾਦਸ਼ਾਹ ਸ਼ਹਿਰ ਨਹੀਂ ਹੁੰਦਾ ਜਿਵੇਂ ਆਪਣਾ ਇਸਲਾਮਾਬਾਦ ਕੈਪੀਟਲ ਆਹੋ ਇਸਲਾਮਾਬਾਦ ਰਾਣਾ ਕੋਈ ਨੂਨ ਮਿਰਚ ਕਿਹੜਾ ਰੋਟੀਆਂ ਚੈੱਕ ਕਰ ਲੈ ਮਾੜਾ ਜਿਹਾ ਹੁਣ ਤਾਂ ਪੈ ਜਾਊਗਾ ਰੋਟੀ ਪਕਵਾਵਾਂ ਹਾਂ ਰੋਟੀ ਪਕਵਾ ਲਾ ਤੁਹਾਡੀ ਕਣਕ ਵਾਲੀ ਪਕਾ ਲੈਣਾ ਆਹੋ ਤੂੰ ਆਪ ਥੋੜੀ ਜਿਹੀ ਚੈੱਕ ਤਾਂ ਕਰ ਦੇ ਨੂਨ ਮਿਰਚ ਨਾਲ ਨਮਕ ਕਰ ਲਾ ਚੱਕ ਲੈ ਕਰ ਤੂੰ ਕਰ ਨਹੀਂ ਮੈਂ ਤੇਰੀ ਇਸ ਤਰ੍ਹਾਂ ਕਰਦਾ ਹਾਂ ਅੱਛਾ ਉਹ ਨਹੀਂ ਉਹ ਪਈ ਆ ਥਾਲੀ ਨਹੀਂ ਪਈ ਉੱਤੇ ਹੀ ਉਤਲੀ ਨਾ ਆਹੋ ਥਾਲੀ ਆ ਦੇ ਥਾਲੀ ਦੇ ਹਾਂ ਇਦਾਂ ਝੂਠ ਨਹੀਂ ਪੈਂਦਾ ਤੇ ਕੋਈ ਮਾੜਾ ਜਿਹਾ ਤਾਂ ਚੈੱਕ ਬਸ ਹਾਂ ਲੈ ਇਦਾਂ ਝੂਠ ਨਹੀਂ ਪੈਂਦਾ ਜਦੋਂ ਵੀ ਕੋਈ ਸ਼ੈ ਚੈੱਕ ਕਰੋ ਨਾ ਲੂਣ ਮਿਰਚ ਚੈੱਕ ਕਰਨਾ ਹੋਵੇ ਇਦਾਂ ਥਾਲੀ 'ਚ ਪਾ ਕੇ ਕਰੋ ਉਹ ਜਿਹੜਾ ਕੜਛੇ ਦੇ ਉੱਤੇ ਚਮਚੇ ਦੇ ਉੱਤੇ ਕਰਦੇ ਨਾ ਉਹ ਝੂਠ ਰਲਦਾ ਮਾੜੀ ਗੱਲ ਬਿਸਮਿਲ੍ਲਾ ਰਾਣਾ ਸਾਹਿਬ ਅੱਗ ਤਾਂ ਉਹ ਛੋਟੇ ਆ ਅੱਗੇ ਕਰ ਮਿੱਟੀ ਲੱਗੀ ਹੈ ਉਂਗਲੀ ਨੂੰ ਇਦਾਂ ਹੀ ਕਰ ਕੋਈ ਨਹੀਂ ਕਰ ਵਾਹ ਬਈ ਵਾਹ ਬਾਬਾ ਨਜ਼ਾਰਾ ਆਇਆ ਹਾਏ ਹੁਣੇ ਦੇਖ ਲਾ ਬਾਅਦ ਚ ਫਿਰ ਨਮਕ ਨਮਕ ਦਾ ਤੂੰ ਹੀ ਨੰਬਰਦਾਰ ਰੌਲਾ ਪਾਣਾ ਹੁੰਦਾ ਲੂਣ ਬਹੁਤ ਬਰਾਬਰ ਦਾ ਅੱਛਾ
ਅਸੀਂ ਤਾਂ ਨਮਕ ਵੈਸੇ ਥੋੜਾ ਖਾਂਦੇ ਆ। ਚਲੋ ਬਸ ਠੀਕ ਆ। ਹਾਂ ਜਿਹਨੇ ਲੂਣ ਬਰਾਬਰ ਦਾ ਯਾਰ। ਉਹ ਅੱਗ ਬਾਲ। ਅਗਰ ਇਹਨੂੰ ਢੱਕ ਦਿਆਂ, ਹਾਂ ਇਹਨੂੰ ਢੱਕ। ਢੱਕ ਦੇ ਤਾਂ ਕਿ ਇਹ ਗਲ ਜਾਣ। ਇਹ ਜੀ ਕਿੰਨਾ ਟਾਈਮ ਲਾਣਾ ਫਿਰ ਮੈਂ ਦੱਸ ਦਵਾਂ। ਇਹ ਬਸ 10 ਕੁ ਮਿੰਟ ਜਿਹੜਾ ਨਾ, ਇਹ 10 ਕੁ ਮਿੰਟਾਂ ਤੱਕ ਫਿਰ ਤੁਹਾਨੂੰ ਦਿਖਾ ਦਿੰਨੇ ਆ ਜੋ ਬਣਿਆ, ਫਿਰ ਤੁਹਾਨੂੰ ਖਾ ਕੇ ਦਿਖਾ ਦਾਂਗੇ। ਹੋਰ ਫਿਰ ਹੁਣ ਕੀ ਕਰੀਏ। ਉਹ ਥੱਲੇ ਲੱਗ ਗਈ ਆਸ਼ਾ ਦਿਖਾਈ ਵਿੱਚ। ਇੱਧਰ ਬੈਠਾ ਗੱਲਾਂ ਮਾਰਦਾ, ਪਾਣੀ ਚਾਲੂ ਮਾਰਦਾ। ਥੱਲੇ ਲੱਗ ਗਿਆ। ਅੱਗੇ ਕਿੱਥੇ ਲੱਗੀ ਆ? ਉਹ ਕੰਮ ਸਹੀ ਠੀਕ ਆ, ਬਸ ਪਾ ਕੇ ਰਹਿਣਾ। ਬਸ ਇਹਦਾ ਗਲ ਨਹੀਂ ਹੁੰਦੀ ਫਿਰ ਲੱਕੜਾਂ ਕੱਢ ਲਈਏ। ਫਲੀਆਂ ਗਲ ਗਈਆਂ। ਪਾਣੀ ਲਾਣਾ ਪਏਗਾ। ਲਾ ਦੇ ਫਿਰ ਜਿਹੜੀ ਗੱਲ ਲਾਣੀ ਪੈਣੀ ਦੇ ਯਾਰ ਪਾਣੀ। ਹੋਰ ਦੇ ਇਹ ਦਮ ਦਿੰਦੇ ਆਪਾਂ ਖੀਰੇ ਤੋੜ ਲਈਏ। ਆ ਜਾ। ਬਾ ਹੁਣ ਸਮਝੋ ਤਿਆਰ ਆ ਕੰਮ, ਤੇ ਅਸੀਂ ਉਨੀ ਦੇਰ ਖੀਰੇ ਤੋੜ ਲਈਏ, ਫਿਰ ਨਾਲ ਖਾਵਾਂਗੇ ਖੀਰੇ। ਗਾਹਾਂ ਜਾ ਕੱਲ ਅੱਲਾ ਵੇ ਜੇ ਤੋੜਦੇ ਉਹ ਤੋੜੀ ਨਾ ਵੇ। ਆ ਦੇਖਾ ਕੱਲ ਦਾ ਦੇਖ ਆ ਤੂੰ ਚੱਕ ਚੱਲ ਖੀਰੇ ਬੜੇ। ਨਾ ਚਮਕ ਗਏ, ਦੇਖ ਕਿੱਦਾਂ ਚਮਕ ਰਹੇ। ਉਹ ਕਨਾ ਪੀ ਇੱਕ ਲੈ ਲਓ। ਬਸ ਹੋ ਗਈ, ਪੱਕ ਗਈ ਆ ਹੁਣ ਇਹਨੂੰ। ਹਾਂਜੀ ਕੀ ਦਮ ਪੁਖਤ ਬਣਿਆ ਪਿਆ। ਲੱਲ ਦਿਖਾਵਾਂ। ਆਰੀ ਬਾਗ ਇਹ ਤਾਂ ਹੁਣ ਖਾ ਕੇ ਪਤਾ ਲੱਗੂਗਾ ਨਾ ਵੀ ਕੋੜਾ ਆ ਗਿਆ। ਚਲੋ ਪਤਾ ਲੱਗ ਜਾਏਗਾ ਵੀ ਕਾਮਯਾਬ ਹੋ ਗਏ ਆ ਕੜਵਾਹਟ ਮਾਰਨ ਚ। ਇਹ ਲੈ ਚੱਲ ਹਾਂ ਉੱਥੇ ਲੈ। ਇੱਥੇ ਰੱਖ ਦੇ ਪਹਿਲੇ ਥੋੜਾ ਜਿਹਾ, ਇੱਥੇ ਥੋੜਾ ਜਿਹਾ ਨਾ ਹਲੇ। 8 ਵਜੇ। ਹਾਂ 8 ਜਾਵੇ। ਹਾਂ ਅੱਛਾ ਇੱਕ 5 ਮਿੰਟ ਨਾ ਇੱਥੇ, ਹਾਂ ਇੱਥੇ ਰੱਖ ਦੇ ਬਸ ਠੀਕ ਹੈ। ਸਾਡੇ ਕੋਲ ਜੀ ਪਕਾਉਂਦਿਆਂ ਪਕਾਉਂਦਿਆਂ ਸਾਡੇ ਕੋਲ ਪ੍ਰਾਹੁਣੇ ਪਹੁੰਚ ਗਏ ਆ ਜੀ। ਭੁੱਲਰ ਸਾਹਿਬ ਆ ਇੱਥੇ ਸਾਡੇ ਲਾਗੇ, ਗੋਜਰਾ 208 ਚੱਕ, ਉੱਥੋਂ ਤਸ਼ਰੀਫ ਲੈ ਕੇ। ਨਾਮ ਕੀ ਤੁਹਾਡਾ? ਰਿਜ਼ਵਾਨ ਭੁੱਲਰ ਸਾਹਿਬ ਜੀ, ਸਾਡੇ ਭਰਾ ਜੀ, ਸਾਨੂੰ ਇੱਜ਼ਤ ਦੇਣ ਵਾਸਤੇ ਆਏ, ਤੇ ਅਸੀਂ ਕਿਹਾ ਚਲੋ ਆਏ ਆ ਤੇ ਰਲ ਕੇ ਰੋਟੀ ਖਾਈਏ। ਰੋਟੀ ਦੀ ਮੈਂ ਗੱਲ ਕਰਦਾ ਸੀ ਬਈ ਇਹਨਾਂ ਦੀਆਂ ਮੈਂ ਮੰਗਾਈਆਂ ਕਣਕ ਵਾਲੀਆਂ, ਤੇ ਆਹ ਮੇਰੀ ਰੋਟੀ ਆ ਜੀ। ਆਹ ਮੈਂ ਖਾਣਾ। ਇਹ ਕਾਹਦੀ ਬਣੀ ਆ ਵੀ ਤੁਹਾਨੂੰ ਦੱਸ ਦਿੰਨੇ ਆ ਵੀ ਘਰ ਦੀ ਛਾਵਾਂ, ਬਾਜਰਾ, ਚਰੀ, ਮੱਕੀ, ਛੋਲੇ। ਛੋਲੇ ਸਾਡੇ ਘਰ ਦੇ ਨਹੀਂ ਸੀ, ਛੋਲੇ ਮੱਕੀ ਤੋਂ ਲਏ ਆ। ਤੇ ਇਹ ਸਾਰੀਆਂ ਛਾਵਾਂ ਪਿਆ ਲੀਆਂ, ਤੇ ਪਿਆ ਕੇ ਤੇ ਆਹ ਰੋਟੀ ਏਡੀ ਕੁ ਪਕਾ ਲਈਦੀ ਹੈ। ਕਣਕ ਨਹੀਂ ਪਾਈ ਵਿੱਚ। ਕਣਕ ਚਾਹੇ ਕਾਲੀ ਹੋਵੇ ਚਿੱਟੀ ਹੋਵੇ, ਕਣਕ ਤੋਂ ਬਚਣਾ, ਇਹ ਮੈਨੂੰ ਦੱਸਿਆ। ਤੇ ਇਹ ਕਹਿੰਦੇ ਵੀ ਇਹ 3 ਮਹੀਨੇ ਇਦਾਂ ਕਣਕ ਛੱਡਣੀ ਹੈ ਤੇ ਉਹ ਸਿਹਤ ਠੀਕ ਹੋ ਜੂਗੀ, ਭਾਰ ਘਟ ਜੂਗਾ। ਤੇ ਫਰਕ ਵੀ ਪਿਆ, ਤੁਹਾਨੂੰ ਦੱਸਿਆ ਨਾ ਵੀ ਫਰਕ ਪਿਆ। ਵੀ ਈਦ ਦੇ ਉੱਤੇ ਸੀਗਾ 95 ਕਿਲੋ ਵਜਨ, ਡਾਕਟਰ ਕਹਿੰਦਾ ਸੀਗਾ ਵੀ ਦਿਲ ਤੇ ਹਮਲਾ ਹੋ ਸਕਦਾ, ਵਜਨ ਵੱਧ ਗਿਆ। ਤੇ ਹੁਣ 3 ਕਿਲੋ ਘਟ ਗਿਆ, 92 ਕਿਲੋ ਰਹਿ ਗਿਆ 10 ਦਿਨਾਂ 'ਚ। ਤੇ ਆਹ ਰੋਟੀ ਖਾਣ ਨਾਲ, ਤੇ ਮਿੱਠਾ ਨਹੀਂ ਖਾਣਾ, 2 ਛਾਵਾਂ ਕਣਕ ਤੇ ਮਿੱਠਾ ਨਹੀਂ ਖਾਣਾ। ਭੁੱਲਰ ਸਾਹਿਬ ਜੀ, ਇਹ ਕਿਸੇ ਨੇ ਦੱਸੀ ਸੀ ਇਹ ਮੈਂ ਆਪਣੀ ਬੀਬੀ ਨੂੰ ਵੀ ਖਿਲਾ ਰਿਹਾ, ਮੈਂ ਆਪਣੇ ਬਾਪੂ ਨੂੰ ਵੀ ਖਿਲਾ ਰਿਹਾ, ਕਿਉਂ ਉਹਨਾਂ ਨੂੰ ਸ਼ੂਗਰ ਆ। ਤੇ ਸ਼ੂਗਰ ਵਾਲੇ ਬੰਦੇ ਨੂੰ ਕਹਿੰਦੇ ਵੀ ਕਣਕ ਚੰਗੀ ਨਹੀਂ ਤੇ ਮਿੱਠਾ ਚੰਗਾ ਨਹੀਂ। ਉਹਨਾਂ ਨੇ ਵੀ ਕਣਕ ਤੇ ਮਿੱਠਾ ਛੱਡਿਆ, ਤੇ ਮੈਂ ਵੀ ਛੱਡ ਕੇ ਦੇਖਿਆ। ਤੇ ਅੱਗੇ ਵੀ ਨਸੀਹਤ ਉਹ ਹਾਂ, ਜੇ ਕਿਸੇ ਦੇ ਸੂਤ ਆਵੇ ਕਰ ਲਿਓ, ਕੰਮ ਔਖਾ ਨਾ। ਹਾਂ ਕੰਮ ਸੌਖਾ ਨਹੀਂ ਹੈ। ਮੈਂ ਹਰ ਸ਼ੈ ਧੋਤੀ ਆ, ਬਾਜਰਾ ਧੋਤਾ, ਚਰੀ ਧੋਤੀ, ਮੋਟਾ ਬਾਜਰਾ, ਮੋਟੀ ਚਰੀ, ਮੱਕੀ ਦੇਸੀ ਲਈ, ਦੇਸੀ ਮੱਕੀ, ਆਹ ਬਲੈਤੀ ਨਹੀਂ, ਦੇਸੀ ਮੱਕੀ ਮਿੱਠੀ, ਤੇ ਵਿੱਚ ਪਾਇਆ ਛੋਲਿਆਂ ਦਾ ਆਟਾ। ਸਹੀ। ਤੇ ਆ ਫਿਰ ਜਾ ਕੇ ਆ ਬਣੀ। ਇਹ ਦੁਕਾਨਾਂ ਤੋਂ ਵੀ ਲੱਭਦਾ, ਹੱਟੀਆਂ ਤੋਂ ਵੀ ਉਹ ਬਣਿਆ ਬਣਾਇਆ, ਉਹਨੂੰ ਕੁਝ ਹੋਰ ਸਾਦੇ ਆ, ਪਰ ਉਹਦੀ ਤਸੱਲੀ ਨਹੀਂ ਖਬਰੇ ਕੀ ਕੀ ਪਾਇਆ ਵਿੱਚ ਉਹਨਾਂ ਨੇ, ਜਾਂ ਕਦੋਂ ਦਾ ਬਣਾ ਕੇ ਰੱਖਿਆ, ਕੋਈ ਪਤਾ। ਆਪਣਾ ਘਰੇ ਤਾਜ਼ਾ ਬਣਾਓ ਤੇ ਚੱਕੀ ਤੇ ਪਿਆ ਲਿਆ। ਅੱਛਾ 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 ਅੱਛਾ। ਓਹੋ, ਉਹ ਵਿਚਾਰਿਆਂ ਨੂੰ ਭੁੱਖ ਲੱਗੀ ਆ। ਕੈਮਰਾ ਤੂੰ ਸਾਹਿਬ ਆਪਣੀ ਰੋਟੀ ਦੀ ਆ ਤੂੰ ਫੜ ਮਿੰਟ। ਹਾਂ ਖਾਲਸਾ ਸਾਹਿਬ ਨੂੰ ਆਣਾ। ਵਾਹ ਜੀ ਵਾਹ, ਇੱਕ ਵਾਰੀ ਤਾਂ ਇਦਾਂ ਜਿੱਦਾਂ ਮੋਂਗਰੇ ਨਹੀਂ ਪੱਕੇ ਹੁੰਦੇ,
ਇਦਾਂ ਉਹ ਫੜ ਪਲੇਟ ਦੂਸਰੀ ਝੱਟ ਦਾ ਪਤਾ ਨਹੀਂ। ਆ ਲਓ ਉਹ ਤਾਂ ਬਾਅਦ ਉਹ ਫੜ ਪਲੇਟ ਨਹੀਂ ਆਪਾਂ ਇੱਥੇ ਰਲ ਕੇ ਖਾ ਲਾਂਗੇ। ਆ ਫੜੋ ਪਲੇਟ ਆ ਲਓ ਜੀ। ਮੈਂ ਤੇ ਪਹਿਲਾਂ ਬੁਰਕੀ ਲਾ ਕੇ ਦੱਸ ਦੇਣਾ ਵੀ ਕਿੱਦਾਂ ਗੱਲ ਆ ਹੁੰਦੀ ਆ ਕਣਕ ਵਾਲੀ ਚੋਪੜੀ ਹੋਈ ਤੇ ਰੋਟੀਆਂ ਵੀ ਦੋ ਹੀ ਆ। ਹਾਂਜੀ ਉਹ ਨਹੀਂ ਬਹੁਤ ਆ, ਬਹੁਤ ਦੋ ਥੋੜੀਆਂ ਉਹ ਬਾਬਾ ਬਹੁਤ ਆ। ਇਹ ਅੱਛਾ ਇੱਕ ਹੋਰ ਤੁਹਾਨੂੰ ਦੱਸਾਂ, ਇਹ ਡਾਈਟਿੰਗ ਤੇ ਆਪ ਲੱਗਾ, ਸਾਨੂੰ ਵੀ ਨਾ ਬਹਾਨੇ ਨਾਲ ਲਾਊਗਾ ਹੈ। ਮੈਂ ਦੱਸਦਾ ਇਹ ਜੀ ਕਣਕ ਵਾਲੀਆਂ ਤਾਂ ਬੰਦੇ ਦੋ ਦੋ ਚਾਰ ਚਾਰ ਖਾ ਜਾਂਦੇ ਆ ਨਾ, ਮੈਨੂੰ ਆ ਪੂਰੀ ਰੋਟੀ ਕੋ ਖਾ ਕੇ ਦਿਖਾਵੇ, ਇੰਨੀ ਭਾਰੀ ਆ ਇਹ। ਮੈਂ ਆ ਟਿੱਕੀ ਨਾ ਜੀ ਇਹ ਮੈਂ ਅੱਧੀ ਖਾਣਾ ਬਸ ਹੋ ਜਾਂਦੀ, ਇਹ ਤੇ ਦੋ ਤਿੰਨ ਖਾ ਇਹ ਦੋ ਤਿੰਨ ਖਾ ਜਾਂਦੀਆਂ ਤੇ ਤੁਸੀਂ ਅੱਧੀ ਆ ਖਾਓ। ਬਿਸਮਿਲ੍ਲਾ। ਲੈ ਵੀ ਟੇਸਟ ਬਹੁਤ ਚੰਗਾ, ਹੂੰ ਪਰ ਗੱਲ ਇਹ ਆ ਵੀ ਸੁਹਾਜਣੇ ਵਾਲੀ ਜਿਹੜੀ ਗੱਲ ਆ, ਕੜਤਣ ਵਾਲੀ। ਉਹ ਕੜੱਤਣ ਵਾਲੀ ਹੂੰ ਉਹ ਜੂੰ ਦੀ ਤੂੰ ਆ ਬਈ। ਅੱਛਾ ਲੈ ਵੀ ਗੱਲ ਇਹਦੀ ਕੜੱਤਣ ਕੋਈ ਨਹੀਂ ਮਰਦੀ ਭਾਈ। ਇਹ ਜਿੰਨੀਆਂ ਵੀ ਡਿਸ਼ਾਂ ਬੰਦੇ ਬਣਾ ਕੇ ਦਿਖਾਉਂਦੇ ਪਰ ਆ, ਹੈ ਚੰਗੀ ਆ। ਇਹ ਨਹੀਂ ਪਤਾ ਸਿਆਣੇ ਕਹਿੰਦੇ ਆ ਵੀ ਕੌੜੀ ਸ਼ਾਇਦ ਸ਼ਿਫਾ ਹੁੰਦੀ ਆ ਤੇ ਜ਼ਹਿਰ ਨੂੰ ਤੜਕਾ ਲਾ ਲਓ। ਨਹੀਂ। ਭਰਜਾਈ ਵੀ ਸਾਡੀ ਸਿਆਣੀਆਂ ਨੇ ਦੋ ਰੋਟੀਆਂ ਭੇਜੀਆਂ, ਇਹ ਵੀ ਔਖੀਆਂ ਖਾਈਆਂ। ਨਹੀਂ ਕੌੜੀ ਜਿਹੜੇ ਬੰਦਿਆਂ ਨੂੰ ਸ਼ੂਗਰ ਆ ਨਾ ਉਹ ਸੁਹਾਜਣੇ ਦੇ ਫਲੀਆਂ ਜ਼ਰੂਰ ਪਕਾ ਕੇ ਖਾਓ, ਨਿਰੀ ਸ਼ਿਫਾ ਹੈ। ਕੜੱਤਣ ਬਹੁਤ ਘਟ ਗਈ, ਬਾਈ ਜੀ ਤੁਸੀਂ ਮਸਾਲੇ ਮਸੂਲੇ ਨਾਲ ਖਾ ਲਿਓ। ਹੂੰ ਮਸਾਲੇ ਨੂੰ ਹੀ ਹੱਥ ਦਿੱਤਾ। ਹਾਂ ਕੜੱਤਣ ਬਹੁਤ ਘਟ ਗਈ ਹੈ। ਫਲੀ ਵੀ ਖਾਓ, ਨਿਰੀ ਸ਼ਿਫਾ। ਕੜੱਤਣ ਬਹੁਤ ਘਟ ਗਈ ਹੈ, ਉਨੀ ਨਹੀਂ ਰਹੀ ਜਿੰਨੀ ਹੈ ਸੀ। ਅਸੀਂ ਕਿਹਾ ਵੀ ਗੱਲ ਕਰਾਂਗੇ ਦਲੀਲ ਨਾਲ। ਹਾਂ ਗੱਲ ਇਹ ਆ ਵੀ ਐਵੇਂ ਅਸੀਂ ਉਹ ਦੇਖੇ ਦੀਆਂ ਵੀਡੀਓ ਹੂੰ YouTube ਤੇ ਵੀ ਉਹ ਬਣਾ ਕੇ ਦਿਖਾਉਂਦੇ ਆ ਦੋ ਵਾਰੀ ਉਬਾਲਿਆ ਹੂੰ ਸੁਹਾਜਣਾ, ਹੂੰ ਪਰ ਗੱਲ ਇਹ ਆ ਵੀ ਇਹ ਕੋੜੇ ਦਾ ਕੋੜਾ। ਜਦੋਂ ਫਲੀ ਮੂੰਹ ਚ ਆਂਦੀ ਹੈ ਨਾ ਹਾਂ ਧੂਆਂ ਕੱਢ ਦਿੰਦੀ। ਹਾਂ। ਕੁਛ ਨਹੀਂ ਹੁੰਦਾ, ਖਾ ਲਓ ਨਾ। ਸੱਚ ਅਸੀਂ ਖਾ ਰਹੇ ਹਾਂ। ਬਾਹਰ ਜੇ ਕਿਸੇ ਨੂੰ ਦੱਸੇ ਨਾ ਡਾਕਟਰ, ਹੂੰ। ਉਹ ਖਾ ਲਵੇ। ਆਹ ਸ਼ੂਗਰ ਵਾਲੇ ਬੰਦੇ ਨੂੰ ਚੰਗੀਆਂ। ਉਹ ਜੇ ਪਕਾ ਕੇ ਖਾਣ ਵਾਲਾ ਖਾਜਾ ਭਾਈ ਜੀ ਕੋਈ ਨਹੀਂ। ਹਾਂ ਉਂਝ ਖਾਣ ਵਾਲੀ ਸ਼ਾਇਦ ਕੋਈ ਨਹੀਂ। ਹਾਂ ਵੀ ਕਹੋ ਨਾ ਸ਼ੌਂਕ ਨਾ ਖਾਓ, ਸ਼ੌਂਕ ਨਾ ਨਹੀਂ। ਸ਼ੂਗਰ ਵਾਲੇ ਬੰਦੇ ਖਾ ਲਓ। ਕੈਮਰਾ ਬੰਦ ਕਰ, ਆਪਾਂ ਮਸਾਲੇ ਨਾ ਖਾਣਾ। ਰਾਣਾ ਸਾਹਿਬ ਨੇ ਇੰਨੀ ਮਿਹਨਤ ਕੀਤੀ ਹੈ ਨਾ। ਮੇਰੀ ਮਾਂ ਨੇ ਹਾਂਕ ਮਾਰੀ ਭੁੱਲਰ ਸਾਹਿਬ, ਉਹ ਕਹਿੰਦੀ ਇਹ ਨਿਰੀ ਜ਼ਹਿਰ ਆ। ਵੀ ਮੈਨੂੰ ਤਾਂ ਸ਼ੂਗਰ ਆ, ਮੈਂ ਤਾਂ ਮਜਬੂਰੀ ਨੂੰ ਪਕਾ ਕੇ ਇਸ ਟਾਈਮ ਖਾ ਲੈਂਦੀ ਹਾਂ। ਤੁਸੀਂ ਕੀ ਲੱਗਿਆ ਕਰਨ? ਮੈਂ ਉਹਨੂੰ ਕਿਹਾ ਬੀਬੀ ਅੱਜ ਅਸੀਂ ਪਕਾਵਾਂਗੇ, ਤੂੰ ਉਬਾਲਦੀ ਨਹੀਂ ਹੈ, ਅਸੀਂ ਉਬਾਲ ਕੇ ਪਕਾਵਾਂਗੇ। ਉਹ ਕਹਿੰਦੀ ਫਿਰ ਮੈਨੂੰ ਖਵਾਈ। ਬੱਚਾ ਖਵਾਈ। ਉਹ ਕਹਿੰਦੀ ਸਾ ਕੋੜੀਆਂ ਜ਼ਹਿਰ ਵਰਗੀਆਂ, ਤੇ ਉਹ ਸੱਚੀ ਤਾਂ ਹੈ ਸੀ, ਕੌੜੀਆਂ ਤਾਂ ਹੈ। ਤੇ ਮੈਂ ਬੜੀ ਮਿਹਰਬਾਨੀ ਜੀ, ਸਾਡੀ ਫਿਲਮ ਪੂਰੀ ਹੋ ਗਈ। ਭੁੱਲਰ ਸਾਹਿਬ ਤੁਹਾਡਾ ਨਾ ਸਿਰ ਮੱਥੇ ਤੇ, ਬਹੁਤ ਸ਼ੁਕਰ। ਬੜਾ ਚੰਗਾ ਹੋ ਗਿਆ ਵੀ ਸਾਂਝੀ ਬਹਿ ਕੇ ਰੋਟੀ ਖਾ ਰਹੇ। ਤੁਹਾਨੂੰ ਵੀ ਅਸੀਂ ਸੁਹਾਜਣੇ ਨਾਲ ਹਾਂਜੀ ਉਹ ਕੀੜਾ ਫੜ ਗਈ। ਅਖੀਰ ਉਹ ਪਾਣੀ ਵੜ ਖੀਰਾ ਤਾਂ ਚੇਤੇ ਹੀ ਨਹੀਂ। ਹਾਂਜੀ ਆ ਖਾਓ, ਖੀਰਾ ਖਾਓ ਨਾਲ। ਪਾਣੀ ਫੜੋ ਲੈ ਨਾਲ ਨਹੀਂ ਬਾਈ। ਅੱਛਾ ਜੀ, ਬੜੀ ਮਿਹਰਬਾਨੀ ਜੀ, ਤੁਸੀਂ ਤੁਹਾਡਾ ਟਾਈਮ ਖਰਾਬ ਕੀਤਾ। ਪਰ ਤੁਹਾਨੂੰ ਅਸੀਂ ਦੱਸੀ ਤਾਂ ਹੈ ਨਾ ਗੱਲ ਲੱਭ ਕੇ। ਹਾਂ ਵੀ ਇਹ ਜਿਹੜਾ ਵੀ ਐਵੇਂ ਸੁਣੀ ਸੁਣਾਈ ਤੇ ਨਹੀਂ ਜਾਣਾ। ਹਾਂ ਵੀ ਇਹ ਸ਼ਾਇਦ ਖਾਣ ਵਾਲੀ ਕੋਈ ਨਹੀਂ, ਇਹਨੂੰ ਸ਼ੌਕੀਆ ਨਾ ਪਕਾਇਓ। ਹਾਂ ਜਿਹੜੇ ਬੰਦੇ ਦੇ ਜੋੜਾਂ 'ਚ ਦਰਦ ਆ, ਕਿਸੇ ਨੂੰ ਸ਼ੂਗਰ ਆ, ਆਹ, ਦਵਾਈ ਤਾਂ ਬੰਦਾ ਕੌੜੀ ਕਸਾੜੀ। ਦਵਾਈ ਤਾਂ ਬੰਦੇ ਕੌੜੀ ਖਾ ਦਵਾਈ ਜਾਂਦੇ ਸਮਝ ਆ। ਕੇ ਖਾਓ। ਦਵਾਈ ਸਮਝ ਕੇ ਤੁਸੀਂ ਖਾ ਉਹ ਲਓ। ਜਿਹਦੇ ਫਾਇਦੇ ਕਹਿੰਦੇ ਬਹੁਤ। ਅੱਛਾ ਹਾਲਾਂਕਿ ਮਸਾਲਾ ਚੰਗਾ ਭਲਾ ਤੁਸੀਂ ਦੇਖਿਆ ਹੀ ਆ ਪਹਿਲੇ। ਮਸਾਲੇ ਨਹੀਂ ਖਾਵਾਂਗੇ। ਤੇ ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ ਜੀ। ਪਾਕਿਸਤਾਨ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ, ਪੰਜਾਬੀ ਜ਼ਿੰਦਾਬਾਦ, ਦਲਜੀਤ ਦੋਸਾਂਝ ਜ਼ਿੰਦਾਬਾਦ। ਹਾਂਜੀ ਦੱਬ ਲਾ ਬਟਨ।